ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम आदाब अर्ज मैं ਤੁਹਾਡੀ ਹੋਸਟ ਰਿਕਾਰਡ ਮੈਂ ਟੀਵੀ ਰਿਪੋਰਟ ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਨਫੇਸ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰਸਾਨੀ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ। ਆਉਣਾ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਦਾ ਤਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी डॉक्टर साहब जी आनू प्रोग्राम सच्चो सच विच बहुत मेहरबानी जी। डॉक्टर साहब आज 27 जनवरी 2023 15 माघ नानकशाही संमत 554 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਪ੍ਰਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੇ ਵਿਊਅਰਸ ਆ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪਿਆਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਨ ਕੇਬਲ, ਬੈਲ 5 ਕੇਬਲ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਇਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਇਸ ਵੀਕ ਦਾ ਐਂਡ ਵਾਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ ਔਰ ਅਰਦਾਸ ਕਰਦੇ ਹਾਂ ਕਿ ਜਿਹੜਾ ਤੁਹਾਡਾ ਵੀਕਐਂਡ ਹੈ ਬਹੁਤ ਹੀ ਵਧੀਆ ਗੁਜ਼ਰੇ। ਸੋ ਵਿਊਅਰਸ ਗੱਲਬਾਤ ਕਰਾਂਗੇ ਅੱਜ ਦੀ ਸਪਾਂਸਰਸ਼ਿਪ ਦੇ ਹਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਵੈਨਕੂਵਰ ਕੈਨੇਡਾ ਤੋਂ ਵੀਰ ਸੰਗਰਾਮ ਸਿੰਘ ਜੀ ਵੱਲੋਂ। ਸੋ ਇਹਨਾਂ ਨੇ 1984 ਦੇ ਸਮੂਹ ਸ਼ਹੀਦਾਂ ਦੀ ਯਾਦ ਵਿੱਚ ਅੱਜ ਦਾ ਪ੍ਰੋਗਰਾਮ ਸਮਰਪਿਤ ਕਰਨ ਦੀ ਬੇਨਤੀ ਕੀਤੀ ਹੈ ਔਰ ਕੌਮ ਲਈ ਸ਼ਹੀਦ ਹੋਣ ਵਾਲੇ ਯੋਧਿਆਂ ਦਾ ਅਸੀਂ ਦੇਣ ਨਹੀਂ ਦੇ ਸਕਦੇ। ਗੁਰੂ ਸਾਹਿਬ ਇੰਨੀ ਕੁ ਕਿਰਪਾ ਕਰਨ ਕਿ ਅਸੀਂ ਸਿੱਖ ਸੰਘਰਸ਼ ਵਿੱਚ ਯੋਗਦਾਨ ਪਾ ਸਕੀਏ ਅਤੇ ਕੌਮੀ ਫਰਜ਼ ਨਿਭਾ ਸਕੀਏ। ਸੋ ਕੌਮ ਲਈ ਜਿਨ੍ਹਾਂ ਰੂਹਾਂ ਨੇ ਜ਼ਿੰਦਗੀ ਲਾ ਦਿੱਤੀ ਹੈ ਅਸੀਂ ਉਹਨਾਂ ਤੋਂ ਪ੍ਰੇਰਨਾ ਲੈ ਕੇ ਆਪਣਾ ਜੀਵਨ ਜੀ ਸਕੀਏ ਅਤੇ ਕੌਮੀ ਘਰ ਖਾਲਿਸਤਾਨ ਦੀ ਪ੍ਰਾਪਤੀ ਕਰ ਸਕੀਏ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਵੀਰ ਸੰਗਰਾਮ ਸਿੰਘ ਜੀ ਹੋਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ ਪਹਿਲੇ ਸੈਗਮੈਂਟ ਵਿੱਚ ਗੱਲਬਾਤ ਕਰਨ ਜਾ ਰਹੇ ਹਾਂ ਕਿ ਅੱਜ ਯੂਨਾਈਟਿਡ ਨੇਸ਼ਨਸ ਵੱਲੋਂ ਐਲਾਨਿਆ ਹੋਇਆ ਇੰਟਰਨੈਸ਼ਨਲ ਹੋਲੋਕੌਸਟ ਰਿਮੈਂਬਰੈਂਸ ਡੇ ਹੈ ਔਰ ਇਹ ਦਿਨ ਨਾਜ਼ੀਆਂ ਵੱਲੋਂ ਮਾਰੇ ਗਏ ਯਹੂਦੀਆਂ ਅਤੇ ਹੋਰ ਘੱਟ ਗਿਣਤੀਆਂ ਦੀ ਯਾਦ ਨੂੰ ਸਮਰਪਿਤ ਹੈ। ਸੋ ਇਸ ਹੋਲੋਕੌਸਟ ਤੋਂ ਬਾਅਦ ਪੱਛਮੀ ਮੁਲਕਾਂ ਨੇ ਨੈਵਰ ਅਗੇਨ ਦਾ ਨਾਰਾ ਦਿੱਤਾ ਸੀ ਜਿਸ ਦਾ ਮਤਲਬ ਸੀ ਕਿ ਫਿਰ ਦੁਨੀਆ ਵਿੱਚ ਕਦੇ ਇਸ ਦੀ ਨਸਲਕੁਸ਼ੀ ਨਹੀਂ ਹੋਵੇਗੀ। ਸੋ ਪਰ ਅਫਸੋਸ ਅੱਜ ਇਹੀ ਪੱਛਮੀ ਤਾਕਤਾਂ ਹੋ ਰਹੀਆਂ ਨਸਲਕੁਸ਼ੀਆਂ ਦੇ ਸਾਹਮਣੇ ਮੂਕ ਦਰਸ਼ਕ ਬਣ ਕੇ ਬੈਠੀਆਂ ਹੋਈਆਂ ਹਨ ਜਾਂ ਇਹਨਾਂ ਦੀਆਂ ਨੀਤੀਆਂ ਦੀ ਵਜ੍ਹਾ ਕਰਕੇ ਨਸਲਕੁਸ਼ੀਆਂ ਹੋ ਰਹੀਆਂ ਨੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਦੋਸਤਾਂ ਨੇ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਆਪਣੇ ਵੀਰ ਸੰਗਰਾਮ ਸਿੰਘ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਅੱਛਾ, ਇਹ ਬਹੁਤ ਹੀ ਪਿਆਰੇ ਸਿੰਘ ਨੇ ਔਰ ਜਿਹਨੂੰ ਅਸੀਂ ਗੁਪਤ ਸੇਵਾ ਵਾਲੇ ਵੀਰ ਭੈਣਾਂ ਕਹਿੰਦੇ ਆ ਇਹ ਉਹਨਾਂ ਚੋਂ ਨੇ। ਬਹੁਤ ਅਰਸਾ ਪਹਿਲਾਂ ਵੀ ਇਹਨਾਂ ਨੇ ਆਪਣੇ ਤੌਰ ਦੇ ਉੱਤੇ ਹੀ ਆਪਣੇ ਦਸਵੰਧ ਚੋਂ ਟੀਵੀ 84 ਦੀ ਮਦਦ ਭੇਜੀ ਸੀ। ਔਰ ਇਸ ਵਾਰ ਜਦੋਂ ਮੇਰੀ ਸਰੀ ਫੇਰੀ ਸੀ ਤੇ ਇਹਨਾਂ ਨੂੰ ਪਤਾ ਲੱਗਾ ਬੜੇ ਚਾਅ ਦੇ ਨਾਲ ਆ ਕੇ ਮਿਲੇ ਔਰ ਜਿਸ ਕਿਸਮ ਦੀ ਉਹ ਮੀਟਿੰਗ ਮਿਲਣੀ ਉਹਨਾਂ ਦੇ ਚਿਹਰੇ ਤੇ ਖੁਸ਼ੀ ਸੀ ਉਸ ਤੋਂ ਮੈਂ ਅੰਦਾਜ਼ਾ ਲਾ ਸਕਦਾ ਕਿ ਭਾਈ ਜਿਹੜੇ ਪੰਥ ਪਿਆਰ ਦੇ ਵਿੱਚ ਸਰਸ਼ਾਰ ਹੁੰਦੇ ਨੇ ਉਹਨਾਂ ਨੂੰ ਗੁਰਸਿੱਖੀ ਦੀਆਂ ਗੱਲਾਂ ਕਰਨ ਵਾਲੇ ਪੰਥ ਦੀ ਚੜ੍ਹਦੀ ਕਲਾ ਲੋਚਣ ਵਾਲਿਆਂ ਨਾਲ ਕਿਸ ਕਦਰ ਮੁਹੱਬਤ ਹੁੰਦੀ ਹੈ। ਔਰ ਜ਼ਾਹਰ ਹੈ ਕਿ ਉਹਨਾਂ ਦੀ ਇਹ ਸਪਾਂਸਰਸ਼ਿਪ ਵੀ ਜੂਨ 84 ਦੇ ਸ਼ਹੀਦਾਂ ਔਰ ਜਿਹੜੇ ਕੌਮੀ ਘਰ ਖਾਲਿਸਤਾਨ ਦੇ ਲਈ ਝੰਡਾ ਬਰਦਾਰ ਨੇ ਜਿਹੜੇ ਹਰ ਮੁਸ਼ਕਲ ਮੁਸੀਬਤ ਦੇ ਵਿੱਚ ਵੀ ਪੰਜਾਬ ਦੀ ਧਰਤੀ ਤੇ ਜੇਲਾਂ ਹੋਣ ਤੇ ਹਾਰਡ ਜੇਲ੍ਹ ਜਿੱਥੇ ਜਥੇਦਾਰ ਜਗਤਾਰ ਸਿੰਘ ਹਵਾਰਾ ਨੇ ਉਸ ਤੋਂ ਲੈ ਕੇ ਭਾਰਤ ਭਰ ਦੇ ਵਿੱਚ ਜਦੋਂ ਅੱਜ ਸਿੱਖ ਸਿਆਸੀ ਕੈਦੀਆਂ ਦੀ ਰਿਹਾਈ ਦਾ ਮੁੱਦਾ ਇਸ ਵੇਲੇ ਡਿਸਕਸ ਹੋ ਰਿਹਾ ਹੈ ਗਲੋਬਲੀ ਤੇ ਬਹੁਤ ਸਾਰਿਆਂ ਦੇ ਲਈ ਤਾਂ ਇਹ ਇਮੇਜਿਨ ਕਰਨਾ ਵੀ ਔਖਾ ਹੈ ਕਿ 25-25 30-30 ਸਾਲ ਤੁਸੀਂ ਜੇਲ੍ਹਾਂ ਦੀਆਂ ਕਾਲ ਕੋਠੜੀਆਂ 'ਚ ਜਿਨ੍ਹਾਂ ਨੂੰ ਤਾੜਿਆ ਹੋਇਆ ਤੁਸੀਂ ਉਹਨਾਂ ਦੀ ਵਿਲ ਨਹੀਂ ਤੋੜ ਸਕੇ, ਉਹਨਾਂ ਨੂੰ ਸਿੱਖੀ ਪਿਆਰ ਤੋਂ ਤੁਸੀਂ ਮਹਿਰੂਮ ਨਹੀਂ ਕਰ ਸਕੇ।
ਉਹ ਉਸ ਹਾਲਤ ਦੇ ਵਿੱਚ ਵੀ ਚੜ੍ਹਦੀ ਕਲਾ 'ਚ ਨੇ। ਇਹ ਠੀਕ ਹੈ ਕਿ ਹਕੂਮਤਾਂ ਸਮਝਦੀਆਂ ਹੁੰਦੀਆਂ ਨੇ ਕਿ ਭਾਈ ਤੁਸੀਂ ਜੇਲ੍ਹ ਤਾਂ ਬਣਾਈ ਇਸ ਲਈ ਸੀ। ਔਰ ਮੈਂ 2 ਦਿਨ ਪਹਿਲੇ ਹੀ ਇੱਕ ਟਾਕ ਮਹਾਰਾਜਾ ਰਣਜੀਤ ਸਿੰਘ ਦੇ ਉੱਤੇ ਸੁਣ ਰਿਹਾ ਸੀ। ਮੈਨੂੰ ਵੀ ਇਸ ਗੱਲ ਦਾ ਪਤਾ ਨਹੀਂ ਸੀ। ਇਹ ਤਾਂ ਪਤਾ ਸੀ ਕਿ ਸਿੱਖ ਰਾਜ ਵੇਲੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ 'ਚ ਫਾਂਸੀ ਦੀ ਸਜ਼ਾ ਨਹੀਂ ਸੀ ਕਿਸੇ ਨੂੰ ਵੀ। ਉਹਨਾਂ ਦੀ 40-50 ਸਾਲ ਦੀ ਹਕੂਮਤ ਫਾਂਸੀ ਨਹੀਂ ਦਿੱਤੀ ਗਈ। ਪਰ ਜਿਹੜੇ ਪ੍ਰੋਫੈਸਰ ਬਰੀਫ ਕਰ ਰਹੇ ਸੀ ਉਹਨਾਂ ਨੇ ਕਿਹਾ ਕਿ ਮਹਾਰਾਜਾ ਰਣਜੀਤ ਸਿੰਘ ਦੇ ਪੀਰੀਅਡ ਦੇ ਵਿੱਚ ਕੋਈ ਜੇਲ੍ਹ ਨਹੀਂ ਸੀ, ਉਹਨਾਂ ਦੀ ਸਟੇਟ ਦੇ ਵਿੱਚ ਕੋਈ ਜੇਲ੍ਹ ਨਹੀਂ ਸੀ। ਇਸ ਕਦਰ ਜਿਹੜਾ ਹੈ ਉਹ ਲਾਅ ਐਂਡ ਆਰਡਰ ਦੀ ਗੱਲ ਜਦੋਂ ਹੁੰਦੀ ਹੈ ਔਰ ਕਿਸ ਕਦਰ ਨਿਆਂਪੂਰਵਕ ਹੋਏਗਾ। ਔਰ ਉਹਨਾਂ ਨੇ ਫਿਰ ਕੋਟ ਕੀਤਾ ਕਿ ਮਿਸਟਰ ਆਸਬੋਰਨ ਜਿਹੜਾ ਯੂਰਪੀਅਨ ਇੱਕ ਲਾਹੌਰ ਆਇਆ ਔਰ ਉਹਨੇ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ 'ਚ ਆਇਆ। ਜਦੋਂ ਉਹਨਾਂ ਨੇ ਉਹਦੇ ਵੱਲ ਦੇਖਿਆ ਮਹਾਰਾਜੇ ਵੱਲ, ਤੇ ਬਜ਼ੁਰਗ ਸੀ ਦੂਜੇ, ਤੇ ਉਹਨੂੰ ਇੱਕ ਤਰਸ ਜਿਹਾ ਆਇਆ ਕਿ ਬੱਚਾ ਇਹ ਕਿਸ ਕਿਸਮ ਦਾ ਮਹਾਰਾਜ ਹੈ। ਉਹਨਾਂ ਨੇ ਕਿਹਾ ਜੀ ਮੈਂ ਤੁਹਾਨੂੰ ਇੰਟਰਵਿਊ ਕਰਨਾ ਚਾਹੁੰਦਾ, ਤੁਹਾਡੇ ਨਾਲ ਗੱਲਬਾਤ ਕਰਨਾ ਚਾਹੁੰਦਾ। ਤਾਂ ਉਹਨੇ ਕਿਹਾ ਕਿ ਵੀ ਤੁਸੀਂ ਜਾ ਕੇ ਜ਼ਰਾ ਪਹਿਲਾਂ ਮੇਰਾ ਰਾਜ ਦੇਖ ਲਓ, ਲੋਕਾਂ ਨੂੰ ਮਿਲ ਲਓ, ਫਿਰ ਤੁਸੀਂ ਆ ਜਾਣਾ। ਉਹ ਕੁਛ ਮਹੀਨੇ ਤੋਂ ਬਾਅਦ ਜਦੋਂ ਵਾਪਸ ਮੁੜਿਆ ਤਾਂ ਉਹਨੇ ਕਿਹਾ ਕਿ ਵੀ ਇੱਕ ਵੀ ਹਿੰਦੂ ਜਾਂ ਮੁਸਲਮਾਨ ਜਾਂ ਸਿੱਖ ਮੈਨੂੰ ਐਸਾ ਨਹੀਂ ਮਿਲਿਆ ਜਿਹਨੇ ਇਹ ਨਾ ਕਿਹਾ ਹੋਏ ਕਿ ਮੇਰੀ ਉਮਰ ਵੀ ਮਹਾਰਾਜਾ ਨੂੰ ਲੱਗ ਜਾਏ, ਅਸੀਂ ਤਾਂ ਇੰਨੀ ਜਿਹੜਾ ਉਹ ਬੇਫਿਕਰੀ ਦੇ ਵਿੱਚ ਔਰ ਖੁਸ਼ਹਾਲੀ ਦੇ ਵਿੱਚ ਜਿਉਂਦੇ। ਔਰ ਉਹਨੇ ਫਿਰ ਇਹ ਕਿਹਾ ਕਿ ਵੀ ਵਾਕਿਆ ਹੀ ਜੇ ਰਾਜ ਪ੍ਰਬੰਧ ਹੋਏ ਤਾਂ ਇਹ ਹੋਏ। ਹੁਣ ਹਾਲਾਂ ਉਹ ਕੋਈ ਲੋਕਤੰਤਰ ਨਹੀਂ ਸੀ, ਮਹਾਰਾਜਾ ਰਣਜੀਤ ਸਿੰਘ ਕੋਲ ਲੋਕਾਂ ਦੀਆਂ ਵੋਟਾਂ ਲੈ ਕੇ ਤਾਂ ਨਹੀਂ ਸੀ ਬਣਿਆ ਹੋਇਆ। ਉਹ 3 ਪੀੜ੍ਹੀਆਂ ਤੋਂ ਉਹਦਾ ਦਾਦਾ ਚੜ੍ਹਤ ਸਿੰਘ ਜਿਹਨੇ ਮਿਸਲ ਸ਼ੁਕਰ ਚੱਕੀਆ ਬਣਾਈ, ਪਿਓ ਮਹਾਂ ਸਿੰਘ ਜਿਹੜਾ ਜੰਗ ਦੇ ਵਿੱਚ ਹੀ ਸ਼ਹੀਦ ਹੋਇਆ, ਤੀਸਰੀ ਪੀੜ੍ਹੀ। ਲੇਕਿਨ ਉਹਨੂੰ ਇਸ ਗੱਲ ਦਾ ਅਹਿਸਾਸ ਸੀ ਔਰ ਇਸ ਗੱਲ ਦਾ ਵੀ ਧਿਆਨ ਰਿਹਾ ਕਿ ਮਹਾਰਾਜਾ ਰਣਜੀਤ ਸਿੰਘ ਨੇ ਜਿਸ ਟੈਰੀਟਰੀ ਦੇ ਉੱਤੇ ਰਾਜ ਕੀਤਾ, ਲਗਭਗ 60% ਦੀ ਆਬਾਦੀ ਜਿਹੜੀ ਹੈ ਉਹ ਮੁਸਲਮਾਨ ਸੀ। ਔਰ 100 ਸਾਲ ਜੇ ਅਸੀਂ 1699 ਤੋਂ ਸਟਰਗਲ ਦੀ ਗੱਲ ਕਰੀਏ ਤੇ 1799 ਤੱਕ ਜਿਨ੍ਹਾਂ ਦੇ ਨਾਲ ਸਿੱਖਾਂ ਦੀ ਟੱਕਰ ਹੋਈ, ਜਿਹਦੇ ਚੋਂ ਸਿੱਖ ਘੱਲੂਕਾਰਿਆਂ ਚੋਂ ਗੁਜ਼ਰੇ, ਉਹ ਦਿੱਲੀ ਦੇ ਮੁਗਲ ਹਾਕਮ ਹੋਣ ਜਾਂ ਦਰਾ ਖੈਬਰ ਪਾਰ ਦੇ ਲੋਕ ਹੋਣ, ਸਾਰੇ ਇਸਲਾਮ 'ਚ ਯਕੀਨ ਰੱਖਣ ਵਾਲੇ ਸੀ। ਲੇਕਿਨ ਜੇ 60% ਦੀ ਜਿਹੜਾ ਮੁਸਲਮਾਨ ਮੈਜੋਰਿਟੀ ਜਿਹੜੀ ਹੈ ਉਹ ਵੀ ਇਹ ਮਹਿਸੂਸ ਕਰਦੀ। ਔਰ ਉਹ ਅਸੀਂ ਸ਼ਾਹ ਮੁਹੰਮਦ ਜਿਨ੍ਹਾਂ ਦੀ ਅਸੀਂ ਗੱਲ ਕਰਦੇ ਹਾਂ, ਜਿਨ੍ਹਾਂ ਨੇ ਜੰਗ ਹਿੰਦ ਪੰਜਾਬ ਲਿਖਿਆ, ਉਹਨਾਂ ਨੇ ਕਿਹਾ ਵੀ ਇਹ ਹਿੰਦੂ ਮੁਸਲਮਾਨ ਦੋਨੋਂ ਹੀ ਰਾਜੀ ਵਸਦੇ ਸੀ, ਕੋਈ ਹੋਰ ਤੀਜੀ ਕਦੇ ਕੋਈ ਜਾਤ ਆਈ ਨਹੀਂ ਸੀ ਇੱਥੇ। ਔਰ ਜੋ ਕੀਰਨੇ ਸ਼ਾਹ ਮੁਹੰਮਦ ਨੇ ਪਾਏ ਔਰ ਉਸ ਪੀਰੀਅਡ ਦੇ ਇਹੀ ਨਹੀਂ, ਔਰ ਉਹੀ ਪ੍ਰੋਫੈਸਰ ਆਪਣੀ ਬਰੀਫਿੰਗ 'ਚ ਵੀ ਕਹਿ ਰਹੇ ਸੀ, ਔਰ ਠੀਕ ਕਿਹਾ ਉਹਨਾਂ ਨੇ ਕਿਹਾ ਜੀ ਇੱਕ ਵੀ ਮੁਸਲਮਾਨ ਨੇ, ਬੇਸ਼ੱਕ 3 ਫਕੀਰ ਭਰਾ ਸੀ, ਫਕੀਰ ਅਜ਼ੀਜ਼ੁਦੀਨ ਉਹਨਾਂ ਦੇ ਫੋਰਨ ਮਿਨਿਸਟਰ ਸੀ, ਇੱਕ ਕਿਲੇਦਾਰ ਸੀ, ਇੱਕ ਵੈਸੇ ਹੋਰ ਅਹੁਦੇਦਾਰ ਸੀ, ਇੱਕ ਵੀ। ਔਰ ਜਦੋਂ ਅਸੀਂ ਇਵਨ ਫੌਜ ਦੇ ਵਿੱਚ ਗੱਲ ਕਰਦੇ ਹਾਂ ਕਿ ਵੀ ਮੇਵਾ ਸਿੰਘ ਤੇ ਮਾਖੇ ਖਾਂ ਹੋਏ ਸਿੱਧੇ, ਹੱਲੇ 3 ਫਰੰਗੀ ਦੇ ਤੋੜ ਸੁੱਟੇ। ਉਹਨਾਂ ਦੇ ਜਿਹੜੇ ਵੱਡੇ ਗਨਰ ਸੀ, ਤੋਪਚੀ ਸੀ, ਉਹਨਾਂ 'ਚ ਇੱਕ ਮੇਵਾ ਸਿੰਘ ਔਰ ਇੱਕ ਮਾਖੇ ਖਾਂ। ਔਰ ਉਸ ਸਾਰੇ ਪੀਰੀਅਡ 'ਚ ਅਸੀਂ ਲਾਹੌਰ ਦਰਬਾਰ 'ਚ ਡੋਗਰਿਆਂ ਦੀ ਗਦਾਰੀ ਦੇਖਦੇ ਹਾਂ। ਜੰਮੂ ਦੇ ਰਾਜਪੂਤ ਡੋਗਰੇ ਧਿਆਨ ਸਿੰਘ, ਗੁਲਾਬ ਸਿੰਘ, ਸੁਚੇਤ ਸਿੰਘ, यूपी ਦੇ ਮਿਸਰ ਲਾਲ ਸਿੰਘ, ਤੇਜ ਸਿੰਘ ਦੀ ਗਦਾਰੀ ਦੇਖਦੇ ਆ, यूपी ਦੇ ਬਾਹਮਣ। ਲੇਕਿਨ ਇੱਕ ਵੀ ਮੁਸਲਮਾਨ ਐਸਾ ਨਹੀਂ, ਉਹ ਫੌਜ 'ਚ ਹੋਏ, ਸਿਵਲੀਅਨ ਜਾਂ ਲਾਹੌਰ ਦਰਬਾਰ 'ਚ ਹੋਏ, ਜਿਹਨੇ ਸਿੱਖ ਦਰਬਾਰ ਨੂੰ ਬਿਟਰੇ ਕੀਤਾ ਹੋਏ ਜਾਂ ਅੰਗਰੇਜ਼ਾਂ ਦੀ ਕਿਸੇ ਉਹ ਸਾਜ਼ਿਸ਼ ਦਾ ਹਿੱਸਾ ਬਣਿਆ ਹੋਏ। ਸੋ ਇਹ ਰਾਜ ਭਾਗ ਹੁੰਦੇ ਨੇ। ਔਰ ਜਿਸ ਨੂੰ ਇਹ ਦੁਨੀਆ ਦੇ ਵਿੱਚ ਢੰਡੋਰਾ ਦੇ ਰਹੇ ਨੇ, ਲਾਰਜੈਸਟ ਡੈਮੋਕ੍ਰੇਸੀ ਔਨ ਦਿਸ ਪਲੈਨਟ, ਉਸ ਦੇ ਵਿੱਚ ਆਪਣੇ ਕਾਨੂੰਨ ਦੀਆਂ ਹੀ ਕਿਵੇਂ ਧੱਜੀਆਂ ਉਡਾਈਆਂ ਇਹਨਾਂ ਨੇ। 100 ਤੋਂ ਜ਼ਿਆਦਾ ਅਮੈਂਡਮੈਂਟਸ ਦੇ ਨਾਂ ਥੱਲੇ ਕਨਸਟੀਟਿਊਸ਼ਨ ਨੂੰ ਕੀ ਬਣਾਇਆ ਹੋਇਆ। ਲੇਕਿਨ ਇਹਦੇ ਬਾਵਜੂਦ ਜਿਹੜਾ ਕਨਸਟੀਟਿਊਸ਼ਨ ਹੈ ਜਿਹਦੇ ਥੱਲੇ ਜੁਡੀਸ਼ਰੀ ਕੰਮ ਕਰਦੀ ਹੈ, ਉਹ ਜੇ ਉਹਨਾਂ ਨੇ ਸਜ਼ਾਵਾਂ ਦਿੱਤੀਆਂ, ਈਵਨ ਉਹਨਾਂ 'ਚੋਂ ਵੀ ਬਹੁਤ ਸਾਰੀਆਂ ਜਿਹੜੀਆਂ ਨੇ ਉਹ ਪੱਖਪਾਤੀ ਸਜ਼ਾਵਾਂ ਨੇ, ਲੇਕਿਨ ਉਹਨਾਂ ਨੇ ਆਪਣੀਆਂ ਟਰਮਸ ਪੂਰੀਆਂ ਕਰ ਲਈਆਂ ਕਿ ਭਾਈ ਹੁਣ 25-25, 30-30 ਸਾਲ ਜਿਹੜੇ ਨੇ ਉਹਨਾਂ ਨੂੰ ਜੇਲ੍ਹ ਦੇ ਵਿੱਚ ਹੋ ਗਏ ਨੇ, ਪਰ ਜਵਾਨੀ 'ਚੋਂ ਜੇਲ੍ਹਾਂ 'ਚ ਗਏ, ਬੁਢਾਪੇ ਦੀ ਦਹਲੀਜ਼ ਤੇ ਆ ਕੇ ਖੜੇ ਨੇ, ਲੇਕਿਨ ਉਹਨਾਂ ਨੂੰ ਉਹ ਰਿਹਾ ਕਰਨ ਨੂੰ ਤਿਆਰ ਨਹੀਂ ਨੇ। ਔਰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਦੀ ਅਸੀਂ ਗੱਲ ਕੀਤੀ ਹੈ ਕੱਲ ਵੀ ਡੀਟੇਲ 'ਚ। ਸੋ ਵੀਰ ਸੰਗਰਾਮ ਸਿੰਘ ਬਿਲਕੁਲ ਉਹਨਾਂ ਨੇ ਠੀਕ ਕਿਹਾ ਕਿ ਭਾਈ ਅਸੀਂ ਤਾਂ ਉਹਨਾਂ ਯੋਧਿਆਂ ਦੇ ਦੇਣਦਾਰ ਹੈ ਜਿਨ੍ਹਾਂ ਨੇ ਆਪਣਾ ਖੂਨ ਦਿੱਤਾ,
ਆਪਣੀਆਂ ਜਾਨਾਂ ਦੇ ਨਜ਼ਰਾਨੇ ਪੇਸ਼ ਕੀਤੇ ਕੌਮੀ ਗੈਰਤ ਅਣਖ ਲਈ, ਕੌਮੀ ਘਰ ਲਈ, ਔਰ ਜਿਹੜੇ ਅੱਜ ਵੀ ਉਸ ਦੇ ਲਈ ਬੁਲੰਦੀ ਦੇ ਨਾਲ ਖਲੋਤੇ ਨੇ। ਔਰ ਕੌਮ ਦਾ ਮੈਂ ਸਮਝਦਾ ਵੀ ਜਿਵੇਂ ਮੈਂ ਹੋਰ ਵੀ ਮੀਡੀਆ ਰਿਪੋਰਟਾਂ ਚੰਡੀਗੜ੍ਹ ਇਨਸਾਫ ਮਾਰਚ ਦੇ ਹਵਾਲੇ ਨਾਲ ਦੇਖ ਰਿਹਾ ਸੀ, ਉਹਨਾਂ ਨੇ ਕਿਹਾ ਕਿ ਭਾਈ ਉੱਥੇ ਕੋਈ ਲੀਡਰ ਨਹੀਂ ਹੈ ਜੀ, ਸਿੱਖ ਸੰਗਤਾਂ ਆਪ ਮੁਹਾਰੇ ਆ ਰਹੀਆਂ। ਉਹਨਾਂ ਨੇ ਕਿਹਾ ਜਿਵੇਂ ਕਿਸਾਨ ਮੂਵਮੈਂਟ ਦੇ ਵੇਲੇ ਲੀਡਰ ਕੋਈ ਨਹੀਂ ਸੀ, ਕੌਮ ਸੀ, ਉਹਨਾਂ ਨੂੰ ਸੀ ਕਿ ਭਾਈ ਅਸੀਂ ਖਲੋਣਾ, ਆਪ ਮੁਹਾਰੇ ਸੰਗਤਾਂ ਦਾ ਵੈਂਡ ਸੀ। ਇਵੇਂ ਹੀ ਜੋ ਕੁਝ 26 ਜਨਵਰੀ ਨੂੰ ਚੰਡੀਗੜ੍ਹ ਦੀਆਂ ਸੜਕਾਂ ਤੇ ਹੋਇਆ, ਪਤਾ ਹੀ ਨਹੀਂ ਸੀ ਕਿ ਕਿੱਥੋਂ ਕਿੱਥੋਂ ਲੋਕ ਆਏ, ਕਿਉਂਕਿ ਕੌਮ ਮਹਿਸੂਸ ਕਰਦੀ ਹੈ ਕਿ ਭਾਈ ਇਹ ਸਾਡੇ ਹੀਰੋ ਨੇ ਔਰ ਇਹਨਾਂ ਨੂੰ ਜਿਹੜਾ ਇਹ ਰੋਲਿਆ ਜਾ ਰਿਹਾ ਹੈ। ਔਰ ਜੇ ਇਹੀ ਜਜ਼ਬਾ, ਇਹੀ ਸਪਿਰਿਟ ਜਿਹੜੀ ਉੱਥੇ ਅਸੀਂ ਦੇਖ ਰਹੇ ਹਾਂ, ਬਾਹਰ ਵੀ 26 ਜਨਵਰੀ ਦੇ ਹਵਾਲੇ ਨਾਲ ਅਸੀਂ ਕੱਲ ਵੇਰਵੇ ਨਾਲ ਗੱਲ ਕੀਤੀ, ਸਾਡੇ ਦਰਸ਼ਕਾਂ ਵੱਲੋਂ ਪ੍ਰੋਗਰਾਮ ਨੂੰ ਬਹੁਤ ਪਸੰਦ ਕੀਤਾ ਗਿਆ। ਹਾਲਾਂਕਿ ਸਾਡਾ ਬਰਡ ਆਈ ਵਿਊ ਸੀ, ਅਸੀਂ ਬਹੁਤ ਸਾਰੇ ਯੂਰਪ ਦੇ ਵਿੱਚ ਲੰਡਨ, ਫਰੈਂਕਫਰਟ ਜਾਂ ਹੋਰ ਥਾਵਾਂ ਦੇ ਉੱਤੇ ਜਿਹੜੇ ਪ੍ਰੋਟੈਸਟੋ ਕਵਰ ਨਹੀਂ ਕੀਤੇ, ਲੇਕਿਨ ਜਿੰਨੀ ਜਾਣਕਾਰੀ ਸਾਡੇ ਕੋਲ ਸੀ ਔਰ ਉਸ ਤੋਂ ਅਸੀਂ ਇਹ ਜ਼ਰੂਰ ਕਹਿ ਸਕਦੇ ਹਾਂ ਕਿ ਇਸ ਵੇਲੇ ਦੁਨੀਆ ਭਰ ਦੇ ਵਿੱਚ ਇੱਕ ਅਵੇਕਨਿੰਗ ਹੈ, ਇੱਕ ਪੂਰੇ ਤੌਰ ਦੇ ਉੱਤੇ ਜਾਗਰੂਕਤਾ ਹੈ। ਤੇ ਇੱਥੇ ਹੀ ਮੈਂ ਇਹ ਵੀ ਦੱਸਦੇ ਹਾਂ ਕਿ ਇਹ ਸਾਰੇ 'ਚ ਦੁੱਖ ਦੀ ਖਬਰ ਹੈ ਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜਰਮਨੀ ਦੇ ਪ੍ਰਧਾਨ ਵੀਰ ਸੋਹਣ ਸਿੰਘ ਕੰਗ, ਕਿਉਂਕਿ ਅਸੀਂ ਜਦੋਂ ਇਹ ਸਾਰੇ ਦੌਰ ਦੇ ਵਿੱਚ ਦੇਖਦੇ ਹਾਂ, ਉੱਥੋਂ ਦੀ ਅਸੀਂ ਗੱਲ ਕੀਤੀ, ਜੇਲ੍ਹਾਂ 'ਚ ਬੰਦ ਨੇ ਔਰ ਕਿਵੇਂ, ਤੇ ਜਿਹੜੇ ਜਲਾਵਤਨੀ 'ਚ ਨੇ, ਹੁਣ ਵੀਰ ਸੋਹਣ ਸਿੰਘ ਕੰਗ ਵੀ ਲਗਭਗ 30 ਵਰ੍ਹੇ ਪਹਿਲਾਂ ਇਹੀ ਕੌਮੀ ਘਰ ਦੀ ਪ੍ਰਾਪਤੀ ਦੇ ਲਈ ਉੱਥੇ ਵੀ ਉਹਨਾਂ ਦੀਆਂ ਸੇਵਾਵਾਂ ਸੀ। ਉਹਨਾਂ ਨੇ ਮੁਲਕ ਛੱਡਿਆ, ਜਰਮਨੀ 'ਚ ਆਏ, ਅੱਡ-ਅੱਡ ਅੰਦਾਜ਼ ਦੇ ਵਿੱਚ ਔਰ ਬਹੁਤ ਅੱਛੇ ਬੁਲਾਰੇ ਸਟੇਜ ਦੇ ਉੱਤੇ ਵੀ ਉਹਨਾਂ ਨੇ ਜਿਹੜਾ ਉਹਨਾਂ ਦੀ ਬਹੁਤ ਅੱਛੀ ਜਿਹੜੀ ਹੈ ਪ੍ਰੈਜੈਂਟੇਸ਼ਨ ਹੁੰਦੀ ਸੀ। ਔਰ ਸਿੱਕੇਬੰਦ ਇਨਸਾਨ ਜਿਨ੍ਹਾਂ ਨੂੰ ਕੋਈ ਇਹ ਗਰਜ਼ ਨਹੀਂ ਹੁੰਦੀ ਕਿ ਉਹਨਾਂ ਨੇ ਇੱਕ ਜਿਸ ਧਿਰ ਦੇ ਨਾਲ ਲੱਗੇ ਨੇ ਕੋਈ ਉਹਦੇ ਝੰਡਾ ਬਰਦਾਰ ਹੀ ਨੇ, ਉਹ ਪੰਥ, ਔਰ ਉਹਨਾਂ ਨੂੰ ਜੋ ਲੱਗਦਾ ਹੁੰਦਾ ਹੈ ਕਿ ਫਿਰ ਦਰਸ਼ਕ ਉਹਨਾਂ ਦੀ ਤਸਵੀਰ ਦੇਖ ਸਕਦੇ ਨੇ। ਔਰ ਅੱਜ ਹੀ ਦੁਪਹਿਰੇ ਵੀਰ ਮਨਵੀਰ ਸਿੰਘ ਹੋਰਾਂ ਦੀ ਮੌਂਟਰੀਆਲ ਤੋਂ ਕਾਲ ਸੀ, ਬੜੇ ਭਰੇ ਦਿਲ ਦੇ ਨਾਲ ਉਹਨਾਂ ਨੇ ਦੱਸਿਆ ਕਿ ਸਰ ਸੋਹਣ ਸਿੰਘ ਕੰਗ ਜਿਹੜੇ ਨੇ ਉਹ ਸਾਨੂੰ ਵਿਛੋੜਾ ਦੇ ਗਏ ਨੇ, ਕਿਉਂਕਿ ਪਿਛਲੇ ਦਿਨਾਂ 'ਚ ਹੀ ਜਦੋਂ ਭਾਈ ਪਰਮਜੀਤ ਸਿੰਘ ਪੰਜਵੜ, ਉਹਨਾਂ ਦੀ ਸਿੰਘਣੀ ਸਾਹਿਬਾਂ ਬੀਬੀ ਪਰਮਜੀਤ ਕੌਰ, ਉਹਨਾਂ ਨੇ ਚੜ੍ਹਾਈ ਕੀਤੀ, ਉਹ ਜਰਮਨੀ 'ਚ ਹੀ ਰਹਿੰਦੇ ਸੀ ਤੇ ਉਹਨਾਂ ਦੇ ਵੀ ਸਾਰੇ ਪ੍ਰਬੰਧਾਂ ਦੇ ਵਿੱਚ ਔਰ ਉਹ ਸਾਰੇ ਦੇ ਵਿੱਚ ਉਹਨਾਂ ਦਾ ਵੱਡਾ ਰੋਲ ਸੀ ਵੀਰ ਸੋਹਣ ਸਿੰਘ ਕੰਗ ਦਾ। ਔਰ ਮਨਵੀਰ ਸਿੰਘ ਹੋਰੀ ਚੇਚਾ ਫਲਾਈ ਕਰਕੇ ਗਏ ਕੈਨੇਡਾ ਤੋਂ, ਉਹਨਾਂ ਦੇ ਕੋਲ ਹੀ ਰੁਕੇ। ਸੋ ਅਸੀਂ ਸਮਝਦੇ ਹਾਂ ਕਿ ਇਹ ਜਿਹੜੇ ਜਲਾਵਤਨੀ 'ਚ ਤੁਰ ਜਾਂਦੇ ਨੇ, ਤਾਂਗ ਤਾਂ ਇਹੀ ਹੈ ਕਿ ਭਾਈ ਅਸੀਂ ਆਪਣਾ ਮੁਲਕ ਹਾਸਲ ਕਰਨਾ ਹੈ। ਉਹ ਉਹਨਾਂ ਦੇ ਸੁਪਨੇ ਵੀ ਇਹ ਹੁੰਦੇ ਨੇ, ਉਹਨਾਂ ਦੀ ਜ਼ਿੰਦਗੀ ਵੀ ਇਸ ਪਾਸੇ ਸਮਰਪਿਤ ਹੁੰਦੀ ਹੈ। ਔਰ ਅਸੀਂ ਇਹ ਅਰਦਾਸ ਕਰਦੇ ਹਾਂ ਗੁਰੂ ਚਰਨਾਂ 'ਚ ਕਿ ਗੁਰੂ ਉਹਨਾਂ ਦੀ ਰੂਹ ਨੂੰ ਆਪਣੇ ਚਰਨਾਂ 'ਚ ਨਿਵਾਸ ਦੇਣ, ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ। ਔਰ ਮੈਂ ਦੇਖ ਰਿਹਾ ਸੀ ਸੋਸ਼ਲ ਮੀਡੀਆ ਤੇ ਲਗਭਗ ਯੂਰਪ ਦੀਆਂ ਔਰ ਸਾਰੀਆਂ ਹੀ ਤਰ੍ਹਾਂ ਨੇ ਉਹਨਾਂ ਨੂੰ ਬੜੇ ਚੰਗੇ ਲਫ਼ਜ਼ਾਂ ਦੇ ਵਿੱਚ ਯਾਦ ਕੀਤਾ, ਜਿਸ ਤੋਂ ਇਹ ਅੰਦਾਜ਼ਾ ਹੁੰਦਾ ਹੈ ਕਿ ਸੇਵਾ ਜਦੋਂ ਤੁਸੀਂ ਨਿਸ਼ਕਾਮ ਰੂਪ ਦੇ ਵਿੱਚ ਤੁਰਦੇ ਹੋ ਤੇ ਜ਼ਾਹਰ ਹੈ ਉਸ ਨਿਸ਼ਕਾਮ ਸੇਵਾ ਦੀ ਖੁਸ਼ਬੂ ਹਰ ਕੋਈ ਮਹਿਸੂਸ ਕਰਦਾ। ਇੱਥੇ ਅਸੀਂ ਨਾਲ ਲੱਗਦਾ ਮੈਂ ਇਹ ਵੀ ਅਨਾਉਂਸ ਕਰਦੇ ਹਾਂ ਕਿ ਵੀ ਸਾਨੂੰ ਵੀਰ ਓਂਕਾਰ ਸਿੰਘ ਸਭਾ ਜਿਹੜੇ ਸਾਡੇ ਪੁਰਾਣੇ ਵਿਊਅਰ ਨੇ TV 84 ਦੇ ਦੁਬਈ 'ਚ ਰਹੇ, ਉਦੋਂ ਵੀ ਉਹਨਾਂ ਦੀਆਂ ਲਿਖਤਾਂ ਆਉਂਦੀਆਂ ਹੁੰਦੀਆਂ ਸੀ। ਹੁਣ ਉਹ ਕੈਲਗਰੀ 'ਚ ਨੇ ਔਰ ਵਾਰਸ ਪੰਜਾਬ ਦੇ ਜਥੇਬੰਦੀ ਦੇ ਸੇਵਾਦਾਰ ਨੇ ਕੈਲਗਰੀ 'ਚ। ਉਹਨਾਂ ਨੇ ਸਾਨੂੰ ਇੱਕ ਪੋਸਟਰ ਵੀ ਭੇਜਿਆ ਕਿ ਔਰ ਉਹਦੇ 'ਚ ਉਹਨਾਂ ਨੇ ਫਿਰ ਆਪਣੀ ਲਿਖਤ ਵੀ ਭੇਜੀ ਕਿ ਅਸੀਂ ਜਿਹੜਾ ਹੈ ਉਹਨਾਂ ਦੇ ਵਾਰਸ ਪੰਜਾਬ ਦੇ ਜਥੇਬੰਦੀ ਦੇ ਉਦੇਸ਼ਾਂ ਤੇ ਪੂਰੇ ਕੈਨੇਡਾ ਭਰ 'ਚ ਬਾਈ ਦੀਪ ਸਿੰਘ ਸਿੱਧੂ ਦੀ ਯਾਦ 'ਚ ਅਖੰਡ ਪਾਠ ਸਾਹਿਬ ਤੇ ਸਹਿਜ ਪਾਠ ਕਰਵਾ ਰਹੇ ਤੇ ਤੁਸੀਂ ਆਪਣੇ ਚੈਨਲ ਤੇ ਨਿਊਜ਼ ਪਾ ਦਿਓ ਔਰ ਅਸੀਂ ਦਰਸ਼ਕ ਉਸ ਨੂੰ ਦੇਖ ਵੀ ਸਕਦੇ ਨੇ। ਔਰ ਬੇਸ਼ੱਕ ਥੋੜਾ 15-20 ਸੈਕਿੰਡ ਰਹਿਣ ਦਿਓ ਸਕਰੀਨ ਤੇ ਤਾਂ ਕਿ ਅੰਦਾਜ਼ਾ ਹੋਏ ਕਿ ਭਾਈ ਕਿੱਥੇ ਕਿੱਥੇ ਉਹਨਾਂ ਦੇ ਪ੍ਰੋਗਰਾਮ ਨੇ। ਹਾਲਾਂ ਮੈਂ ਜਿਹੜੇ ਦਰਸ਼ਕ ਨਹੀਂ ਵੀ ਇਸ ਨੂੰ ਦੇਖ ਪਾ ਰਹੇ ਹੋਣਗੇ ਉਹਨਾਂ ਦੇ ਗਿਆਨ ਲਈ ਮੈਂ ਦੱਸ ਰਿਹਾ ਕਿ ਉਹਨਾਂ ਨੇ ਕੈਨੇਡਾ ਦੇ ਜਿਹੜੇ ਪ੍ਰੋਗਰਾਮ ਉਲੀਕੇ ਨੇ ਔਰ ਖ਼ਾਸ ਤੌਰ ਤੇ ਜਿਵੇਂ ਪੰਜਾਬ 'ਚ ਵਾਰਸ ਪੰਜਾਬ ਦੇ ਜਥੇਬੰਦੀ ਵੱਲੋਂ
ਪਹਿਲਾਂ ਖਾਲਸਾ ਵਹੀਰ ਔਰ ਅੰਮ੍ਰਿਤ ਸੰਚਾਰ ਉਹ ਉਹਦਾ ਜ਼ਰੂਰੀ ਪ੍ਰੋਗਰਾਮ ਹੈ। ਔਰ ਇਵੇਂ ਹੀ ਇਹਨਾਂ ਦੇ ਪ੍ਰੋਗਰਾਮ ਜਿਹੜੇ ਵੈਨਕੂਵਰ, ਕੈਲਗਰੀ, ਐਡਮਿੰਟਨ, ਵਿਨੀਪੈਗ, ਟੋਰਾਂਟੋ, ਮੌਂਟਰੀਆਲ, ਇਹ ਆਲਮੋਸਟ 6 ਸ਼ਹਿਰਾਂ 'ਚ ਨੇ। ਡੇਟਾ ਅੱਡ ਨੇ ਔਰ ਉਹਨਾਂ ਸਾਰਿਆਂ ਦੇ ਵਿੱਚ ਹੀ ਇਹਨਾਂ ਪ੍ਰੋਗਰਾਮਾਂ ਦੇ ਨਾਲ ਜਿੱਥੇ ਇਹ ਉਹਨਾਂ ਦੀ ਯਾਦ ਨੂੰ ਸਮਰਪਿਤ ਪ੍ਰੋਗਰਾਮ ਹੋਣਗੇ, ਨਾਲ ਦੀ ਨਾਲ ਅੰਮ੍ਰਿਤ ਸੰਚਾਰ ਵੀ ਹੋਏਗਾ। ਸੋ ਅਸੀਂ ਵੀਰ ਓਂਕਾਰ ਸਿੰਘ ਜੀ ਦਾ ਵੀ ਸ਼ੁਕਰੀਆ ਅਦਾ ਕਰਦੇ ਹਾਂ ਕਿ ਭਾਈ ਉਹ ਦੁਬਈ 'ਚ ਬੈਠੇ ਵੀ ਐਕਟਿਵ ਸੀ ਔਰ ਹੁਣ ਵੀ ਉਹ ਆਪਣਾ ਯੋਗਦਾਨ ਜਿਹੜਾ ਪਾ ਰਹੇ ਨੇ। ਅੱਜ ਦੀ ਗੱਲ ਇਸ ਲਈ ਵੀ ਜਦੋਂ ਅਸੀਂ ਕਿਸੇ ਦੀ ਪੀੜ ਦੀ ਗੱਲ ਕਰਦੇ ਹਾਂ, ਅਸਲ ਦੇ ਵਿੱਚ ਅਸੀਂ ਆਪਣੀ ਪੀੜ ਨੂੰ ਵੀ ਉਜਾਗਰ ਕਰ ਰਹੇ ਹੁੰਦੇ ਹਾਂ। ਔਰ ਲਫ਼ਜ਼ ਹੋਲੋਕਾਸਟ ਬੇਸ਼ੱਕ ਇਹ ਇਸ ਦੇ ਉੱਤੇ ਐਕਸਕਲੂਸਿਵਲੀ ਸਾਡੀ ਯਹੂਦੀ ਕੌਮ ਆਪਣਾ ਅਜ਼ਾਰੇਦਾਰੀ ਸਮਝਦੀ ਹੈ, ਕਿਉਂਕਿ ਉਹ ਜੇ ਕੋਈ ਹੋਰ ਹੋਲੋਕਾਸਟ ਇਸਤੇਮਾਲ ਕਰੇ ਤਾਂ ਉਹਨਾਂ ਨੂੰ ਪਸੰਦ ਨਹੀਂ ਹੁੰਦਾ। ਪਰ ਹੁਣ ਤਾਂ ਗੱਲ ਤਾਂ ਨਾ ਕੀ ਹੈ ਉਹਦਾ ਇਹ ਮੈਟਰ ਨਹੀਂ ਕਰਦਾ, ਗੱਲ ਤਾਂ ਉਹ ਐਥਨਿਕ ਕਲੀਨਜ਼ਿੰਗ ਹੈ, ਉਹ ਜੈਨੋਸਾਈਡ ਹੈ, ਉਹ ਕੋਈ ਹੋਰ ਲਫ਼ਜ਼ ਹੈ। ਅਸੀਂ ਤਾਂ ਖੁਦ ਆਪਣੀ ਜ਼ਬਾਨ ਦੇ ਵਿੱਚ ਲਫ਼ਜ਼ ਘੱਲੂਘਾਰਾ ਹੈ 18ਵੀਂ ਸਦੀ ਦੇ ਵਿੱਚ ਘੜਿਆ। ਇਹ ਉਹੀ ਹੈ ਜਿੱਥੇ ਕਿ ਕਿਸੇ ਦਾ ਵੀ ਜਿਹੜੀ ਵੀ ਕੋਈ ਮੁਕਾਮੀ ਤਾਕਤ ਹੈ ਜਾਂ ਕੋਈ ਹਕੂਮਤ ਹੈ ਜਾਂ ਕੋਈ ਸਿਸਟਮ ਹੈ, ਉਹ ਮਿਥਲੇ ਕਿ ਕਿਸੇ ਨਸਲ ਨੂੰ, ਕਿਸੇ ਕੌਮ ਨੂੰ, ਕਿਸੇ ਮਜ਼ਹਬ ਨੂੰ ਲੌਕ ਸਟਾਕ ਐਂਡ ਬੈਰਲ ਡਿਸਟਰੋਏ ਕਰਨਾ ਔਰ ਉਹਦੀਆਂ ਨੀਤੀਆਂ ਜਿਹੜੀਆਂ ਨੇ ਉਹ ਸਿੱਧੇ ਤੌਰ ਤੇ ਸਾਧਤ ਹੋਣ। ਉਹਦੇ 'ਚ ਨਾ ਬੱਚਾ ਦੇਖਿਆ ਜਾਏ, ਨਾ ਬੁੱਢਾ ਦੇਖਿਆ ਜਾਏ, ਨਾ ਔਰਤ ਦੇਖੀ ਜਾਏ, ਜੋ ਵੀ ਹੈ ਇਨਡਿਸਕ੍ਰਿਮੀਨੇਟ ਪਾਲਿਸੀਜ਼ ਔਰ ਇਨਡਿਸਕ੍ਰਿਮੀਨੇਟ ਕਿਲਿੰਗਸ। ਉਹ ਜੰਗ ਦੇ ਮੈਦਾਨ 'ਚ ਵੀ ਜਦੋਂ ਔਰਤਾਂ, ਬੱਚੇ, ਬਜ਼ੁਰਗ ਮਾਰੇ ਜਾਂਦੇ ਨੇ, ਜਿਵੇਂ ਅਸੀਂ ਜਦੋਂ ਆਪਣੇ ਵੱਡੇ ਘੱਲੂਘਾਰੇ ਦੀ ਗੱਲ ਕਰਦੇ ਕਿ ਇੱਕ ਦਿਨ ਦੇ ਵਿੱਚ 40 ਤੋਂ 50,000 ਸਿੱਖ ਜਿਹੜੇ ਨੇ ਉਹ ਮਾਰੇ ਜਾਂਦੇ ਨੇ, ਵੱਡੀ ਗਿਣਤੀ ਉਹਨਾਂ ਦੇ ਵਿੱਚ ਔਰਤਾਂ, ਬੱਚਿਆਂ ਔਰ ਬਜ਼ੁਰਗਾਂ ਦੀ ਸੀ। ਔਰ ਇਸੇ ਤਰ੍ਹਾਂ ਜਦੋਂ ਅਸੀਂ ਮੌਜੂਦਾ ਦੌਰ ਦੇ ਵਿੱਚ ਜੂਨ 84, ਨਵੰਬਰ 84 ਦੇ ਘੱਲੂਘਾਰੇ ਦੀ ਗੱਲ ਕਰਦੇ ਤੇ ਜ਼ਾਹਰ ਹੈ ਕਿ ਭਾਈ ਕਿਵੇਂ ਛੋਟੇ ਛੋਟੇ ਬੱਚੇ 2-2 ਮਹੀਨੇ ਦੇ, ਬਜ਼ੁਰਗ ਮਾਤਾਵਾਂ 80-80 ਸਾਲ ਦੀਆਂ, ਕਿਵੇਂ ਉਹਨਾਂ ਨੂੰ ਜੂਨ 84 'ਚ ਦਰਬਾਰ ਸਾਹਿਬ ਔਰ ਤਰਨਤਾਰਨ ਸਾਹਿਬ, ਮੁਕਤਸਰ ਸਾਹਿਬ, ਦੁੱਖ ਨਿਵਾਰਨ ਸਾਹਿਬ ਔਰ ਹੋਰ ਥਾਵਾਂ ਤੇ ਮਾਰਿਆ ਗਿਆ। ਔਰ ਨਵੰਬਰ 84 ਤਾਂ ਅਸੀਂ ਦੇਖਦੇ ਹਾਂ ਕਿ ਕਿਵੇਂ ਉਹ ਹਰ ਮੇਲ ਨੂੰ ਉਹਨਾਂ ਨੇ ਗਲ 'ਚ ਟਾਇਰ ਪਾ ਕੇ ਮਾਰਿਆ, ਬੱਚਿਆਂ ਨੂੰ ਗੈਸ ਦੇ ਉੱਤੇ ਰੋਸਟ ਕੀਤਾ, ਬੀਬੀਆਂ ਦੇ ਨਾਲ ਜਿਹੜਾ ਉਹ ਸਮੂਹਕ ਜਬਰ ਜਨਾਹ ਕੀਤਾ। ਹੁਣ ਇਹ ਔਰ ਲਗਾਤਾਰਤਾ ਦੇ ਨਾਲ ਇਹ ਤਾਂ ਸਾਡੀ ਕਹਾਣੀ ਹੈ। ਪਰ ਪਹਿਲਾਂ ਮੈਂ ਇਹ ਗੱਲ ਕਰ ਲਾਂ ਕਿ ਵੀ ਅੱਜ ਅਸੀਂ ਇੰਟਰਨੈਸ਼ਨਲ ਹੋਲੋਕਾਸਟ ਰਿਮੈਂਬਰੈਂਸ ਡੇ, ਇਹ ਲਫ਼ਜ਼ ਮੇਰਾ ਨਹੀਂ ਹੈ, ਯੂਨਾਈਟਿਡ ਨੇਸ਼ਨਸ ਜਨਰਲ ਅਸੈਂਬਲੀ ਨੇ 1 ਨਵੰਬਰ 2005 ਨੂੰ ਇਸ ਦਿਨ ਨੂੰ, ਅੱਜ ਦੇ ਦਿਨ ਨੂੰ, 27 ਜਨਵਰੀ ਦੇ ਦਿਨ ਨੂੰ ਇੰਟਰਨੈਸ਼ਨਲ ਹੋਲੋਕਾਸਟ ਰਿਮੈਂਬਰੈਂਸ ਡੇ ਦੇ ਤੌਰ ਤੇ ਡਿਕਲੇਅਰ ਕੀਤਾ ਸੀ। ਔਰ ਇਹ ਸਿਰਫ ਜਿਹੜਾ ਈਵਨ UN ਜਨਰਲ ਅਸੈਂਬਲੀ ਦਾ ਰੈਜ਼ੋਲੂਸ਼ਨ ਵੀ ਸੀ, ਇਹ ਸਿਰਫ 6 ਮਿਲੀਅਨ ਯਹੂਦੀਆਂ ਨੂੰ ਜਿਹੜੇ ਕਿ ਆਲਮੋਸਟ 12 ਸਾਲ ਦੇ ਪੀਰੀਅਡ ਦੇ ਵਿੱਚ, ਇਹ ਟਾਈਮ ਲਾਈਨ ਜਿਹੜੀ ਆ 1933 ਤੋਂ 1945 ਤੱਕ, ਹਾਲਾਂਕਿ ਨੀਤੀਆਂ ਤਾਂ 1920ਵਿਆਂ ਦੇ ਅਖੀਰ 'ਚ ਬਣਨੀਆਂ ਸ਼ੁਰੂ ਹੋ ਗਈਆਂ, 30-31 ਦੇ ਵਿੱਚ ਵੀ ਸ਼ੁਰੂ ਹੋ ਗਿਆ ਸੀ ਕੰਮ। ਔਰ ਜਦੋਂ ਅਸੀਂ ਦੇਖਦੇ ਹਾਂ ਕਿ ਉੱਥੇ ਕਿਵੇਂ ਜਿਹੜਾ ਉਹ ਮਾਰਕ ਕਰਨਾ, ਮੈਡੀਕਲ ਟੈਸਟ ਕੇ ਪ੍ਰੂਵ ਕਰਨਾ ਕਿ ਸਿਰਫ ਗੋਰੀ ਰੇਸ ਜਿਹੜੀ ਹੈ ਹੀ ਸੁਪੀਰੀਅਰ ਰੇਸ ਹੈ, ਪਰ ਜਦੋਂ ਕਿ ਡੈਲੀਬਰੇਟ ਓਪਨ ਕਿਲਿੰਗਸ ਦਾ ਦੌਰ ਸ਼ੁਰੂ ਹੁੰਦਾ ਉਹ ਸਾਲ 1933 ਦਾ ਮੰਨਿਆ ਜਾਂਦਾ ਹੈ। ਸੋ 12 ਸਾਲ ਦੇ ਇਸ ਪੀਰੀਅਡ ਦੇ ਵਿੱਚ ਇਕੱਲਾ ਇਹੀ ਨਹੀਂ ਕਿ ਜਰਮਨ ਦੇ ਵਿੱਚ ਯਹੂਦੀਆਂ, ਜਿਪਸੀਆਂ, ਰੋਮਨ ਕੈਥੋਲਿਕਸ, ਹੋਮੋਸੈਕਸ਼ੂਅਲਸ, ਸਿਵਲ ਲਿਬਰਟੇਰੀਅਨਸ, ਇਹਨਾਂ ਔਰ ਹੋਰ ਵੀ ਜਿਹੜੇ ਪੋਲੀਟੀਕਲ ਡਿਸੀਡੈਂਟਸ ਜਿਹੜੇ ਸਹਿਮਤ ਨਹੀਂ ਸੀ, ਉਹਨਾਂ ਦੀ ਨਸਲਕੁਸ਼ੀ ਹੋਈ। ਪਰ ਜਦੋਂ ਜਿਉਂ-ਜਿਉਂ ਫਿਰ ਜਰਮਨ ਫੌਜਾਂ ਨੇ ਜਿਹੜਾ ਬਾਅਦ ਦੇ ਵਿੱਚ ਈਸਟ ਯੂਰਪ ਬਣਿਆ, ਜਿਨ੍ਹਾਂ ਦੇ ਵਿੱਚ ਪੋਲੈਂਡ, ਚੈਕੋਸਲੋਵਾਕੀਆ, ਹੰਗਰੀ, ਰੋਮਾਨੀਆ, ਇਹ ਸਰਬੀਆ ਵਾਲੇ ਸਾਰੇ ਏਰੀਏ, ਫਰਾਂਸ ਜਿਹੜਾ ਆਕੂਪਾਈ ਕੀਤਾ ਯਹੂਦੀਆਂ ਨੇ, ਉੱਥੋਂ ਦੀ ਜਿਹੜੀ ਲੋਕਲ ਰੇਸਿਸਟ ਲੋਕ ਸੀ ਜਿਹੜੇ ਪਹਿਲਾਂ ਹੀ ਉਹਨਾਂ ਦੇ ਆਪਣੇ ਬਾਇਸ ਸੀ, ਉਹਨਾਂ ਨੇ ਵੀ ਉਹਨਾਂ ਨੂੰ ਜੁਆਇਨ ਕੀਤਾ ਨਾਜ਼ੀਆਂ ਨੂੰ। ਔਰ ਇਸ ਤਰੀਕੇ ਦੇ ਨਾਲ ਜਿਹੜਾ ਹੈ ਬਹੁਤ ਬੁਰੀ ਤਰੀਕੇ ਦੇ ਨਾਲ ਯਹੂਦੀਆਂ ਨੂੰ, ਔਰ ਫਾਈਨਲੀ ਕਿਉਂਕਿ ਇਹ ਡੇ ਜਿਹੜਾ ਚੁਣਿਆ ਇਸ ਲਈ ਗਿਆ ਕਿਉਂਕਿ ਠੀਕ ਅੱਜ ਦੇ ਦਿਨ ਹੀ 1945 'ਚ ਰੂਸ ਦੀ ਰੈੱਡ ਆਰਮੀ ਨੇ ਆਸਟਵਿਚ
ਕੰਸੈਂਟਰੇਸ਼ਨ ਕੈਂਪ, ਜਿੱਥੇ ਟ੍ਰੇਨਾਂ ਰਾਹੀਂ ਯਹੂਦੀਆਂ ਨੂੰ, ਜਿਪਸੀਆਂ ਨੂੰ ਜਾਂ ਜਿਨ੍ਹਾਂ ਦੀ ਨਸਲਕੁਸ਼ੀ ਕਰਨੀ ਹੈ, ਹੋਲੋਕਾਸਟ, ਉਹਨਾਂ ਨੂੰ ਪਹੁੰਚਾਇਆ ਜਾਂਦਾ ਸੀ। ਔਰ ਉੱਥੇ ਫਿਰ ਗੈਸ ਚੈਂਬਰਾਂ ਦੇ ਵਿੱਚ ਉਹਨਾਂ ਨੂੰ ਸੁੱਟ ਕੇ ਮਾਰਿਆ ਜਾਂਦਾ ਸੀ। ਉਹਨਾਂ ਦੀਆਂ ਜੁੱਤੀਆਂ ਬਾਹਰ ਲਵਾ ਲਈਆਂ ਜਾਂਦੀਆਂ ਸੀ। ਉਹਨਾਂ ਦੇ ਜੇ ਕੋਈ ਸੋਨਾ ਜਾਂ ਦੂਜੇ ਤੀਜੇ ਈਵਨ ਜਿਨ੍ਹਾਂ ਦੇ ਕੋਈ ਆਰਟੀਫਿਸ਼ਲ ਸੋਨੇ ਦੇ ਦੰਦ ਲੱਗੇ ਹੁੰਦੇ ਸੀ, ਉਹ ਵੀ ਸੋਨਾ ਵਗੈਰਾ ਬਾਹਰ ਕੱਢ ਲੈਂਦੇ ਸੀ ਔਰ ਅੰਦਰ ਉਹਨਾਂ ਨੂੰ ਕਹਿੰਦਾ ਸੀ ਚਲੋ ਤੁਹਾਨੂੰ ਤੁਹਾਡਾ ਜਿਹੜਾ ਸਕੂਨ ਦੇਈਏ ਹਮੇਸ਼ਾ ਲਈ। ਔਰ ਇਵੇਂ ਔਰ ਜਦੋਂ ਤੱਕ ਜਦੋਂ ਰੈੱਡ ਆਰਮੀ ਨੇ ਅੱਜ ਦੇ ਦਿਨ ਲਿਬਰੇਟ ਕਰਵਾਇਆ 27 ਜਨਵਰੀ 1945 ਨੂੰ, ਤਾਂ ਫਿਰ ਇਹ ਕਹਾਣੀ ਕੱਲੀ ਆਸਟਵਿਚ ਦੀ ਨਹੀਂ ਸੀ। ਜੇ ਇਹਨਾਂ ਦਾ ਅਸੀਂ ਨੰਬਰ ਦੇਖੀਏ 6 ਮਿਲੀਅਨ ਦਾ ਮਤਲਬ 60 ਲੱਖ ਹੈ। ਔਰ ਇਹ ਆਲਮੋਸਟ ਕਈ ਇਲਾਕਿਆਂ ਦੇ ਵਿੱਚ ਤਾਂ ਪੂਰੀ ਦੀ ਪੂਰੀ ਆਬਾਦੀ ਵਾਈਪ ਆਊਟ ਕਰ ਦਿੱਤੀ ਟੋਟਲੀ। ਔਰ ਇਹ ਇਕੱਲਾ ਇਹੀ ਨਹੀਂ, ਬਹੁਤ ਵਾਰੀ ਮੈਂ ਇੱਕ ਆਰਟੀਕਲ ਜਿਹੜਾ ਮੇਰੀਆਂ ਨਜ਼ਰਾਂ 'ਚੋਂ ਗੁਜ਼ਰਿਆ, ਉਹ ਇੱਕ ਜਿਪਸੀ ਬੱਚੀ ਜਿਹੜੀ ਇਹ ਕਹਿ ਰਹੀ ਹੈ ਕਿ ਵੀ ਸਾਡੀ ਕਹਾਣੀ ਨੂੰ ਦੁਨੀਆ ਭੁਲਾ ਹੀ ਦਿੰਦੀ ਹੈ ਜਾਂ ਭੁਲਾ ਹੀ ਦਿੱਤਾ ਦੁਨੀਆ ਨੇ। ਜਿਪਸੀ ਜਿਹੜਾ ਕਬੀਲਾ ਸਾਡੇ ਨਾਰਥ ਵੈਸਟ ਵਾਲੇ ਹਿੱਸੇ 'ਚੋਂ ਜਿਹੜਾ ਅੱਜ ਪਾਕਿਸਤਾਨ ਔਰ ਸਾਡੇ ਭਾਰਤੀ ਕਬਜ਼ੇ ਵਾਲੇ ਪੰਜਾਬ ਦਾ ਹਿੱਸਾ ਹੈ, ਇਸ ਤੋਂ ਹੀ ਇਹ ਉੱਠ ਕੇ ਲੋਕ ਗਏ। ਕਿਸ ਸਦੀ 'ਚ ਗਏ ਪਤਾ ਨਹੀਂ, ਕਦੋਂ, ਕਿੰਨੇ ਮਿਲੇਨੀਅਮ ਪਹਿਲਾਂ ਗਏ, ਪਰ ਇਸ ਦੇ ਉੱਤੇ ਸਾਰੇ ਹਿਸਟੋਰੀਅਨ ਔਰ ਜਿਹੜੇ ਖਾਸ ਤੌਰ 'ਤੇ ਸੋਸ਼ੋਲੋਜਿਸਟ ਔਰ ਦੂਸਰੇ ਸਹਿਮਤ ਨੇ ਕਿ ਜਿਹੜਾ ਜਿਪਸੀ ਕਬੀਲਾ ਹੈ, ਜਿਨ੍ਹਾਂ ਨੂੰ ਜਿਪਸੀ ਨੂੰ ਰੋਮਾ ਵੀ ਕਹਿੰਦੇ ਨੇ, ਇਹ ਇਹਨਾਂ ਦਾ ਓਰੀਜਨ ਜਿਹੜਾ ਹੈ ਉਹ ਸਾਊਥ ਏਸ਼ੀਆ ਦਾ ਇਹ ਖਿੱਤਾ ਹੀ ਹੈ ਜਿਹੜਾ ਦਰਾ ਖੈਬਰ ਤੋਂ ਲੈ ਕੇ ਤੇ ਗੰਗਾ ਤੱਕ ਦੇ ਏਰੀਏ 'ਚੋਂ ਗਏ ਹੋਏ ਨੇ। ਔਰ ਬਹੁਤ ਸਾਰੇ ਤੁਸੀਂ ਉਹਨਾਂ ਦੀਆਂ ਸ਼ਕਲਾਂ ਵੀ ਦੇਖੋ, ਲੇਕਿਨ ਅੱਜ ਵੀ ਇੱਕ ਉਹਨਾਂ ਦੇ ਵੱਡੇ ਹਿੱਸੇ ਨੂੰ ਕ੍ਰਿਮੀਨਲ ਦੇ ਤੌਰ ਤੇ ਦੇਖਿਆ ਜਾਂਦਾ ਹੈ। ਜਦ ਉਹਨਾਂ ਦੀਆਂ ਬਸਤੀਆਂ ਔਰ ਬਹੁਤ ਗੁਰਬਤ 'ਚ ਹੁੰਦੇ ਨੇ, ਉਹਨਾਂ ਦੇ ਕੋਲ ਕੋਈ ਹਕੂਕ ਵੀ ਨਹੀਂ ਨੇ। ਔਰ ਇਹੀ ਹਾਲ ਕਿਉਂਕਿ ਉਦੋਂ ਉਸ ਯੂਰਪ ਦੇ ਵਿੱਚ ਫੈਲੇ ਸੀ। ਤਾਂ ਇਵੇਂ ਜਦੋਂ ਕਿਤੇ ਭੁੱਖਮਰੀ ਤੰਗਦਸਤੀ ਹੁੰਦੀ ਸੀ, ਕਬੀਲੇ ਇੱਕ ਪਾਸਿਓਂ ਦੂਜੇ ਪਾਸਿਓਂ ਗਏ। ਸੋ ਇਹਨਾਂ ਦੇ ਉੱਤੇ ਫਿਲਮਾਂ ਵੀ ਬਣੀਆਂ ਨੇ ਰੋਮਾ ਔਰ ਜਿਪਸੀਆਂ ਦੇ ਉੱਤੇ, ਲੇਕਿਨ ਇਹਨਾਂ ਦੀ ਹਾਲ ਕੋਈ ਬਹੁਤੀ। ਔਰ ਉਹ ਬੀਬੀ ਬੱਚੀ ਜਿਹੜੀ ਇਹਨਾਂ ਦੀ ਹੈ, ਜਿਹਨੇ ਇੰਟਰਨੈਸ਼ਨਲ ਹਿਊਮਨ ਰਾਈਟਸ ਸਟੱਡੀ ਕਰ ਰਹੀ ਹੈ, ਉਹਦੇ ਨਾਲ ਇੰਟਰਵਿਊ ਸੀ। ਉਹਨੇ ਕਿਹਾ ਵੀ ਸਾਡੇ ਬਜ਼ੁਰਗ ਕਿਹਨਾਂ ਹਾਲਾਤਾਂ 'ਚੋਂ ਗੁਜ਼ਰੇ, ਸਾਡੇ ਨਾਲ ਕੀ ਹੋਇਆ, ਵੀ ਇਸ ਦੀ ਦੁਨੀਆ 'ਚ ਘੱਟ ਗੱਲ ਹੁੰਦੀ। ਔਰ ਇਹੀ ਕਾਰਨ ਹੈ ਕਿ ਜਦੋਂ ਈਵਨ ਹੋਲੋਕਾਸਟ ਕਿਹਾ ਜਾਂਦਾ ਹੈ ਤੇ ਬਹੁਤ ਵਾਰ ਕਿਉਂਕਿ ਯਹੂਦੀਆਂ ਦੇ ਕੋਲ ਸਾਧਨ ਵੀ ਸੀ, ਮੀਡੀਆ ਵੀ ਸੀ, ਅੱਜ ਵੀ ਹੈ, ਇਫੈਕਟ ਵੀ ਸੀ, ਯੂਰਪ ਦੇ ਕੋਲ ਗਿਲਟ ਵੀ ਸੀ। ਸੋ ਬਹੁਤ ਵਾਰ ਸਿਰਫ ਤੇ ਸਿਰਫ 60 ਲੱਖ ਯਹੂਦੀਆਂ ਨਾਲ ਜੋੜ ਕੇ ਇਹਨੂੰ ਦੇਖਿਆ ਜਾਂਦਾ। ਸੋ ਸਾਡਾ ਜਦੋਂ ਅਸੀਂ ਅੱਜ ਯਾਦ ਕਰ ਰਹੇ ਹਾਂ, ਨਾ ਸਿਰਫ ਉਹਨਾਂ ਨੂੰ ਜਿਹੜੇ ਉਸ ਦੌਰ 12 ਸਾਲ ਦੇ ਪੀਰੀਅਡ ਦੇ ਵਿੱਚ ਮਾਰੇ ਗਏ, ਪਰ ਅਸੀਂ ਤਾਂ ਇਹ ਦੇਖ ਰਹੇ ਹਾਂ ਕਿ ਵੀ ਉਸ ਤੋਂ ਬਾਅਦ ਨਾਰਾ ਤਾਂ ਇਹ ਦਿੱਤਾ ਗਿਆ ਨੈਵਰ ਅਗੇਨ, ਕਿ ਇਹ ਦੁਬਾਰਾ ਨਹੀਂ ਹੋਣ ਦਿੱਤਾ ਜਾਏਗਾ। ਪਰ ਜੇ ਅਸੀਂ ਇਹਨਾਂ 77 ਸਾਲਾਂ ਦੇ ਵਿੱਚ ਹੀ ਦੇਖੀਏ, 1945 ਜਿਹੜੀ ਕਿ ਕੱਟ ਆਫ ਲਾਈਨ ਸੀ ਜਦੋਂ ਸੈਕੰਡ ਵਰਲਡ ਵਾਰ ਖਤਮ ਹੁੰਦਾ, ਤੇ ਇਹਨਾਂ 77 ਸਾਲਾਂ ਦੇ ਵਿੱਚ ਕਿੰਨੇ ਘੱਲੂਘਾਰੇ, ਕਿੰਨੀਆਂ ਨਸਲਕੁਸ਼ੀਆਂ, ਕਿੰਨੇ ਜੈਨੋਸਾਈਡ ਹੋਏ ਨੇ। ਰਵਾਂਡਨ ਜੈਨੋਸਾਈਡ ਸਾਡੀਆਂ ਅੱਖਾਂ ਦੇ ਸਾਹਮਣੇ, ਬੋਸਨੀਆ ਹਰਜ਼ੇਗੋਵੀਨਾ ਦੇ ਵਿੱਚ ਕੀ ਕੀਤਾ ਹੈ, ਕਸ਼ਮੀਰ ਦੇ ਵਿੱਚ ਕੀ ਕੀਤਾ ਹੈ, ਖਾਲਿਸਤਾਨ ਦੇ ਵਿੱਚ ਕੀ ਕੀਤਾ ਹੈ, ਨਾਰਥ ਈਸਟ ਦੇ ਵਿੱਚ ਭਾਰਤ ਨੇ ਕੀ ਕੀਤਾ ਹੈ। ਇਹਦੇ 'ਚ ਤੁਸੀਂ ਉਹ ਛੱਡ ਦਿਓਗੇ ਜੀ ਕੋਰੀਆ ਜਾਂ ਕੰਬੋਡੀਆ ਜਾਂ ਵਿਦਨ ਯੁਗਾਂਡਾ ਔਰ ਬਾਕੀ ਉਹਨਾਂ ਸਾਰਿਆਂ ਨੂੰ ਅਸੀਂ ਆਪਣੇ ਖਿੱਤਿਆਂ ਦੇ ਵਿੱਚ ਹੀ ਦੇਖੀਏ। ਮਿਆਂਮਾਰ, ਬਰਮਾ ਦੇ ਵਿੱਚ ਰੋਹਿੰਗਿਆ ਮੁਸਲਮਾਨਾਂ ਦੇ ਨਾਲ ਕੀ ਹੋ ਰਿਹਾ, ਜਿਹੜੇ ਸਦੀਆਂ ਤੋਂ ਉੱਥੇ ਬੈਠੇ ਹੋਏ ਨੇ, ਉਹਨਾਂ ਦਾ ਨਾਮੋ ਨਿਸ਼ਾਨ ਮਿਟਣ ਦੀ ਲਾਈਨ ਹੈ। ਔਰ ਉਹੀ ਲਾਈਨ ਜਿਹੜੀ ਅੱਜ ਜੇ 20 ਕਰੋੜ ਮੁਸਲਮਾਨ ਭਾਰਤ ਦੇ ਨਕਸ਼ੇ 'ਚ ਨੇ, ਤੇ ਜਿਹੜੇ RSS ਵਾਲੇ ਫਾਈਨਲ ਸੋਲੂਸ਼ਨ, ਜਿਹੜੀਆਂ ਨਾਜ਼ੀਆਂ ਦੀ ਨੀਤੀ ਸੀ ਇਹ ਜੈਨੋਸਾਈਡ ਦੀ, ਉਹਦਾ ਨਾਂ ਹੀ ਉਹਨਾਂ ਨੇ ਫਾਈਨਲ ਸੋਲੂਸ਼ਨ ਦਿੱਤਾ ਸੀ, ਅਖੀਰਲਾ ਹੱਲ, ਕਿ ਭਾਈ ਇਹਦਾ ਅਖੀਰਲਾ ਹੱਲ ਇਹ ਹੈ ਵੀ ਇਹਨਾਂ ਨੂੰ ਮਾਰ ਮੁਕਾਓ। ਤੇ ਉਹ ਵੀ ਇਹੀ ਕਹਿ ਰਹੇ ਨੇ ਕਿ ਭਾਈ ਜਿਹੜਾ ਅਖੀਰਲਾ ਹੱਲ ਇਹ ਹੈ ਕਿ ਵੀ ਇਹਨਾਂ ਨੂੰ ਜਿਹੜਾ ਉਹ ਮਾਰ ਮੁਕਾਓ ਔਰ ਗਾਲੀ ਨਾ ਰਹੇ ਬਾਂਸ ਨਾ ਵਜੇ ਬੰਸਰੀ। ਹੁਣ ਇਹਨਾਂ ਹਾਲਾਤਾਂ 'ਚ ਜਦੋਂ ਕਿ ਇਸ ਸਾਰੇ ਜੈਨੋਸਾਈਡ ਤੋਂ ਬਾਅਦ, ਹੋਲੋਕਾਸਟ ਤੋਂ ਬਾਅਦ ਯੂਨਾਈਟਿਡ ਨੇਸ਼ਨਸ ਹੋਂਦ 'ਚ ਆਈ, ਚਾਰਟਰ ਆਫ ਹਿਊਮਨ ਰਾਈਟਸ ਬਣਿਆ, ਬੇਸਿਕ ਰਾਈਟਸ ਦੀ ਗੱਲ ਹੋਈ, ਦੁਨੀਆ ਦੇ ਵਿੱਚ ਇੱਕ ਨਿਜ਼ਾਮ ਜਿਹਨੂੰ ਨਿਊ ਵਰਲਡ ਆਰਡਰ ਕਿਹਾ ਗਿਆ ਉਹ ਹੋਂਦ ਦੇ ਵਿੱਚ ਆਇਆ। ਔਰ ਇਕੱਲਾ ਇਹੀ ਨਹੀਂ, ਮੈਂ ਦੇਖ ਰਿਹਾ ਸੀ ਕਿ ਇਸ ਸਾਰੇ ਪੀਰੀਅਡ ਦੇ ਵਿੱਚ ਕਿੰਨੇ ਹੀ ਮੈਮੋਰੀਅਲ ਜਿਹੜੇ ਇਸ
ਹੋਲੋਕਾਸਟ ਰਿਮੈਂਬਰੈਂਸ ਦੇ ਵਿੱਚ ਬਣੇ ਹੋਏ ਨੇ ਜੀ ਔਰ ਜਿਨ੍ਹਾਂ ਨੂੰ ਵੀ ਵਾਸ਼ਿੰਗਟਨ ਜਾਣ ਦਾ ਮੌਕਾ ਮਿਲਦਾ ਹੈ ਔਰ ਇਹ ਜਿਹੜਾ ਹੋਲੋਕਾਸਟ ਮੈਮੋਰੀਅਲ ਵਾਸ਼ਿੰਗਟਨ ਡੀਸੀ ਦੇ ਵਿੱਚ ਹੈ ਇਹ ਫੰਡਡ ਬਾਈ ਯੂਐਸ ਕਾਂਗਰਸ ਹੈ। ਜੇ ਮੈਂ ਗਲਤ ਨਾ ਹੋਵਾਂ 1 ਜਾਂ 2 ਬਿਲੀਅਨ ਡਾਲਰ ਉਸ ਪੀਰੀਅਡ ਦੇ ਵਿੱਚ ਦਿੱਤਾ, ਲੇਕਿਨ ਇਹ ਵਰਥ ਵਿਜ਼ਿਟਿੰਗ ਹੈ ਜੀ ਕਿਉਂਕਿ ਜਦੋਂ ਤੁਸੀਂ ਦੂਸਰੇ ਕਿਨਾਂ ਚੋਂ ਗੁਜ਼ਰੇ ਤੇ ਅੱਜ ਉਹ ਨੀਤੀਆਂ ਕਿਸ ਅੰਦਾਜ਼ ਦੇ ਵਿੱਚ ਲਾਗੂ ਨੇ ਜੀ ਤੇ ਫਿਰ ਤੁਹਾਨੂੰ ਜਿਹੜਾ ਉਹ ਤੁਸੀਂ ਉਹਨਾਂ ਦੇ ਲਈ ਪੈਸ਼ਨ ਵੀ ਰੱਖਦੇ ਹੋ, ਕੰਪੈਸ਼ਨੇਟ ਵੀ ਹੁੰਦੇ ਹੋ, ਬਟ ਐਟ ਦਾ ਸੇਮ ਟਾਈਮ ਤੁਹਾਨੂੰ ਨਜ਼ਰ ਆਉਂਦਾ ਹੈ ਕਿ ਵੀ ਇਹ ਪਾਤਰ ਬਦਲਦੇ ਨੇ, ਕਲਾਕਾਰ ਬਦਲਦੇ ਨੇ, ਉੱਪਰਲੇ ਕੋਈ ਨਾਂ ਬਦਲ ਗਏ, ਨੀਤੀਆਂ ਤਾਂ ਉਹੀ ਕਿਸੇ ਨਾਲ ਜਿਹੜੀ ਇਨਸਾਨੀ ਤਕਲੀਫ ਹੈ, ਇਨਸਾਨੀ ਪੀੜ ਹੈ, ਉਹ ਤਾਂ ਹਰ ਹਾਲਤ ਦੇ ਵਿੱਚ ਉਹ ਚੱਲ ਹੀ ਰਹੀ ਹੈ ਔਰ ਉਹਦੇ ਲਈ ਉਹੀ ਤਾਕਤਾਂ ਦੋਨੋਂ ਵਰਲਡ ਵਾਰ ਜਿਹੜੇ ਨੇ ਫਸਟ ਜਾਂ ਸੈਕੰਡ ਕੋਈ ਏਸ਼ੀਆ ਜਾਂ ਅਫਰੀਕਾ ਜਾਂ ਸਾਊਥ ਅਮਰੀਕਾ ਨੇ ਤਾਂ ਨਹੀਂ ਸ਼ੁਰੂ ਕੀਤੇ। ਇਹੀ ਤਾਕਤਾਂ ਯੂਰਪ ਦੀਆਂ, ਇਹੀ ਇਹਨਾਂ ਦੇ ਫਿਊਡ, ਇਹਨਾਂ ਦੇ ਇਕਨੋਮਿਕਲ ਇੰਟਰਸਟ, ਇਹਨਾਂ ਦਾ ਦੀ ਅਨਸੈਟੇਬਲ ਗਰੀਡ ਜਿਹੜੀ ਨਾ ਕਦੇ ਸੰਤੁਸ਼ਟ ਹੋਣ ਵਾਲਾ ਲਾਲਚ। ਤੇ ਅੱਜ ਅਸੀਂ ਕੀ ਦੇਖ ਰਹੇ ਹਾਂ ਹੁਣ ਇਸੇ ਹੀ ਹੋਲੋਕਾਸਟ ਰਿਮੈਂਬਰੈਂਸ ਡੇ ਦੇ ਮੌਕੇ ਤੇ ਪੁਤਿਨ ਉਹ ਬਿਆਨ ਦੇ ਕੇ ਯੂਕਰੇਨ ਨੂੰ ਕਹਿ ਰਿਹਾ ਕਿ ਨਿਓ ਨਾਜ਼ੀਸ ਕਿ ਇਹਨਾਂ ਨੇ ਈਸਟ ਪ੍ਰੋਵਿੰਸ ਦੇ ਵਿੱਚ ਰਸ਼ੀਅਨਸ ਦੀ ਨਸਲਕੁਸ਼ੀ ਕੀਤੀ ਔਰ ਇਹ ਨਿਓ ਨਾਜ਼ੀ ਹੈ ਔਰ ਇਹੀ ਚਾਰਜ ਜਿਹੜਾ ਜ਼ੈਲੈਂਸਕੀ ਲਾ ਰਿਹਾ, ਦੁਨੀਆ ਨੂੰ ਕਹਿ ਰਿਹਾ ਦੇਖੋ ਜੀ ਇਹ ਰਸ਼ੀਅਨ ਜਿਹੜੇ ਨੇ ਸਾਡੀ ਨਸਲਕੁਸ਼ੀ ਕਰ ਰਹੇ ਨੇ। ਔਰ ਕੱਲੀ ਇਹੀ ਗੱਲ ਨਹੀਂ ਹੈ, ਈਵਨ ਜਿਹੜੀ ਯਹੂਦੀ ਕੌਮ ਜਿਹੜੀ ਵਿਕਟਮ ਸੀ ਔਰ ਸਾਡੀ ਹਮਦਰਦੀਆਂ ਨੇ, ਅਸੀਂ ਉਹਨਾਂ ਚੋਂ ਨਹੀਂ ਹੈ ਜਿਹੜੇ ਅਸੀਂ ਇਹ ਡਿਨਾਈ ਕਰੀਏ ਨੇ ਜੀ ਹੋਇਆ ਹੀ ਨਹੀਂ, ਨਸਲਕੁਸ਼ੀ ਹੋਈ ਨਹੀਂ, ਪਰ ਗੱਲ ਇਹ ਹੈ ਵੀ ਇੱਕ ਪਾਸੇ ਤਾਂ ਅਸੀਂ ਯੂਰਪ ਜਾਂ ਵੈਸਟਰਨ ਪਾਵਰਸ ਨੂੰ ਇਹ ਕਹਿ ਰਹੇ ਹਾਂ ਔਰ ਆਪਣੀ ਕੱਲ ਦੀ ਸਪੀਚ ਦੇ ਵਿੱਚ ਮੇਰਾ ਵਿਸ਼ਾ ਵੀ ਇਹੀ ਸੀ, ਅਮਰੀਕਾ ਨੂੰ ਜਦੋਂ ਐਡਰੈਸ ਕਰਦੇ ਆ ਮੈਂ ਕਿਹਾ ਵੀ ਤੁਸੀਂ ਤਾਂ ਸਭ ਤੋਂ ਮੂਹਰੇ ਸੀ ਨੈਵਰ ਅਗੇਨ ਕਹਿਣ ਵਾਲਿਆਂ 'ਚ, ਪਰ ਹੁਣ ਤੁਹਾਨੂੰ ਇੰਡੀਆ ਦੇ ਵਿੱਚ ਮੋਦੀ ਰਜੀਮ ਚੋਂ ਨਾਜ਼ੀ ਜਰਮਨੀ ਕਿਉਂ ਨਹੀਂ ਨਜ਼ਰ ਆਉਂਦਾ? ਤੁਸੀਂ ਰਿਪੋਰਟਾਂ ਦੇਖੋ, ਜੇ ਹੋਰ ਕਿਸੇ ਦੀ ਰਿਪੋਰਟ ਵੱਲ ਤੁਹਾਡਾ ਧਿਆਨ ਨਹੀਂ ਜਾਂਦਾ, ਆਪਣਾ ਹੀ ਤੁਹਾਡਾ ਬਣਾਇਆ ਹੋਇਆ ਯੂਐਸ ਸਰਫ ਹੈ, ਯੂਨਾਈਟਿਡ ਸਟੇਟਸ ਕਮਿਸ਼ਨ ਔਨ ਇੰਟਰਨੈਸ਼ਨਲ ਰਿਲੀਜੀਅਸ ਫਰੀडम, ਜਿਹੜੀ ਇੰਡੀਆ ਨੂੰ ਕੰਟਰੀ ਆਫ ਪਾਰਟਿਕੂਲਰ ਕੰਸਰਨ ਐਲਾਨਦਾ, ਉਸ ਵੱਲ ਦੇਖੋ। BBC ਤੁਹਾਡੇ ਹੀ ਜਿਹੜਾ ਉਹ ਐਲਆਈ UK ਦੀ ਜਿਹੜੀ ਹੈ ਮੇਨ ਇੱਕ ਕ੍ਰੈਡੀਬਲ ਬਾਡੀ ਹੈ, ਉਹਨਾਂ ਦੀ ਉਹ 2 ਪਾਰਟ ਵੀਡੀਓ ਨੂੰ ਤੁਸੀਂ ਡਿਨਾਈ ਕਰਨ ਤੱਕ ਚਲੇ ਗਏ, ਭਾਵੇਂ ਬਾਅਦ 'ਚ ਯੂ ਟਰਨ ਮਾਰਿਆ ਕੁੱਤੇ ਖਾਣੀ ਕਰਵਾ ਕੇ। ਲੇਕਿਨ ਇਸ ਤੋਂ ਅਸੀਂ ਇਹ ਅੰਦਾਜ਼ਾ ਲਾ ਸਕਦੇ ਹਾਂ ਕਿ ਭਾਈ ਉਹ ਹੀ ਨੀਤੀਆਂ, ਇਹੀ ਹਾਲ ਉਸ ਪੀਰੀਅਡ ਸੀ। ਉਦੋਂ ਕੋਈ ਇਹ ਨਹੀਂ ਸੀ ਕਿ ਬਈ ਜਿਹੜਾ ਪਤਾ ਨਹੀਂ ਸੀ ਅਮਰੀਕਾ ਨੂੰ ਜਾਂ ਦੂਜਿਆਂ ਆਪਣੇ ਇੰਟਰਸਟ ਜੁੜੇ ਹੋਏ ਸੀ, ਉਹਨਾਂ ਨੂੰ ਸੀ ਜੀ ਠੀਕ ਹੈ ਹਿਟਲਰ ਨਾਲ ਐਗਰੀਮੈਂਟ ਕਰ ਲਓ। ਬ੍ਰਿਟੇਨ ਦਾ ਪ੍ਰਾਈਮ ਮਿਨਿਸਟਰ ਚੈਂਬਰਲੈਨ ਉਹ ਐਗਰੀਮੈਂਟ ਕਰਕੇ ਆਇਆ, ਉਹ ਤੋਂ ਅਗਲੇ ਦਿਨ ਉਹ ਜਾ ਕੇ ਪੋਲੈਂਡ 'ਚ ਵੜ ਗਈਆਂ ਫੌਜਾਂ ਉਹਨਾਂ ਦੀਆਂ। ਸੋ ਮਤਲਬ ਇਹ ਹੈ ਕਿ ਉਸ ਤੋਂ ਪਹਿਲਾਂ ਉਹੀ ਜਿਹੜਾ ਸੋਵੀਅਤ ਯੂਨੀਅਨ ਬਾਅਦ ਦੇ ਵਿੱਚ ਬ੍ਰਿਟਿਸ਼ ਦਾ ਸਾਥੀ ਬਣਿਆ, ਐਲਾਈ ਬਣਿਆ, ਪਹਿਲੇ ਪੈਕਟ ਜਿਹਦੇ ਥੱਲੇ ਬਾਲਟਿਕ ਸਟੇਟਾਂ ਸੋਵੀਅਤ ਯੂਨੀਅਨ ਖਾ ਗਿਆ ਸੀ ਉਹ ਸਟਾਲਿਨ ਔਰ ਹਿਟਲਰ ਦਾ ਪੈਕਟ ਸੀ। ਔਰ ਅਮਰੀਕਾ ਪਹਿਲੇ 2.5 ਸਾਲ ਈਵਨ ਵਰਲਡ ਵਾਰ ਦਾ ਹਿੱਸਾ ਵੀ ਨਹੀਂ ਸੀ। ਔਰ ਇਹ ਪ੍ਰੈਜ਼ੀਡੈਂਟ ਰੂਜ਼ਵੈਲਟ ਨੂੰ ਇੱਥੋਂ ਦੇ ਜਿਹੜੇ ਮੁਤਬਰ ਯਹੂਦੀ ਸੀ ਉਹ ਮਿਲਦੇ ਵੀ ਰਹੇ ਕਿ ਵੀ ਇਹ ਚੱਲ ਰਿਹਾ, ਉਹਨੇ ਕਿਹਾ ਨੋ ਇਟਸ ਨਾਟ ਰਾਈਟ। ਉੱਥੇ ਤਾਂ ਦੇਖੋ ਭਰੇ ਹੋਏ ਨੇ, ਬਾਜ਼ਾਰਾਂ 'ਚ ਰੌਣਕਾਂ ਨੇ, ਟ੍ਰੇਨਾਂ ਟਾਈਮ ਸਿਰ ਚੱਲ ਰਹੀਆਂ, ਹਰ ਚੀਜ਼ ਬੜੀ ਪ੍ਰੋਗਰੈਸ 'ਚ ਹੈ, ਇਹ ਤੁਹਾਡਾ ਪ੍ਰੋਪੇਗੈਂਡਾ ਹੈ। ਹੁਣ ਇਹੀ ਗੱਲ ਜਦੋਂ ਅੱਜ ਭਾਰਤ ਦੇ ਰਜੀਮ ਦੇ ਹਵਾਲੇ ਨਾਲ ਕਸ਼ਮੀਰੀ ਜਿਹੜੇ ਸਫ਼ਰ ਕਰ ਰਹੇ ਨੇ, ਕਸ਼ਮੀਰ ਨੂੰ ਖੁੱਲੀ ਜੇਲ੍ਹ ਬਣਾਇਆ ਹੋਇਆ, ਸਿੱਖ ਕੌਮ ਜਿਹਦੀ ਇੱਕ ਪੂਰੀ ਨਸਲ ਮਾਰ ਮੁਕਾਈ, ਇੱਕ ਡਰੱਗਸ ਦੇ ਹਵਾਲੇ ਕੀਤੀ, ਅੱਜ ਵੀ ਹਾਲਾਤ ਜਿਹੜੇ ਨੇ ਇਸ ਕਦਰ ਬਦਤਰ ਬਣਾਏ ਹੋਏ ਨੇ ਕਿ ਉਹ ਜਿਵੇਂ ਠੀਕ ਕਿਹਾ ਕਾਂਗਰਸ ਦੇ ਇੱਕ ਲੀਡਰ ਜੈ ਰਮੇਸ਼ ਕੀ ਨਾਂ ਹੈ ਉਹਦਾ, ਉਹਨੇ ਕਿਹਾ ਵੀ ਜਿਹੜੀ ਹੁਣ ਇੰਡੀਆ ਦੀ ਜੁਡੀਸ਼ਰੀ ਹੈ ਉਹਨੂੰ ਮੋਦੀ ਨੇ ਪ੍ਰਾਈਮ ਮਿਨਿਸਟਰ ਆਫਿਸ ਦੀ ਐਕਸਟੈਂਸ਼ਨ ਬਣਾ ਦਿੱਤਾ, PMO ਦੀ ਐਕਸਟੈਂਸ਼ਨ, ਕਿਉਂਕਿ ਜਿਸ ਕਿਸਮ ਦਾ ਉਹ ਕਿਰਨ ਰਿਜਿਜੂ ਪਿਛਲੇ ਪੀਰੀਅਡ 'ਚ ਬਿਆਨਬਾਜ਼ੀਆਂ ਕਰ ਰਿਹਾ ਹੈ ਉਹ ਕੋਲੀਜੀਅਮ ਸਿਸਟਮ ਨੂੰ ਲੈ ਕੇ ਦੂਜੇ ਨੂੰ, ਉਹਨਾਂ ਨੂੰ ਜਿਹੜੀ ਮਾੜੀ ਮੋਟੀ ਜੁਡੀਸ਼ਰੀ ਅਦਰਵਾਈਜ਼ ਗੱਲ ਕਰਦੀ ਆ ਉਹ ਵੀ ਜਿਹੜੀ ਹੈ ਉਹ ਪਚਦੀ ਨਹੀਂ ਹੈ। ਉਹਨਾਂ ਨੂੰ ਲੱਗਦਾ ਕਿ ਬਈ ਇਹ ਬਿਲਕੁਲ ਜੋ ਮੋਦੀ ਕਹਿੰਦਾ ਉਹਦੇ ਮੁਤਾਬਕ ਹੀ ਹੋਏ, ਜੁਡੀਸ਼ਰੀ ਦੀ ਇੰਡੀਪੈਂਡੈਂਸ ਤੋਂ ਦੂਰ ਦੀ ਗੱਲ, ਈਵਨ ਉਹਨਾਂ ਨੂੰ ਥੋੜਾ ਸਪੇਸ ਵੀ ਦੇਣ ਨੂੰ ਤਿਆਰ ਨਹੀਂ ਨੇ। ਲੇਕਿਨ ਬਦਕਿਸਮਤੀ ਨਾਲ ਮੈਂ ਜਦੋਂ ਬਹੁਤ ਵਾਰ ਇਜ਼ਰਾਈਲ ਜਿਹੜਾ ਸਿੰਪੈਥੀ ਚੋਂ ਕ੍ਰੀਏਟ ਹੋਇਆ ਕਿ ਜੀ ਇਹਨਾਂ ਦੀ ਬਹੁਤ ਨਸਲਕੁਸ਼ੀ ਹੈ, ਤਾਂ ਯੂਰਪ ਦਾ ਗਿਲਟ ਸੀ। ਫਲਸਤੀਨੀਆਂ ਨੂੰ ਤੁਸੀਂ ਘਰੋਂ ਬੇਘਰ ਕੀਤਾ, ਉਹਨਾਂ ਨੂੰ
ਥਰੋ ਆਊਟ ਕੀਤਾ, ਨੀਤੀਆਂ ਬਣਾਈਆਂ। ਅਮਰੀਕਾ ਐਲਾਈ ਬਣ ਗਿਆ, ਉਹਨਾਂ ਨੇ ਆਪਣਾ ਜਿਹੜਾ ਉੱਥੇ ਰੱਖ ਲਿਆ ਮਿਡਲ ਈਸਟ ਦੇ ਵਿੱਚ। ਔਰ ਹਰ ਜਿਹੜਾ ਵੀ ਰੈਜ਼ੋਲੂਸ਼ਨ ਕਦੇ UN ਸਿਕਿਉਰਿਟੀ ਕੌਂਸਲ 'ਚ ਆਇਆ ਜੋ ਇਜ਼ਰਾਈਲ ਦੀਆਂ ਜ਼ਿਆਦਤੀਆਂ ਸੀ ਫਲਸਤੀਨੀਆਂ ਦੇ ਖਿਲਾਫ, ਉਹਨੂੰ ਵੀਟੋ ਕਰ ਦਿੱਤਾ ਔਰ ਅੱਜ ਤੱਕ ਵੀ ਕਰ ਰਹੇ ਨੇ। ਔਰ ਈਵਨ ਅਸੀਂ ਜਿਹੜੀ ਕਿ ਅੱਜ ਇਸ ਰਿਮੈਂਬਰੈਂਸ ਡੇ ਦੇ ਹੋਲੋਕਾਸਟ ਰਿਮੈਂਬਰੈਂਸ ਡੇ ਇੰਟਰਨੈਸ਼ਨਲ ਦੇ ਉੱਤੇ ਗੱਲ ਕਰ ਰਹੇ, ਜੇ ਤੁਸੀਂ ਮਿਡਲ ਈਸਟ ਵੱਲ ਦੇਖੋ ਤੇ ਇਸ ਵੇਲੇ ਲੱਗਦਾ ਹੈ ਵੀ ਉੱਥੇ ਬੜੀ ਤੇਜ਼ੀ ਦੇ ਨਾਲ ਸਿਚੁਏਸ਼ਨ ਆਊਟ ਆਫ ਕੰਟਰੋਲ ਹੋ ਰਹੀ ਹੈ। ਜੀ ਨੇਤਨਯਾਹੂ ਜਿਹੜਾ ਐਕਸਟ੍ਰੀਮ ਨਿਓ ਨਾਜ਼ੀ ਮਾਈਂਡਸੈਟ ਵਾਲਾ ਹੈ, ਉਸ ਦੀਆਂ ਜਿਹੜੀਆਂ ਨਾਲ ਉਹਨੇ ਧਿਰਾਂ ਵੀ ਜੋੜੀਆਂ ਨੇ, ਉਹ ਤਾਂ ਉਹ ਨੇ, ਉਹ ਕਹਿੰਦੇ ਨੇ ਵੀ ਖਾਲੀ ਕਰਾਓ ਵੈਸਟ ਬੈਂਕ ਵੀ ਔਰ ਫਲਸਤੀਨ ਵੀ, ਔਰ ਇਹਨਾਂ ਨੂੰ ਕੋਈ ਹੱਕ ਨਹੀਂ। ਹੁਣ ਹਾਲਾਂ ਬਾਈਡਨ ਐਡਮਿਨਿਸਟ੍ਰੇਸ਼ਨ ਕਹਿਣ ਨੂੰ ਜਾਂ ਦੂਜੀਆਂ 2 ਨੇਸ਼ਨ ਥਿਊਰੀ, ਵਾਇਬਲ ਨੇਸ਼ਨ ਫਲਾਣਾ, ਲੇਕਿਨ ਕਿਸ ਕਿਸਮ ਦੀ ਉਹ ਧੱਕੇਬਾਜ਼ੀ ਕਰ ਰਹੇ ਨੇ। ਕਿਉਂਕਿ ਅਸੀਂ ਅੱਜ ਦੇ ਕੰਟੈਕਸਟ ਜੇ ਗੱਲ ਕਰੀਏ, ਇਜ਼ਰਾਈਲ ਹਿਟਸ ਗਾਜ਼ਾ ਵਿਦ 에ਅਰ ਸਟ੍ਰਾਈਕਸ ਆਫਟਰ ਰਾਕੇਟਸ ਇੰਟਰਸੈਪਟਡ। ਹੁਣ ਇਸ ਤੋਂ ਪਹਿਲਾਂ ਅਜੇ 2-3 ਦਿਨ ਪਹਿਲਾਂ ਹੀ ਉਹਨਾਂ ਨੇ ਫਲਸਤੀਨੀ ਵੈਸਟ ਬੈਂਕ ਤੇ ਅਟੈਕ ਕਰਕੇ ਇਜ਼ਰਾਈਲੀ ਫੌਜਾਂ ਨੇ 10-11 ਫਲਸਤੀਨੀ, ਜਿਨ੍ਹਾਂ ਦੇ ਵਿੱਚ ਇੱਕ 70-80 ਸਾਲ ਦੀ ਬਜ਼ੁਰਗ ਮਾਤਾ ਹੈ, ਵਿਚਾਰੇ ਰਿਫਿਊਜੀ ਕੈਂਪਾਂ 'ਚ ਬੈਠੇ ਹੋਏ ਨੇ, ਰੁਲ ਰਹੇ ਨੇ, ਉਹਨਾਂ ਨੇ ਜਿਹੜਾ ਮਾਰ ਮੁਕਾਇਆ। ਔਰ ਇਸ ਤੋਂ ਪਹਿਲਾਂ ਅਸੀਂ ਦੇਖਦੇ ਹਾਂ ਕਿ ਵੀ ਪਹਿਲਾਂ ਇਹ ਵੈਸਟ ਬੈਂਕ 'ਚ ਵਾਇਲੈਂਸ ਕੀਤੀ ਇਹਨਾਂ ਨੇ, ਫਿਰ ਗਾਜ਼ਾ 'ਚ ਹੋਈ। ਹੁਣ ਜਿਹੜੀ ਜਵਾਬੀ ਕਾਰਵਾਈ ਫਲਸਤੀਨੀਆਂ ਵੱਲੋਂ ਹੁੰਦੀ ਹੈ, ਜੈਰੂਸ਼ਲਮ ਸਿਨਾਗੋਗ ਅਟੈਕ, 7 ਕਿਲਡ ਇਨ ਸ਼ੂਟਿੰਗ। ਹੁਣ ਸਿਨਾਗੋਗ ਜਿਹੜੀ ਯਹੂਦੀਆਂ ਦਾ ਪਵਿੱਤਰ ਥਾਂ, ਉਹ ਵੀ ਜੈਰੂਸ਼ਲਮ ਦੇ ਵਿੱਚ, ਉੱਥੇ ਫਲਸਤੀਨੀਆਂ ਨੇ ਆਪਣਾ ਰਿਵੈਂਜ ਕੱਢਿਆ ਕਿ ਜੋ 2-3 ਦਿਨ ਪਹਿਲਾਂ ਉਹਨਾਂ ਨੇ ਕੱਢਿਆ, ਉਹਦੇ 'ਚ 7 ਜਿਹੜੇ ਨੇ ਮਰੇ ਨੇ ਔਰ ਕਈ ਜ਼ਖਮੀ ਨੇ। ਹੁਣ ਇਹ ਅਸੀਂ ਗੱਲ ਕਰ ਰਹੇ ਹਾਂ ਆਲਮੋਸਟ 77 ਸਾਲ ਬਾਅਦ, 1945 ਤੋਂ, ਜਦੋਂ ਕਿ ਇੱਕ ਪਾਸੇ ਇਹ ਸੀ ਨੈਵਰ ਅਗੇਨ, ਔਰ ਇਸ ਸਾਰੇ ਪੀਰੀਅਡ ਦੇ ਵਿੱਚ ਪੱਛਮੀ ਤਾਕਤਾਂ ਨੇ ਆਪੋ ਆਪਣੇ ਇੰਟਰਸਟ ਵਾਚ ਕਰਦੇ ਆ, ਜਿਹਨੂੰ ਮਰਜ਼ੀ ਕੋ ਖੁੱਲੀ ਛੁੱਟੀ ਦਿੱਤੀ। ਔਰ ਉਸ ਦਾ ਨਤੀਜਾ ਸਾਹਮਣੇ ਹੈ ਕਿ ਭਾਈ ਜੇ ਰਵਾਂਡਾ ਦੇ ਵਿੱਚ ਭਾਵੇਂ ਉਹ ਉਹਨਾਂ ਦੀ ਇੱਕ ਟ੍ਰਾਈਬਲ ਵਾਰ ਸੀ, ਤੁਤਸੀ ਹੁਟਸੀ 2 ਕਬੀਲੇ, ਲੇਕਿਨ ਉਹਨਾਂ ਨੂੰ ਸੀ ਕਿ ਵੀ ਇਹ ਕਾਲੇ ਜੇ ਇਹਨਾਂ ਤੋਂ ਕਿਹੜਾ ਨਾ ਇਹਨਾਂ ਕੋਲ ਤੇਲ ਹੈ, ਕੋਈ ਹੋਰ ਹੈ, ਮਰ ਲੈਣ ਦਿਓ, ਕੋਈ ਇੰਟਰਵੀਨ ਨਹੀਂ ਕੀਤਾ। ਇਹੀ ਹਾਲ ਜਦੋਂ ਸਰਬੀਆ ਨੇ, ਜਦੋਂ ਯੂਗੋਸਲਾਵੀਆ ਟੁੱਟਿਆ ਤੇ ਸਰਬੀਆ ਨੇ ਜਾ ਕੇ ਬੋਸਨੀਆ ਹਰਜ਼ੇਗੋਵੀਨਾ ਦੇ ਮੁਸਲਮਾਨਾਂ ਦੇ ਉੱਤੇ ਜ਼ੁਲਮ ਕੀਤੇ, ਬਾਅਦ ਦੇ ਵਿੱਚ ਮਾਸ ਗਰੇਵਸ ਔਰ ਦੂਸਰੀਆਂ ਔਰ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਦੀ ਗੱਲ ਤੁਰੀ। ਪਰ ਪਹਿਲੇ ਕਿੰਨੇ ਸਾਲ ਸੁੱਤੇ ਰਹੇ ਸਾਰੇ ਯੂਰਪ ਵਾਲੇ, ਤਾਂ ਇੱਕ ਦਬਾਅ ਬਣਿਆ ਔਰ ਕਲਿੰਟਨ ਨੇ ਫਿਰ ਨੈਟੋ ਨੂੰ ਕਿਹਾ ਕਿ ਜੀ ਕਰੋ, ਫਿਰ ਉਹਨੂੰ ਮਿਲੋਸੇਵਿਚ ਨੂੰ ਫੜ ਲਿਆ ਔਰ ਵਾਰ ਕ੍ਰਿਮੀਨਲ ਬਣਾ। ਲੇਕਿਨ ਉਸੇ ਯੂਰਪ 'ਚ ਉਹਨਾਂ ਦੇ ਨੱਕ ਦੇ ਥੱਲੇ ਕਿੰਨੇ ਸਾਲ ਬੋਸਨੀਅਨ ਮੁਸਲਮਾਨਾਂ ਦੇ ਜ਼ੁਲਮ ਹੁੰਦੇ ਰਹੇ। ਔਰ ਇਸ ਸਾਰੇ ਨੂੰ ਜੇ ਅਸੀਂ ਅਫਰੀਕਾ ਦੇ ਹਵਾਲੇ ਨਾਲ ਦੇਖੀਏ ਤਾਂ ਫਿਰ ਕਿਹੜਾ ਮੁਲਕ ਅਫਰੀਕਾ ਦਾ ਜਿੱਥੇ ਜੈਨੋਸਾਈਡ ਨਹੀਂ ਹੋਇਆ ਇਸ ਪੀਰੀਅਡ 'ਚ, ਜਾਂ ਨਹੀਂ ਹੋ ਰਿਹਾ ਲਗਾਤਾਰਤਾ ਨਾਲ? ਕੱਲਾ ਉਹ ਈਸਟ ਅਫਰੀਕਾ ਨਹੀਂ ਸੀ ਕਿ ਜੀ ਉਹ 1960ਵਿਆਂ 'ਚ ਜਿਹੜਾ ਉਹ ਯੁਗਾਂਡਾ, ਕੀਨੀਆ, ਤਨਜ਼ਾਨੀਆ ਇਹ ਅੱਡ ਮੁਲਕ ਬਣੇ। ਉਹਨਾਂ ਦੇ ਵਿੱਚ ਆਪੋ ਆਪਣਿਆਂ ਨੇ ਕੀ ਕੀਤਾ, ਈਦੀ ਅਮੀਨ ਨੇ ਕਿ ਉਹਨੂੰ ਤਾਂ ਕਾਰਨਰ ਕੀਤਾ। ਲੇਕਿਨ ਇਸ ਸਾਰੇ ਪੀਰੀਅਡ 'ਚ ਚੱਲਦੇ ਆ ਕਿਹੜੇ ਰਜੀਮ ਨੇ ਜਿਹੜਾ ਇਹਨਾਂ ਨੂੰ ਸੂਟ ਕਰਦਾ ਸੀ ਉਹਨੂੰ ਆਨਸਰੇਬਲ ਬਣਾਇਆ ਗਿਆ, ਉਹ ਭਾਵੇਂ ਜੋ ਮਰਜ਼ੀ ਕਰੀ ਗਿਆ ਆਪਣੇ ਲੋਕਾਂ ਦੇ ਨਾਲ। ਪਰ ਇਸ ਸਾਰੇ ਪੀਰੀਅਡ 'ਚ ਮੈਂ ਮੈਮੋਰੀਅਲਸ ਦੀ ਗੱਲ ਕਰਦੇ ਆ ਕਿ ਵੀ ਇਹਦੇ ਬਾਵਜੂਦ ਕਿ ਸਾਡੇ ਲਈ ਤਾਂ ਹੋਲੋਕਾਸਟ ਮਿਊਜ਼ੀਅਮ ਹੀ ਸਭ ਤੋਂ ਵੱਡਾ ਹੈ, ਲੇਕਿਨ ਦੁਨੀਆ 'ਚ ਯਹੂਦੀਆਂ ਨੇ ਘੱਟੋ ਘੱਟ, ਅਸੀਂ ਤਾਂ ਜੂਨ 84 ਤੋਂ ਹੁਣ ਤੱਕ ਆਪਣੀ ਇੱਕ ਪੂਰੀ 1.5 ਲੱਖ ਤੋਂ ਜ਼ਿਆਦਾ ਆਪਣੀ ਨਸਲਕੁਸ਼ੀ ਸਾਡੀ ਹੋਈ ਹੈ, ਪਰ ਅਸੀਂ ਉਹਨਾਂ ਦੀ ਕੋਈ ਯਾਦਗਾਰ ਅਦਰ ਦੈਨ ਕਿ ਉੱਥੇ ਹੀ ਗੁਰਦੁਆਰਾ ਸਾਹਿਬ ਜੂਨ 84 ਦੇ ਹਮਲੇ ਦਾ ਗੁਰਦੁਆਰਾ ਹੈ, ਸੰਤਾਂ ਦੀ ਯਾਦ, ਕੋਈ ਕਿਤੇ ਐਸਾ ਨਹੀਂ ਹੈ ਕਿ ਕਿਸੇ ਕੰਧ ਦੇ ਉੱਤੇ ਉਹਨਾਂ ਦੇ ਨਾਂ ਲਿਖ ਕੇ ਕੋਈ ਜਿਹੜਾ ਉਹ ਦੀਵਾ ਹੀ ਜਗਾ ਦਿੰਦੇ। ਲੇਕਿਨ ਯਹੂਦੀਆਂ ਨੇ ਆਪ ਜੋ ਮਰਜ਼ੀ ਕਰ ਰਹੇ ਨੇ ਅੱਜ ਵੀ, ਲੇਕਿਨ ਦੁਨੀਆ ਨੂੰ ਭੁੱਲਣ ਨਹੀਂ ਦਿੱਤਾ ਵੀ ਸਾਡੇ ਨਾਲ ਕੀ ਹੋਇਆ। ਵੱਡੇ ਵੱਡੇ ਮੈਮੋਰੀਅਲ ਜਿਹੜੇ ਨੇ 7-8 ਦੀ ਲਿਸਟ ਜਿਹੜੀ ਹੈ US ਐਮਬੈਸੀ ਇਨ ਇਜ਼ਰਾਈਲ ਨੇ ਦਿੱਤੀ ਹੈ। ਜੈਰੂਸ਼ਲਮ ਦੇ ਵਿੱਚ ਹਾਲ ਆਫ ਨੇਮਸ ਐਟ ਯਾਦ ਵੈਸ਼ਮ ਇਨ ਜੈਰੂਸ਼ਲਮ, ਜਿਸ ਨੂੰ ਬੜਾ ਉਹਨਾਂ ਨੇ 10 ਮੀਟਰ ਹਾਈ ਕੋਨ ਦੇ ਨਾਲ ਔਰ 600 ਤੋਂ ਜ਼ਿਆਦਾ ਫੋਟੋਗ੍ਰਾਫਸ ਨੇ। ਬਰਲਿਨ ਜਿੱਥੇ ਜਰਮਨੀ ਦੇ ਕੈਪੀਟਲ ਦੇ ਵਿੱਚ ਜਿੱਥੇ ਸਭ ਤੋਂ ਜ਼ਿਆਦਾ ਹੋਇਆ, ਇਹਨਾਂ ਨੇ ਵੱਡਾ ਮੈਮੋਰੀਅਲ ਔਰ ਇਹ ਬੜੇ ਬੜੇ ਸਲੈਬ ਯੂਜ਼ ਕਰਕੇ। ਨਿਊ ਔਰਲੀਅਨਸ, ਮੈਨੂੰ ਨਹੀਂ ਸੀ ਪਤਾ ਵੀ ਅਮਰੀਕਾ ਦੇ ਵਿੱਚ ਵੀ ਇੰਨੇ ਮੈਮੋਰੀਅਲ ਨੇ। ਨਿਊ ਔਰਲੀਅਨਸ 'ਚ ਉਹਨਾਂ ਨੇ ਮਿਸਿਸਿਪੀ ਰਿਵਰ ਦੇ ਕੰਢੇ ਤੇ ਲੁਈਜ਼ੀਆਨਾ ਦੇ ਵਿੱਚ
ਜਿਹੜਾ ਇੱਕ ਬਹੁਤ ਵੱਡਾ ਇਹ ਆਪਣਾ ਹੋਲੋਕਾਸਟ ਮੈਮੋਰੀਅਲ ਬਣਾਇਆ ਵਿਆਨਾ, ਜਿੱਥੇ ਟਰਾਇਲ ਵੀ ਚੱਲੇ ਔਰ ਉਹਦੇ 'ਚ ਉਹਨਾਂ ਨੇ ਬਹੁਤ ਵੱਡਾ ਜੂਇਸ਼ ਲਾਈਫ ਦੇ ਉੱਤੇ ਮਿਡਲ ਏਜਿਸ ਨਾਲ ਜੋੜ ਕੇ ਫਿਰ ਬੁਡਾਪੈਸਟ ਹੰਗਰੀ, ਜਿੱਥੇ ਵੀ ਯਹੂਦੀਆਂ ਦੀ ਵੱਡੀ ਨਸਲਕੁਸ਼ੀ ਹੋਈ, ਉੱਥੇ ਵੀ ਹੈ। ਮਿਆਮੀ ਬੀਚ ਇਸ ਦੇ ਉੱਤੇ ਵੀ ਹੈ। ਫਿਰ ਪੈਰਿਸ ਦੇ ਵਿੱਚ, ਫਰਾਂਸ ਦੇ ਵਿੱਚ, ਔਰ ਇਹ ਸਾਰਾ ਪੈਰਿਸ ਦਾ ਮੈਮੋਰੀਅਲ ਵੀ, ਔਰ ਫਿਰ ਮਿੰਸਕ ਬੈਲਾਰੂਸ ਕੰਟਰੀ ਦੇ ਵਿੱਚ ਜਿਹੜਾ ਹੁਣ ਰਸ਼ੀਅਨ ਇਨਫਲੂਐਂਸ ਥੱਲੇ ਹੈ। ਸੋ ਇਸ ਸਾਰੇ ਵੱਲ ਦੇਖਦੇ ਹਾਂ। ਮੈਂ ਤਾਂ ਇਹੀ, ਜਿੱਥੇ ਅਸੀਂ ਬੀਤੇ 'ਚ ਦੁਨੀਆ 'ਚ ਕਿਤੇ ਵੀ ਕੋਈ ਜਿਹੜਾ ਆਪਣੀ ਨਸਲ, ਰੰਗ, ਜੈਂਡਰ, ਮਜ਼ਹਬ, ਸਿਆਸੀ ਜਿਹੜਾ ਵਿਤਕਰੇ ਦਾ ਸ਼ਿਕਾਰ ਹੋਇਆ ਕੋਈ ਵੀ ਹੈ, ਉਹਨਾਂ ਸਭ ਨੂੰ ਹੀ ਅਸੀਂ ਅੱਜ ਦੇ ਦਿਨ ਯਾਦ ਕਰਦੇ ਹਾਂ, ਕਿਉਂਕਿ ਜੇ ਯੂਨਾਈਟਿਡ ਨੇਸ਼ਨਸ ਨੇ ਕਿਹਾ ਇੰਟਰਨੈਸ਼ਨਲ ਇਹ ਮੈਮੋਰੀਅਲ ਰਿਮੈਂਬਰੈਂਸ ਡੇ ਹੈ ਹੋਲੋਕਾਸਟ, ਤੇ ਅਸੀਂ ਉਹਨਾਂ ਸਾਰਿਆਂ ਨੂੰ ਹੀ ਯਾਦ ਕਰੀਏ ਔਰ ਆਪਣੇ ਕੌਮ ਦੇ ਸ਼ਹੀਦਾਂ ਨੂੰ ਵੀ, ਇਹੀ ਨਹੀਂ ਜਿਹੜੇ ਤੁਰ ਗਏ ਪਰ ਜਿਹੜੇ ਅੱਜ ਵੀ, ਔਰ ਜਿਸ ਕਿਸਮ ਦਾ ਹਿੰਦੂਤਵੀ ਇਸ ਵੇਲੇ ਸਿਸਟਮ ਦਾ ਰਵੱਈਆ ਅਜੇ ਵਰਸਟ ਆਉਣ ਵਾਲਾ ਹੈ, ਔਰ ਉਹਦੇ ਵਿੱਚ ਸਿੱਖ, ਮੁਸਲਮਾਨ, ਈਸਾਈ, ਦਲਿਤ, ਟਰਾਈਬਲ ਇਹ ਸਾਰੇ ਜਿਹੜੇ ਨੇ ਉਹ ਬ੍ਰਾਹਮਣਵਾਦੀਆਂ ਦੇ ਗਨ ਸ਼ਾਟਸ ਨੇ। ਕਾਸ਼ ਕਿ ਇੱਕ ਆਉਣ ਵਾਲੀ ਵੱਡੀ ਨਸਲਕੁਸ਼ੀ ਜਿਹੜੀ ਉਸ ਖਿੱਤੇ ਦੇ ਵਿੱਚ ਇਹ ਹਿੰਦੂਤਵੀ ਵਰਤਾਣ ਜਾ ਰਹੇ ਨੇ, ਉਸ ਨੂੰ ਇਹ ਪੱਛਮੀ ਤਾਕਤਾਂ ਰੋਕ ਲੈਣ, ਰੋਕ ਸਕਣ। ਪਰ ਜੇ ਇਹਨਾਂ ਨੂੰ ਉਹਨਾਂ ਚੋਂ ਹੀ ਆਪਣਾ ਇੱਕ ਐਲਾਈ ਨਜ਼ਰ ਆਉਂਦਾ ਹੈ, ਸਟ੍ਰੈਟੇਜਿਕ ਪਾਰਟਨਰ ਨਜ਼ਰ ਆਉਂਦਾ ਹੈ, ਤੇ ਫਿਰ ਉਹੀ ਹਿਸਟਰੀ ਜਿਹੜੀ ਹੈ ਨਾਜ਼ੀਆਂ ਦੀ ਉਹ ਅੱਜ ਫਿਰ ਦੁਹਰਾਈ ਜਾ ਰਹੀ ਹੈ ਔਰ ਵਰਸਟ ਫਾਰਮ ਦੇ ਵਿੱਚ ਦੁਹਰਾਈ ਜਾਏਗੀ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥੀਆਂ ਨੇ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਹੱਕ, ਸੱਚ, ਇਨਸਾਫ ਦੀ ਜਿਹੜੀ ਆਵਾਜ਼ ਹੈ ਉਹ ਬੁਲੰਦ ਕਰ ਰਿਹਾ ਹੈ। ਇਹ ਆਵਾਜ਼ ਤੁਹਾਡੇ ਪਿਆਰ ਸਦਕਾ, ਤੁਹਾਡੇ ਵਿਸ਼ਵਾਸ ਸਦਕਾ, ਤੁਹਾਡੇ ਡੋਨੇਸ਼ਨ ਸਦਕਾ ਹੀ ਹੋ ਸਕਦੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ। ਸਾਡੇ ਇਸ ਪਤੇ ਤੇ 36-01 37 ਐਵਨਿਊ, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ। ਸਾਡੇ ਫੋਨ ਨੰਬਰ ਰਾਹੀਂ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। UK, ਜਨੇਵਾ, ਇਟਲੀ, ਆਸਟਰੀਆ ਅਤੇ ਕੈਨੇਡਾ ਤੋਂ ਬਾਅਦ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਦਾ ਅਗਲਾ ਪੜਾਅ ਆਸਟ੍ਰੇਲੀਆ। ਆਸਟ੍ਰੇਲੀਆ ਵਿੱਚ ਖਾਲਿਸਤਾਨ ਰੈਫਰੈਂਡਮ ਦੇ ਪਹਿਲੇ ਪੜਾਅ ਦੀਆਂ ਵੋਟਾਂ 29 ਜਨਵਰੀ ਦਿਨ ਐਤਵਾਰ ਨੂੰ ਮੈਲਬਰਨ ਦੇ ਫੈਡਰੇਸ਼ਨ ਸਕੁਆਇਰ ਵਿੱਚ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਪੈਣਗੀਆਂ। ਹੋਰ ਜਾਣਕਾਰੀ ਲਈ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਕਰ ਸਕਦੇ। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ, 701 ਨਾਰਥ ਪੋਰਟ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸ। ਵਿਊਅਰਸ, ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ, ਦੂਸਰੇ ਸੈਗਮੈਂਟ ਦੇ ਵਿੱਚ ਪਹੁੰਚ ਚੁੱਕੇ ਹਾਂ। ਇਸ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਭਾਰਤ ਤੇ ਭੂਟਾਨ ਦੇ ਵਾਲੇ ਨਾਲ ਕਿ ਵਿਊਅਰਸ ਇਉਂ ਜਾਪਦਾ ਹੈ ਕਿ ਜਿਸ ਤਰ੍ਹਾਂ ਕਿ ਭੂਟਾਨ ਵੀ ਭਾਰਤ ਦੇ ਹੱਥਾਂ ਚੋਂ ਨਿਕਲ ਰਿਹਾ ਹੈ। ਸੋ ਚੀਨ ਤੇ ਭੂਟਾਨ ਵੱਲੋਂ ਆਪਣਾ ਬਾਰਡਰ ਦਾ ਝਗੜਾ ਮਿਟਾਉਣ ਲਈ ਸਿੱਧੇ ਤੌਰ ਤੇ ਗੱਲਬਾਤ ਹੋ ਰਹੀ ਹੈ ਔਰ ਭਾਰਤ ਇਸ ਨੂੰ ਲੈ ਕੇ ਬੜਾ ਸਖਤ ਦੇ ਵਿੱਚ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਅਸੀਂ ਕੱਲ ਡਿਸਕਸ ਕੀਤਾ ਸੀ ਮਾਈਕ ਪੋਂਪੀਓ, ਐਕਸ ਸੈਕਟਰੀ ਆਫ ਸਟੇਟ ਦੀ ਕਿਤਾਬ ਦੇ ਹਵਾਲੇ ਨਾਲ। ਅੱਛਾ, ਪਰਸੋਂ ਵੀ ਇੱਕ ਸੈਗਮੈਂਟ ਅਸੀਂ ਇਸ ਦੇ ਉੱਤੇ ਕੀਤਾ ਸੀ।
ਕਿ ਕਿਵੇਂ ਜਦੋਂ ਕਿ ਇਹਨਾਂ ਨੇ ਬਾਲਾਕੋਟ ਦੀ ਦਿਲਵਦੀ ਕਰਨ ਦੀ ਕੋਸ਼ਿਸ਼ ਕੀਤੀ। ਹਾਲਾਂ ਸਾਡੇ ਇੱਕ ਹਿੰਦੂਤਵੀ ਵਿਊਅਰ ਨੇ ਲਿਖਿਆ, ਲਓ ਜੀ ਤੁਸੀਂ ਤਾਂ ਡਿਨਾਈ ਕਰਦੇ ਸੀ ਕਿ ਹੋਇਆ ਹੀ ਨਹੀਂ ਜਿਹੜਾ ਬਾਲਾਕੋਟ ਹੈ, ਹੁਣ ਤਾਂ ਮਾਈਕ ਪੋਂਪੀਓ ਨੇ ਵੀ ਕਹਿ ਦਿੱਤਾ ਕਿ ਵੀ ਹੋਇਆ। ਅਸੀਂ ਇਹ ਕਦੇ ਨਹੀਂ ਕਿਹਾ, ਜੇ ਨਾ ਹੋਇਆ ਹੁੰਦਾ ਤੇ ਤੁਹਾਡਾ ਅਭਿਨੰਦਨ ਜਿਹੜਾ ਹੈ ਉਹ ਟੀਜ਼ ਫੈਂਟੈਸਟਿਕ ਕਹਿਣ ਲਈ ਉਹਨਾਂ ਦੀ ਕੈਦ 'ਚ ਕਿਵੇਂ ਜਾਂਦਾ। ਸਾਡਾ ਇਹ ਹੈ ਵੀ ਇਹ ਜਿਹੜਾ ਤੁਹਾਡਾ ਦਾਅਵਾ ਸੀ ਕਿ ਜੀ ਹਜ਼ਾਰਾਂ ਉੱਥੇ ਮਾਰ ਦਿੱਤੇ ਅਸੀਂ ਅੱਤਵਾਦੀ, ਉਹ ਤੁਸੀਂ 2 ਦਰਖਤ ਮਾਰੇ ਸ਼ਹੀਦ ਕੀਤੇ ਤੇ ਇੱਕ ਕਾਂ ਮਾਰਿਆ, ਇਹ ਸਾਡਾ ਹੈ ਕਿ ਵੀ ਇਹ ਤੁਹਾਡਾ ਬਿਲਕੁਲ ਫੇਕ ਸੀ। ਲੇਕਿਨ ਜਿਹੜਾ ਤੁਸੀਂ ਬਾਰਡਰ ਤੱਕ ਕ੍ਰਾਸ ਕੀਤਾ ਔਰ ਉਹਦਾ ਅਭਿਨੰਦਨ ਆਪਣੇ ਆਪ ਦੇ ਵਿੱਚ ਉਹਦੀ ਐਵੀਡੈਂਸ ਸੀ, ਜਦੋਂ ਤੁਹਾਡਾ ਸਣੇ ਮਿਗ ਦੇ ਉਹਨੂੰ ਉਹਨਾਂ ਨੇ ਡਾਊਨ ਕੀਤਾ। ਪਰ ਉਹਦੇ 'ਚ ਜਿਹੜਾ ਕੱਲ੍ਹ ਵਾਲੇ ਪ੍ਰੋਗਰਾਮ 'ਚ ਖਾਸ ਤੌਰ ਤੇ ਅਸੀਂ ਜ਼ਿਕਰ ਕੀਤਾ ਸੀ ਕਿ ਮਾਈਕ ਪੋਂਪੀਓ ਨੇ ਕਿਹਾ ਕਿ ਵੀ ਕਿਵੇਂ ਹਨੋਈ 'ਚ ਮੈਨੂੰ ਸੁੱਤਿਆਂ ਜਗਾਇਆ ਸੁਸ਼ਮਾ ਸਵਰਾਜ ਨੇ ਕਿ ਜੀ ਪਾਕਿਸਤਾਨ ਨੇ ਨਿਊਕਲੀਅਰ ਕੱਢ ਲਿਆ ਔਰ ਰੋਕੋ ਕਿਸੇ ਤਰ੍ਹਾਂ, ਕਿ ਵੀ ਘਬਰਾਈ ਹੋਈ ਡਰੀ ਹੋਈ, ਔਰ ਉਹਨਾਂ ਇੰਟਰਵੀਨ ਕੀਤਾ ਦੋਨੋਂ ਪਾਸੇ। ਔਰ ਜਿਹੜੀ ਵੀ ਚੀਜ਼ ਵਰਸਟ ਵੱਲ ਜਾ ਸਕਦੀ ਸੀ, ਅਮਰੀਕਾ ਦਾ ਇਨਫਲੂਐਂਸ ਉਸ ਤੋਂ ਪਹਿਲਾਂ ਵੀ ਕਾਰਗਿਲ ਵਾਰ ਵੇਲੇ ਵੀ ਨਵਾਜ਼ ਸ਼ਰੀਫ ਨੂੰ ਸੱਦ ਕੇ DC ਕਲਿੰਟਨ ਨੇ, ਜਿਹੜਾ ਕਿਉਂਕਿ ਕਾਰਗਿਲ 'ਚ ਵੀ ਇੰਡੀਆ ਲੂਜ਼ ਕਰ ਰਿਹਾ ਸੀ ਉੱਥੇ, ਉਹ ਫਰਸਟ੍ਰੇਟ ਹੋ ਰਿਹਾ ਸੀ। ਸੋ ਇਹ ਪਾਰਟ ਤਾਂ ਜਦੋਂ ਹੁਣ ਤੁਸੀਂ ਇੱਕ ਬਹਿ ਕੇ ਬਣਾ ਕੇ ਬਹਿ ਗਏ ਹੋ, ਇਹ ਤਾਂ ਹੋਏਗਾ ਹੀ ਹੋਏਗਾ। ਔਰ ਜਿਸ ਕਿਸਮ ਦਾ ਇਹਨਾਂ ਦਾ ਰਵੱਈਆ ਹਿੰਦੂ ਤਵੀਆਂ ਦਾ, ਇਹ ਖੁਦ ਹੀ ਆਪ ਬੈਲ ਮੁਝੇ ਮਾਰ ਵਾਲੀ ਗੱਲ ਵੱਲ ਤੁਰ ਰਹੇ ਨੇ। ਲੇਕਿਨ ਇਸ ਸਾਰੇ ਚੋਂ ਇੱਕ ਗੱਲ ਬਿਲਕੁਲ ਜ਼ਾਹਰ ਸੀ ਕਿ ਇਹ ਜੋ ਪਾਲਿਸੀ ਦੇ ਉੱਤੇ ਹਿੰਦੂਤਵੀ ਹਕੂਮਤ ਚੱਲ ਰਹੀ ਹੈ, ਔਰ ਇਹ 2019 ਚ ਪਹਿਲੀ ਹਕੂਮਤ ਮੋਦੀ ਦੀ ਸੀ, ਫਸਟ ਟਰਮ, ਕਿਉਂਕਿ 2019 ਚ ਇਲੈਕਸ਼ਨਾਂ ਹੋਣੀਆਂ ਸੀ। ਇਹ ਫੈਬਰਵਰੀ 2019 ਦਾ ਵਾਕਿਆ ਹੈ ਔਰ 2-3 ਮਹੀਨੇ ਬਾਅਦ ਮਈ ਮਹੀਨੇ 'ਚ ਪਹੁੰਚਦੇ ਆ ਉਹਦੀ ਡੈਥ ਹੋ ਜਾਂਦੀ ਹੈ ਸੁਸ਼ਮਾ ਸਵਰਾਜ ਦੀ, ਜਿਹੜੀ ਸਸਪੀਸ਼ੀਅਸ ਸਰਕਮਸਟੈਂਸਿਸ ਜੀ ਫਲਾਣੇ ਹਾਰਟ ਅਟੈਕ ਹੋ ਗਿਆ, ਫਲਾਣਾ ਹੋ ਗਿਆ। ਔਰ ਇਸ ਸਾਰੇ ਤੋਂ ਬਾਅਦ ਤਾਂ ਇਹ ਅਜੀਤ ਡੋਵਾਲ ਕਿਸ ਹੱਦ ਤੱਕ ਹੈ, ਈਵਨ ਉਸ 'ਚ ਵੀ ਮਾਈਕ ਪੋਂਪੀਓ ਨੇ ਕਿਹਾ ਵੀ ਮੈਂ ਤਾਂ ਡਿਸਾਈਡ ਗੱਲ ਹੀ ਉਹਦੇ ਨਾਲ ਕਰਦਾ, ਕਿਉਂਕਿ ਉਹੀ ਕੌਨਫੀਡੈਂਟ ਹੈ ਮੋਦੀ ਦਾ, ਹੋਰ ਤਾਂ ਕਿਸੇ ਨਾਲ ਹੈ ਨਹੀਂ। ਲੇਕਿਨ ਇਸ ਸਾਰੇ 'ਚ ਚਾਈਨਾ ਨਾਲ ਰਿਲੇਟਡ ਇਹਨਾਂ ਦਾ ਕੀ ਹਾਲ ਹੈ, ਉਹ ਅਸੀਂ ਦੇਖ ਰਹੇ ਹਾਂ ਕਿ ਭਾਈ 2000 ਸਕੁਅਰ ਮਾਈਲ ਤੋਂ ਜ਼ਿਆਦਾ ਜ਼ਮੀਨ ਚੀਨ ਦੇ ਕੋਲ ਹੈ। ਔਰ ਅਸੀਂ ਜ਼ਿਕਰ ਕਰਾਂਗੇ ਕਿ ਭਾਈ ਕਿਵੇਂ ਇਹਨਾਂ ਦੀ ਜਿਹੜੀ DGP ਪੁਲਿਸ ਸਾਰੀਆਂ ਸਟੇਟਾਂ ਦਿਆਂ ਦੀ ਇੱਕ ਮੀਟਿੰਗ ਪਿਛਲੇ ਦਿਨਾਂ ਦੇ ਵਿੱਚ ਜਿਹੜੀ ਹੈ ਉਹ ਦਿੱਲੀ ਦੇ ਵਿੱਚ ਹੋਈ, ਉਹਦੇ 'ਚ ਕਿਵੇਂ ਜਿਹੜਾ ਉਸ ਖਿੱਤੇ ਦਾ DGP ਹੈ ਉਹਨੇ ਆਪਣੀ ਰਿਪੋਰਟ ਦੇ ਵਿੱਚ ਦੱਸਿਆ ਕਿ ਕਿਵੇਂ 65 ਪੈਟਰੋਲਿੰਗ ਪੁਆਇੰਟਸ ਜਿਨ੍ਹਾਂ ਦੇ ਉੱਤੇ ਇੰਡੀਅਨ ਆਰਮੀ ਪੈਟਰੋਲ ਕਰਦੀ ਸੀ, ਉਹਨਾਂ 'ਚੋਂ 26 ਦੇ ਉੱਤੇ ਜਿਹੜਾ ਹੁਣ ਇੰਡੀਆ ਦੀ ਐਕਸੈਸ ਨਹੀਂ ਹੈ, ਉਹ ਪੈਟਰੋਲ ਨਹੀਂ ਕਰ ਸਕਦੇ। ਔਰ ਇਸ ਰਿਪੋਰਟ ਦਾ ਉਹ ਰਿਸਰਚ ਪੇਪਰ ਹੈ ਪੂਰਾ ਡਿਟੇਲ ਦੇ ਵਿੱਚ ਐਨੂਅਲ ਪੁਲਿਸ ਮੀਟ ਦੇ ਵਿੱਚ, ਔਰ ਉਹਦਾ ਹੈਡਲਾਈਨ ਹੀ ਇਹ ਹੈ ਕਿ ਇੰਡੀਆ ਹੈਜ਼ ਲੌਸਟ ਐਕਸੈਸ ਟੂ 26 ਆਊਟ ਆਫ 65 ਪੈਟਰੋਲਿੰਗ ਪੁਆਇੰਟਸ ਇਨ ਈਸਟਰਨ ਲੱਦਾਖ। ਹੁਣ ਇਹ ਈਸਟਰਨ ਲੱਦਾਖ ਦੀ ਗੱਲ ਹੈ। ਹੁਣ ਇਸ ਸਾਰੇ ਦੇ ਚੱਲਦੇ ਆ ਭਾਰਤ ਦੀ ਫੇਲਿਅਰ ਇਹੀ ਨਹੀਂ ਕਿ ਅਮਰੀਕਾ ਦੇ ਹਵਾਲੇ ਨਾਲ ਇਸ ਦਾ ਹਾਲ ਕੀ ਹੋਇਆ ਜੋ ਮਾਈਕ ਪੋਂਪੀਓ ਨੇ ਉਦੋਂ ਬਿਆਨ ਕੀਤਾ। ਉਸ ਤੋਂ ਬਾਅਦ ਤਾਂ ਹੁਣ ਪਿਛਲੇ ਸਾਲ ਫੈਬਰਵਰੀ ਜਦੋਂ ਤੋਂ ਰੂਸ ਯੂਕਰੇਨ ਟੱਕਰ ਚੱਲ ਰਹੀ ਹੈ, ਉਸ ਦੇ ਵਿੱਚ ਤਾਂ ਇੰਡੀਆ ਬਿਲਕੁਲ ਕਲੈਪਸ ਹੋਇਆ ਆਪਣੀ ਸਾਰੀ ਫੋਰਨ ਪਾਲਿਸੀ ਦੇ ਵਿੱਚ, ਔਰ ਉਹਨੂੰ ਰਗੜੇ ਮਿਲ ਰਹੇ ਨੇ ਸਾਰੇ ਪਾਸਿਓਂ। ਲੇਕਿਨ ਈਵਨ ਨੇਪਾਲ ਦੀ ਗੱਲ ਪਿਛਲੇ ਪੀਰੀਅਡ ਸਾਹਮਣੇ ਆਈ ਵੀ ਨੇਪਾਲ ਜਿਹੜਾ ਇੱਕ ਡਿਕਲੇਅਰਡ ਹਿੰਦੂ ਨੇਸ਼ਨ ਸੀ, ਉਹ ਆਪਣੇ ਆਪ ਨੂੰ ਉਹਨੇ ਕਨਸਟੀਟਿਊਸ਼ਨਲੀ ਸੈਕੂਲਰ ਬਣਾ ਲਿਆ। ਲੇਕਿਨ ਨੇਪਾਲ ਤਾਂ ਫਿਰ ਇੱਕ ਇੰਡੀਪੈਂਡੈਂਟ ਮੁਲਕ ਸੀ, ਭਾਵੇਂ ਲੈਂਡ ਲੌਕਡ ਹੈ, ਇੰਡੀਅਨ ਸਪਲਾਈ ਤੇ ਡਿਪੈਂਡ ਕਰਦਾ ਹੈ। ਉਹਨਾਂ ਦੀ ਇੰਨੇ ਹਿੰਦੂ ਜਿਹੜੇ ਨੇ ਉਹ ਨੇਪਾਲ ਦੇ ਇੰਡੀਆ 'ਚ ਨਹੀਂ ਨੇ, ਇੰਡੀਆ 'ਚ ਨਾਲੋਂ ਵੀ ਜ਼ਿਆਦਾ 82 ਜਾਂ 83% ਹਿੰਦੂ ਨੇ ਨੇਪਾਲ ਦੇ ਵਿੱਚ। ਲੇਕਿਨ ਉਹ ਵੀ ਨਿਕਲਿਆ ਇਹਨਾਂ ਦੇ। ਲੇਕਿਨ ਭੂਟਾਨ, ਹੁਣ ਜੇ ਤੁਸੀਂ ਭੂਟਾਨ ਦੇ ਨਾਲ, ਭੂਟਾਨ 4 ਚੁਫੇਰੇ ਉਹਦਾ ਇੱਕ ਹਿੱਸਾ ਚਾਈਨਾ ਨਾਲ ਲੱਗਦਾ ਹੈ, ਬਾਕੀ ਉਹਦਾ ਸਾਰਾ ਹੀ ਇੰਡੀਆ ਦੇ ਉੱਤੇ ਡਿਪੈਂਡੈਂਟ ਹੈ। ਔਰ ਭੂਟਾਨ ਨਾਲ ਜਿਹੜੇ ਇਹਨਾਂ ਦੇ ਇੰਡੀਆ ਦੇ ਐਗਰੀਮੈਂਟ ਨੇ, ਉਹਦੇ ਥੱਲੇ ਉਹ ਆਪਣਾ ਫੋਰਨ ਮਿਨਿਸਟਰ ਨਹੀਂ ਬਣਾਉਂਦੇ, ਉਹ ਡਾਇਰੈਕਟ ਗੱਲ ਨਹੀਂ, ਉਹਨਾਂ ਦਾ ਜੋ ਗੱਲਬਾਤ ਹੁੰਦੀ ਵਾਇਆ ਦਿੱਲੀ ਹੁੰਦੀ ਹੈ, ਦਿੱਲੀ 'ਚ ਉਹਨਾਂ ਦਾ ਦਫ਼ਤਰ ਬਣਾਇਆ ਹੋਇਆ। ਸੋ ਭੂਟਾਨ ਬਾਰੇ ਤਾਂ ਇਹ ਸੀ ਕਿ ਜੀ ਇਹ ਤਾਂ ਇਹਨਾਂ ਨੇ, ਇੰਡੀਆ ਨੇ ਆਪਣੀ ਇੱਕ ਵੋਟ ਯੂਨਾਈਟਿਡ ਨੇਸ਼ਨਜ਼ ਵਧਾਉਣ ਦੇ ਲਈ ਉਹਨੂੰ ਅੱਡ ਮੁਲਕ ਦੇ ਤੌਰ ਤੇ ਰੱਖਿਆ ਹੋਇਆ। ਔਰ ਇਹੀ ਕਾਰਨ ਹੈ ਚਾਈਨਾ ਨੇ ਤਾਂ ਕਦੇ ਵੀ ਬੇਸ਼ੱਕ ਉਹ ਓਪਨਲੀ ਭੂਟਾਨ ਦੇ ਮੁੱਦੇ ਤੇ ਡਿਮਾਂਡ ਨਹੀਂ ਕਰਦੇ ਹੈ, ਕਿਉਂਕਿ ਭੂਟਾਨ ਆਲਰੇਡੀ ਇੱਕ ਐਜ਼ ਏ ਕੰਟਰੀ
UN ਦਾ ਹਿੱਸਾ ਬਣ ਚੁੱਕਾ ਜੀ। ਹੈ। ਲੇਕਿਨ ਉਹ ਸਿੱਕਮ ਨੂੰ ਵੀ ਜਦੋਂ 5 ਫਿੰਗਰਸ ਇਹ ਕਹਿੰਦਾ ਸੀ ਮਾਓ ਜ਼ੇਤੁੰਗ ਕਿ ਭਾਈ ਹਾਈਐਸਟ ਪਲੇਟਿਊ ਤਿੱਬਤ ਜਿਹੜਾ ਉਹ ਹਥੇਲੀ ਹੈ, ਔਰ ਉਸ ਦੇ ਵਿੱਚ ਅਰੁਣਾਚਲ ਜਿਹੜਾ ਇਹ ਕਹਿੰਦੇ ਨੇ ਉਹਨਾਂ ਦਾ ਸਾਊਥ ਤਿੱਬਤ, ਔਰ ਉਹ ਲਦਾਖ, ਨੇਪਾਲ, ਸਿੱਕਮ ਔਰ ਭੂਟਾਨ, ਇਹ ਉਹਦੀਆਂ 5 ਉਂਗਲੀਆਂ ਨੇ। ਜੀ। ਸੋ ਭੂਟਾਨ ਇੱਕ ਅੱਡ ਮੁਲਕ ਹੋਣ, ਲੇਕਿਨ ਭੂਟਾਨ ਦੀ ਟੈਰੀਟਰੀ ਦਾ ਇੱਕ ਹਿੱਸਾ ਹੈ ਜਿਸ ਦੇ ਉੱਤੇ ਚਾਈਨਾ ਦਾ ਕਲੇਮ ਹੈ, ਚਾਹੇ ਕਿ ਭਾਈ ਇਹ ਸਾਡਾ ਹੈ। ਔਰ ਇੰਡੀਆ ਨਾਲ, ਕਿਉਂਕਿ ਇਸ ਲਈ ਇੰਡੀਆ ਨੇ ਪੂਰੀ ਤਰ੍ਹਾਂ ਭੂਟਾਨ ਨੂੰ ਆਪਣੇ ਕਬਜ਼ੇ ਥੱਲੇ ਰੱਖਿਆ ਹੋਇਆ ਫੋਰਨ ਪਾਲਿਸੀ ਦੇ ਲਿਹਾਜ਼ ਨਾਲ, ਕਿਉਂਕਿ ਉਹੀ ਇਲਾਕਾ ਜਿਹੜਾ ਚਾਈਨਾ ਕਲੇਮ ਕਰਦਾ ਹੈ ਕਿ ਭੂਟਾਨ ਦਾ ਉਹ ਸਾਡਾ ਹਿੱਸਾ ਹੈ, ਉਹ ਜੇ ਚਾਈਨਾ ਦੇ ਕੋਲ ਚਲਾ ਜਾਂਦਾ ਹੈ ਤੇ ਉਹਨੂੰ ਜਿਹੜਾ ਚਿਕਨ ਨੈਕ ਕਹਿੰਦੇ ਨੇ, ਜਿਹੜੀਆਂ ਆਲਮੋਸਟ 7 ਸਟੇਟਾਂ ਇਹਨਾਂ ਦੀਆਂ ਨਾਰਥ ਈਸਟ ਦੀਆਂ ਨੇ, ਉਹਨਾਂ ਦਾ ਕੋਰੀਡੋਰ ਉੱਥੋਂ ਚਾਈਨਾ ਜਦੋਂ ਮਰਜ਼ੀ ਕੱਟ ਕਰਕੇ ਉਹਨਾਂ 7 ਸਟੇਟਾਂ ਨੂੰ ਇੰਡੀਆ ਨਾਲੋਂ ਕੱਟ ਆਫ ਕਰ ਸਕਦਾ ਹੈ। ਹੁਣ ਬੇਸ਼ੱਕ ਡਾਇਰੈਕਟ ਬਾਰਡਰ ਤਾਂ ਹੁਣ ਜਦੋਂ ਅਸੀਂ 2017 ਦਾ ਡੋਕਲਾਮ ਕ੍ਰਾਈਸਿਸ ਦੇਖਦੇ ਹਾਂ, ਡੋਕਲਾਮ ਦਾ ਬਾਰਡਰ ਇੰਡੀਆ ਦੇ ਨਾਲ ਤਾਂ ਨਹੀਂ ਲੱਗਦਾ, ਭੂਟਾਨ ਚਾਈਨਾ ਬਾਰਡਰ ਹੈ, ਲੇਕਿਨ ਇੰਡੀਆ ਨੇ ਜਿਸ ਅੰਦਾਜ਼ ਦੇ ਵਿੱਚ ਭੂਟਾਨ ਨੂੰ ਝੋਕ ਕੇ ਅੱਗੇ ਕਰਕੇ ਚੀਨ ਦੇ ਨਾਲ ਪੰਗਾ ਲਿਆ ਔਰ ਕਈ ਮਹੀਨੇ ਚੱਲਦਾ ਰਿਹਾ, ਨਤੀਜੇ ਦੇ ਤੌਰ ਤੇ ਚਾਈਨਾ ਤਾਂ ਬਿਲਕੁਲ ਡੋਕਲਾਮ ਪਲੇਟਿਊ ਦੇ ਸਿਰ ਦੇ ਉੱਤੇ ਆ ਕੇ ਬਹਿ ਗਿਆ। ਉਹਨਾਂ ਨੇ ਉੱਥੇ ਆਪਣੀ ਜਿਹੜੀ ਸੈਟੇਲਾਈਟ ਇਮੇजेस ਰਾਹੀਂ ਸਾਹਮਣੇ ਆਇਆ ਕਿ ਉਹਨਾਂ ਨੇ ਆਪਣੇ ਪੂਰੀ ਐਨਕੈਂਪਮੈਂਟਸ ਬਣਾਈਆਂ, ਪੂਰੀ ਫੌਜ ਔਰ ਈਵਨ ਉਹਨਾਂ ਦੇ ਵਿਲੇजेस ਨੂੰ ਡਿਵੈਲਪ ਕੀਤਾ। ਔਰ ਹੁਣ ਚਾਈਨਾ ਨੇ ਜਦੋਂ ਕਿ ਇੰਡੀਆ ਦੇ ਅਗੇਂਸਟ ਉਹਨਾਂ ਨੇ ਕਾਫੀ ਐਗਰੈਸਿਵ ਸਟੈਂਸ ਲਿਆ ਹੋਇਆ ਪਿਛਲੇ ਪੀਰੀਅਡ 'ਚ, ਔਰ ਜਿਹੜੀ ਰਿਪੋਰਟ ਅਸੀਂ ਡਿਸਕਸ ਕਰਾਂਗੇ ਕਿ ਭਾਈ ਈਸਟ ਲਦਾਖ 'ਚ ਕੀ ਹਾਲ ਹੈ, ਉਹ ਭੂਟਾਨ ਨੂੰ ਵੀ ਚੀਨ ਨੇ ਕਹਿਣਾ ਸ਼ੁਰੂ ਕੀਤਾ ਸੀ ਕਿ ਭਾਈ ਦੇਖੋ ਤੁਸੀਂ ਨਿਬੇੜੋ ਸਾਡੇ ਨਾਲ, ਔਰ ਅਦਰਵਾਈਜ਼ ਫਿਰ ਇਹਦੇ ਕਨਸੀਕੁਐਂਸਸ ਲਈ ਤਿਆਰ ਰਹੋ। ਹੁਣ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਭੂਟਾਨ ਦੀ ਇਕਨੋਮੀ ਦਾ 90% ਜਿਹੜਾ ਹੈ ਉਹ ਭਾਰਤ ਤੇ ਡਿਪੈਂਡੈਂਸ ਹੈ। ਟੂਰਿਜ਼ਮ ਤਾਂ ਹੈ ਉਹਨਾਂ ਦੀ ਸਭ ਤੋਂ ਵੱਡੀ ਜਿਹੜੀ ਗਲੋਬਲ ਹੈ ਬੇਸ਼ੱਕ, ਲੇਕਿਨ ਉਹਨਾਂ ਦੀ ਆਇਲ ਸਪਲਾਈ, ਉਹਨਾਂ ਦੇ ਸਾਰੇ ਔਰ ਸਬਸਿਡਾਈਜ਼ ਚੀਜ਼ਾਂ, ਸੋ ਇਸ ਲਈ ਪਰ ਭੂਟਾਨ ਨੂੰ ਦੂਜੇ ਪਾਸੇ ਇਹ ਵੀ ਨਜ਼ਰ ਆਉਂਦਾ ਵੀ ਇਕੱਲੇ ਢਿੱਡ ਨੂੰ ਮੈਂ ਕੀ ਕਰਾਂਗਾ, ਢਿੱਡ ਭਰਨ ਨੂੰ, ਜੇ ਚੀਨ ਨੇ ਆਪਣਾ ਰੰਗ ਦਿਖਾਤਾ। ਹੁਣ ਭਾਰਤ ਨੂੰ ਇਸ ਗੱਲ ਦਾ, ਅਸੀਂ ਉਹਨਾਂ ਦੀ ਜਿਹੜੀ ਪਾਲਿਸੀ, ਫੋਰਨ ਪਾਲਿਸੀ ਦੀ ਫੇਲਿਅਰ ਕਿਸ ਹੱਦ ਤੱਕ ਹੈ, ਔਰ ਮੈਨੂੰ ਆਲਮੋਸਟ ਲੱਗਦਾ ਹੈ ਕਿ ਵੀ ਭੂਟਾਨ ਵੀ ਇਹਨਾਂ ਦੇ ਹੱਥਾਂ ਚੋਂ ਨਿਕਲ ਗਿਆ। ਔਰ ਇਹ ਖਬਰ ਗਲੋਬ ਐਂਡ ਮੇਲ ਦੇ ਹਵਾਲੇ ਨਾਲ ਵੀ ਇਹਨਾਂ ਦੇ ਮਿਸਟਰ ਕੁਨਾਲ ਪ੍ਰੋਤ ਨੇ ਜਿਹੜਾ ਮੁੰਬਈ ਬੇਸਡ ਹੈ, ਉਹਦਾ ਇਹ ਲਿਖਤ ਹੈ, ਇੰਡੀਆਜ਼ ਅਲਾਰਮ ਸਪਾਈਕਸ ਐਜ਼ ਚਾਈਨਾ ਐਂਡ ਭੂਟਾਨ ਮੂਵ ਕਲੋਜ਼ਰ ਟੂ ਰਿਜ਼ੋਲਵਿੰਗ ਬਾਰਡਰ feud. China's talks with Bhutan prompted India to send its foreign secretary over for meetings with the kingdom's leaders. Bhutan faces growing pressure domestically to settle border dispute with China, and any deal with Beijing could hurt India's strategic interests. ਹੁਣ ਇਹ ਤਿੰਨੋਂ ਹੀ ਹੈਡਲਾਈਨਸ ਜਿਹੜੀਆਂ ਨੇ ਆਪਣੇ ਆਪ 'ਚ ਬਿਆਨ ਦੀਆਂ ਨੇ ਕਿ ਔਰ ਇਸ ਤੋਂ ਪਹਿਲਾਂ ਜਿਹੜੀ ਇੱਕ ਗੱਲ ਜ਼ਰੂਰੀ ਹੈ ਦੱਸਣਾ ਕਿ ਭਾਈ 2021 'ਚ ਇੱਕ ਸਮਝੌਤਾ ਜਿਹੜਾ ਭੂਟਾਨ ਨੇ ਇੰਡੀਆ ਤੋਂ ਚੋਰੀ ਚਾਈਨਾ ਨਾਲ ਕੀਤਾ, ਉਹਨੂੰ 3 ਸਟੈਪ ਫਾਰਮੂਲਾ ਕਿਹਾ ਜਾਂਦਾ ਹੈ। ਉਹ 3 ਸਟੈਪ ਫਾਰਮੂਲਾ ਕੀ ਸੀ, ਉਹਦੀਆਂ ਕੋਈ ਟਰਮਸ ਬਾਹਰ ਨਹੀਂ ਆਈਆਂ, ਲੇਕਿਨ 3 ਸਟੈਪ ਜਿਹੜਾ ਇਹ ਉਹਨਾਂ ਦਾ ਰੋਡ ਮੈਪ ਬਣਾਉਂਦਾ ਹੈ 2021 ਦੇ ਵਿੱਚ, ਉਹਨੂੰ ਮਿਸਟੀਰੀਅਸ ਐਗਰੀਮੈਂਟ ਕਿਹਾ ਜਾਂਦਾ ਕਿ ਮਿਸਟੀਰੀਅਸ ਐਗਰੀਮੈਂਟ ਕੀਤਾ। ਹੁਣ ਇੰਡੀਆ ਨੂੰ ਵੀ ਇਸ ਦੀ ਕੰਨੋ ਕੰਨ ਖਬਰ ਨਹੀਂ ਸੀ ਕਿ ਵੀ ਇਸ ਕਿਸਮ ਦਾ ਐਗਰੀਮੈਂਟ ਹੋਇਆ। ਹੁਣ ਉਸ ਐਗਰੀਮੈਂਟ ਦੀ ਆੜ ਦੇ ਵਿੱਚ ਪਿਛਲੇ ਦਿਨਾਂ 'ਚ ਕੁਨਮਿੰਗ ਸਿਟੀ 'ਚ ਚਾਈਨਾ ਔਰ ਭੂਟਾਨ ਦੇ ਨੁਮਾਇੰਦਿਆਂ ਨੇ ਅੱਗੋਂ ਗੁਫ਼ਤਗੂ ਕੀਤੀ ਔਰ ਉਹਨਾਂ ਨੇ ਪੋਜ਼ਿਟਿਵਿਟੀ ਦੇ ਨਾਲ ਇਹ ਕਿਹਾ ਕਿ ਜੀ ਗੱਲਬਾਤ ਬਿਲਕੁਲ ਠੀਕ ਟਰੈਕ ਦੇ ਉੱਤੇ ਹੈ, ਔਰ ਇੰਡੀਆ ਨੂੰ ਇਸ ਬਾਰੇ ਬਿਲਕੁਲ ਨਹੀਂ ਸੀ ਪਤਾ। ਔਰ ਜਿਉਂ ਹੀ ਗੱਲਬਾਤ ਦਾ ਹੋਇਆ, ਇੰਡੀਆ ਨੇ ਫੋਰਨ ਜਿਹੜਾ ਆਪਣਾ ਫੋਰਨ ਸੈਕਟਰੀ ਉੱਥੇ ਭੇਜਿਆ ਔਰ ਉਹਨਾਂ ਨੇ ਕਿਹਾ ਵੀ ਇਹ ਸੁੰਘਣ ਦੀ ਉਹਨਾਂ ਨੇ ਕੋਸ਼ਿਸ਼ ਕੀਤੀ ਕਿ ਵੀ ਇਹ ਉਹਨਾਂ ਦਾ ਉੱਥੇ ਚੱਲ ਕੀ ਰਿਹਾ। ਔਰ ਕਿਉਂਕਿ ਆਲਰੇਡੀ ਜਿਹੜਾ ਚਾਈਨਾ ਕਲੇਮ ਕਰਦਾ ਹੈ ਭੂਟਾਨ ਦੀ ਜਿਹੜੀ ਟੈਰੀਟਰੀ, ਉਹ 764 ਕਿਲੋਮੀਟਰ ਟੈਰੀਟਰੀ ਹੈ ਜਿਹੜਾ ਚਾਈਨਾ ਕਹਿੰਦਾ ਹੈ, ਔਰ ਭੂਟਾਨ ਨੂੰ ਨੇ ਕਿਹਾ ਵੀ ਜੇ ਤੂੰ ਸਾਨੂੰ ਇੱਥੋਂ ਦੇ ਦੇ ਜਿੱਥੇ ਕਿ ਉਹ ਚਿਕਨ ਨੈਕ ਇੰਡੀਆ ਦੀ ਜਦੋਂ ਮਰਜ਼ੀ ਧੌਣ ਉਹ ਮਰੋੜ ਸਕਦੇ ਨੇ, ਸ਼ਾਹ ਰਗ ਵੱਢ ਸਕਦੇ ਨੇ, ਤੇ ਉਹਨਾਂ ਨੇ ਕਿਹਾ ਜਿਹੜਾ ਸਾਡਾ ਦੂਸਰਾ ਕਲੇਮ ਹੈ ਭੂਟਾਨ ਦੇ ਬਾਕੀ ਏਰੀਏ ਤੇ, ਉਹ ਅਸੀਂ ਛੱਡ ਸਕਦੇ ਹਾਂ। ਔਰ ਇਸ ਗੱਲ ਦੀਆਂ ਕਾਫੀ ਸੰਭਾਵਨਾਵਾਂ ਨੇ ਕਿ ਇਸ ਲਾਈਨ ਦੇ ਉੱਤੇ ਕੋਈ ਨਾ ਕੋਈ ਜਿਹੜਾ ਇਹਨੂੰ ਸਵਾਪਿੰਗ ਆਫ ਟੈਰੀਟਰੀ ਕਹਿੰਦੇ ਨੇ,
ਔਰ ਉਹਨਾਂ ਨੇ ਕਿਹਾ ਭੂਟਾਨ ਚੀਨ ਨੇ ਵੀ ਸਾਡੇ ਨਾਲ ਇਹ ਟੈਰੀਟਰੀ ਸਵਾਪ ਕਰ ਲਓ। ਜੀ। ਔਰ ਇਸ ਸਾਰੇ ਦੇ ਚੱਲਦੇ ਆ ਹੁਣ ਜਿਹੜਾ ਇਹਨਾਂ ਦੇ ਐਨਾਲਿਸਟ ਨੇ, ਇੰਡੀਆ ਦੇ ਐਨਾਲਿਸਟ ਹੈ ਜਿਹਨੇ ਇਸ ਦੇ ਉੱਤੇ ਆਪਣਾ ਫਿਕਰ ਜ਼ਾਹਰ ਕੀਤਾ ਹੈ ਕਿ ਵੀ ਜੇ ਡੋਕਲਾਮ ਵਾਲਾ ਵੀ ਹੱਲ ਹੋ ਗਿਆ ਜਿਸ ਤਰੀਕੇ ਨਾਲ, ਔਰ ਇਹ ਟੈਰੀਟਰੀ ਸਵਾਪ ਵੀ ਭੂਟਾਨ ਕਰ ਲੈਂਦਾ ਤੇ ਉਹਦੇ ਕਨਸੀਕੁਐਂਸਿਸ ਕੀ ਹੋਣਗੇ। ਉਹਨੇ ਕਿਹਾ ਕਿ ਵਾਰ ਸਟ੍ਰੈਟਜੀਜ਼ ਇਨ ਨਿਊ ਦਿੱਲੀ ਬਿਲੀਵ that access to the region would help China mobilize troops and armory very swiftly in a war scenario with India, ਕਿਉਂਕਿ ਉਹ ਜਿਹੜਾ ਵਿਚਕਾਰਲੀ ਟੈਰੀਟਰੀ ਆ ਉਹਦੇ ਰਾਹੀਂ ਉਹ ਸਿੱਧਾ ਜਿਹੜਾ ਇੰਡੀਆ ਦੇ ਬਾਰਡਰ ਤੇ ਆ ਕੇ ਵੱਜਣਗੇ ਔਰ ਫੌਰਨ ਉਹ ਮੋਬਿਲਾਈਜ਼ ਕਰ ਸਕਦੇ ਨੇ। It would also offer Chinese People's Liberation Army a very dominant position in trying to restrict India's access to its northeast region by choking the Siliguri corridor, a 22-kilometer wide strip of land connecting mainland India to its northeastern region। ਇਹ ਸਿਲੀਗੁੜੀ ਕੋਰੀਡੋਰ ਹੈ ਜਿਹਨੂੰ ਚਿਕਨ ਹੈ। ਉਹਨਾਂ ਨੇ ਕਿਹਾ ਜੀ ਉਹ ਜਦੋਂ ਮਰਜ਼ੀ ਚਾਈਨਾ ਉਹਨੂੰ ਚੋਕ ਕਰਕੇ 7 ਸਟੇਟਾਂ ਨਾਰਥ ਈਸਟ ਦੀਆਂ ਇੰਡੀਆ ਨਾਲੋਂ ਕੱਟ ਸਕਦਾ ਹੈ। ਔਰ ਉਹਨਾਂ ਨੇ ਕਿਹਾ ਕਿ ਭਾਈ ਇਹੀ ਜਿਹੜਾ ਪਹਿਲਾਂ ਰੀਜਨ ਸੀ ਡੋਕਲਾਮ ਦਾ ਜਿੱਥੇ ਆਲਮੋਸਟ 72 ਦਿਨ ਜਿਹੜਾ ਉਹ ਇੱਕ ਕ੍ਰਾਈਸਿਸ ਰਿਹਾ ਔਰ ਉੱਥੇ ਚਾਈਨਾ ਨੇ ਸੜਕ ਬਣਾਈ ਔਰ ਹੁਣ ਵੀ ਇਹ 2017 ਦੀ ਗੱਲ ਹੈ ਔਰ 2021 ਚ ਉਹਨਾਂ ਨੇ ਫਿਰ ਭੂਟਾਨ ਨਾਲ ਆਪਣੇ ਤੌਰ ਦੇ ਉੱਤੇ ਪੈਕਟ ਸਾਈਨ ਕੀਤਾ। ਹੁਣ ਇਹ ਸਿਚੁਏਸ਼ਨ ਦੱਸਦੀ ਹੈ ਵੀ ਆਲਰੇਡੀ ਭੂਟਾਨ ਉਸ ਐਗਰੀਮੈਂਟ ਦੀ ਉਲੰਘਣਾ ਕਰਕੇ ਜਿੱਥੇ ਉਹ ਕਿਸੇ ਫੋਰਨ ਪਾਵਰ ਨਾਲ ਬਿਨਾਂ ਦਿੱਲੀ ਦੀ ਸਹਿਮਤੀ ਦੇ ਗੱਲ ਹੀ ਨਹੀਂ ਕਰ ਸਕਦਾ। ਉਹਨਾਂ ਦੀਆਂ ਐਮਬੈਸੀਜ਼ ਨਹੀਂ ਨੇ, ਭੂਟਾਨ ਦੀਆਂ ਐਮਬੈਸੀਆਂ ਕੋਈ ਇਹਨਾਂ ਮੁਲਕਾਂ 'ਚ ਥੋੜੀ ਨੇ, ਕਿਤੇ ਵੀ ਨਹੀਂ ਨੇ। ਉਹਨਾਂ ਨੂੰ ਉੱਥੇ ਹੀ ਦਿੱਲੀ ਨੇ ਹੁਣ ਜੇ ਉਹਨਾਂ ਨੇ ਇੰਡੀਪੈਂਡੈਂਟ ਆਪਣਾ ਖੋਲ ਲਿਆ ਚਾਈਨਾ ਦੇ ਨਾਲ ਆਪਣੀ ਗੱਲਬਾਤ, ਤੇ ਇਸ ਤੋਂ ਅੰਦਾਜ਼ਾ ਹੈ ਕਿ ਭਾਈ ਇਹ ਗੱਲ ਕਿੱਧਰ ਨੂੰ ਜਾ ਰਹੀ ਹੈ। ਔਰ ਦੂਸਰੇ ਪਾਸੇ ਜਿਹੜੀ ਮੈਂ ਜਿਸ ਰਿਪੋਰਟ ਦਾ ਮੈਂ ਜ਼ਿਕਰ ਕੀਤਾ ਕਿ 15 ਰਿਸਰਚ ਪੇਪਰ ਦਿੱਲੀ ਦੀ ਇਹ ਪੁਲਿਸ ਚੀਫਸ ਦੀ ਜਿਹੜੀ ਮੀਟਿੰਗ ਸੀ, ਜਿਹੜੀ ਅਮਿਤ ਸ਼ਾਹ ਔਰ ਮੋਦੀ ਨੇ ਵੀ ਉਹਦੇ 'ਚ ਐਡਰੈਸ ਕੀਤਾ, ਐਨੂਅਲ ਪੁਲਿਸ ਮੀਟ ਹੈ, ਉਹਦੇ 'ਚ ਜਿਹੜਾ ਡੀਟੇਲ ਰਿਸਰਚ ਪੇਪਰ ਪੜ੍ਹਿਆ ਗਿਆ ਜਿਹਨੂੰ ਬੇਸ਼ੱਕ ਓਪਨਲੀ ਡਿਸਕਸ ਨਹੀਂ ਕੀਤਾ ਗਿਆ। ਔਰ ਇਹ ਜਿਹੜਾ ਇਸ ਦੇ ਵਿੱਚ ਉਹਨਾਂ ਨੇ ਈਵਨ ਦਾ ਹਿੰਦੂ ਅਖਬਾਰ ਨੇ ਇਹ ਰਿਪੋਰਟ ਕੀਤਾ ਸੀ ਕਿ ਵੀ ਉਹਦੇ 'ਚ ਉਹਨਾਂ ਨੇ ਕਿਹਾ ਵੀ 30 PP ਈਸਟਰਨ ਲਦਾਖ ਦੇ ਪੁਆਇੰਟ ਨੇ ਜਿੱਥੇ ਇੰਡੀਆ ਹੁਣ ਪੈਟਰੋਲ ਨਹੀਂ ਕਰ ਸਕਦੀ ਉਹਨਾਂ ਦੀ ਫੌਜ। These points were regularly patrolled before April-May 2020 when China started amassing troops close to LAC in eastern Ladakh ਔਰ 20 ਭਾਰਤੀ ਸੋਲਜਰ ਮਰੇ। ਸੋ April-May 2020 ਤੋਂ ਬਾਅਦ ਇਸ ਰਿਪੋਰਟ ਦੇ ਮੁਤਾਬਕ 65 ਪੈਟਰੋਲਿੰਗ ਪੁਆਇੰਟ ਚੋਂ 26 ਜਿਹੜੇ ਨੇ ਉਹ ਸਿੱਧੇ ਤੌਰ ਤੇ ਚਾਈਨਾ ਨੇ ਆਪਣੇ ਕੰਟਰੋਲ ਦੇ ਵਿੱਚ ਲਏ ਨੇ। ਡੀਟੇਲ ਰਿਪੋਰਟ ਹੈ ਪਰ ਮੈਂ ਘੜੀ ਵੱਲ ਦੇਖ ਰਿਹਾ, ਮੈਂ ਅੱਗੇ ਨਹੀਂ ਜਾਵਾਂਗਾ। ਔਰ ਇਸ ਸਾਰੇ ਦੇ ਚੱਲਦੇ ਆ ਜਦੋਂ ਕਿ ਇਸ ਕਦਰ ਇਹ ਲੂਜ਼ ਕਰ ਰਹੇ ਨੇ ਹਰ ਚੀਜ਼। ਅੱਜ ਇੰਨੀ ਸਟੇਟਮੈਂਟ ਇਹਨਾਂ ਦੇ ਫੌਜੀ ਚੀਫ ਦੀ ਨਜ਼ਰ ਆਈ, ਸਿਚੁਏਸ਼ਨ ਅਲੋਂਗ ਈਸਟਰਨ ਬਾਰਡਰ ਵਿਦ ਚਾਈਨਾ ਸਟੇਬਲ ਬਟ ਅਨਪ੍ਰੈਡਿਕਟੇਬਲ ਐਜ਼ ਬਾਉਂਡਰੀ ਅਨਡਿਫਾਈਨਡ GOC in C। ਔਰ ਉਹਦੇ 'ਚ ਹੁਣੇ ਖੁਦ ਮੰਨ ਰਹੇ ਨੇ ਕਿ ਵੀ ਅਨਸਰਟਨ ਹੈ। ਇਹਦਾ ਮਤਲਬ ਇਹ ਹੈ ਵੀ ਇਹਨਾਂ ਨੂੰ ਨਜ਼ਰ ਆ ਰਿਹਾ ਕਿ ਇਧਰ ਭੂਟਾਨ ਦੇ ਨਾਲ ਜਿਉਂ ਹੀ ਡੀਲ ਦਾ 3 ਸਟੈਪ ਜਿਹੜਾ ਪਿਛਲੇ ਵਰੇ ਉਹਨਾਂ ਨੇ ਕੀਤਾ ਕੰਪਲੀਟ ਹੋਇਆ, ਪਹਿਲੀ ਗੱਲ ਜਿਹੜਾ ਚਾਈਨਾ ਚੋਕ ਕਰੇਗਾ ਇਹਨਾਂ ਨੂੰ ਸਿਲੀਗੁੜੀ ਕੋਰੀਡੋਰ ਤੋਂ, ਚਿਕਨ ਨੈਕ ਤੋਂ ਕਿ ਭਈਆ ਅਸੀਂ ਲੱਗੇ ਆ ਕਰਨ, ਨਹੀਂ ਤਾਂ ਸਾਡੇ ਹਵਾਲੇ ਕਰ ਦਿਓ ਸੋ ਕਾਲਡ ਤੁਹਾਡਾ ਅਰੁਣਾਚਲ ਪ੍ਰਦੇਸ਼। ਸੋ ਇਹ ਗਰਾਊਂਡ ਦੇ ਉੱਤੇ ਇਹਨਾਂ ਦੀ ਹੁਣ ਇਹਨਾਂ ਦੀਆਂ ਫੜਾਂ ਸੁਣੋ, ਇਹਨਾਂ ਦੇ ਦਾਅਵੇ ਦੇਖੋ, ਇਹ ਵਿਸ਼ਵ ਗੁਰੂ ਦੇਖੋ ਕਿਸ ਕਿਸਮ ਦਾ ਫਰਾਡ ਹੈ, ਪਰ ਗਰਾਊਂਡ ਦੇ ਉੱਤੇ ਇਹ ਹਕੀਕਤ ਹੈ। ਬਿਲਕੁਲ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਥ ਲੈਣ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਬੜੇ ਨਾਲ ਮਿਲਦੇ ਆ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਕੀ ਤੁਸੀਂ ਆਪਣੇ ਟੈਕਸਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਛਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ। UK,
ਜਨੇਵਾ, ਇਟਲੀ, ਆਸਟਰੀਆ ਅਤੇ ਕੈਨੇਡਾ ਤੋਂ ਬਾਅਦ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਦਾ ਅਗਲਾ ਪੜਾਅ ਆਸਟ੍ਰੇਲੀਆ। ਆਸਟ੍ਰੇਲੀਆ ਵਿੱਚ ਖਾਲਿਸਤਾਨ ਰੈਫਰੈਂਡਮ ਦੇ ਪਹਿਲੇ ਪੜਾਅ ਦੀਆਂ ਵੋਟਾਂ 29 ਜਨਵਰੀ ਦਿਨ ਐਤਵਾਰ ਨੂੰ ਮੈਲਬਰਨ ਦੇ ਫੈਡਰੇਸ਼ਨ ਸਕੁਅਰ ਵਿੱਚ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਪੈਣਗੀਆਂ। ਹੋਰ ਜਾਣਕਾਰੀ ਲਈ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਵਿਊਅਰਸ ਇਉਂ ਜਾਪਦਾ ਹੈ ਕਿ ਭਾਰਤ ਹੁਣ ਪਾਕਿਸਤਾਨ ਦੇ ਖਿਲਾਫ ਦਰਿਆਈ ਪਾਣੀ ਦੀ ਜੰਗ ਵਿੱਢਣ ਜਾ ਰਿਹਾ ਹੈ। ਉਸ ਵੱਲੋਂ ਇੰਡਸ ਵਾਟਰ ਟ੍ਰੀਟੀ ਇੱਕ ਤਰਫਾ ਤੌਰ ਤੇ ਖਤਮ ਕੀਤੀ ਜਾ ਸਕਦੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਇਸ ਸਬਜੈਕਟ ਤੇ ਗੱਲ ਕਰਨ ਤੋਂ ਪਹਿਲਾਂ ਅਸੀਂ ਆਪਣੇ ਉਹਨਾਂ ਸਾਰੇ ਵੀਰਾਂ ਭੈਣਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ ਜਿਹੜੇ ਲਾਈਵ ਚੈਟ ਦੇ ਉੱਤੇ ਜੁੜੇ ਹੋਏ ਨੇ। ਚੰਡੀਗੜ੍ਹ ਤੋਂ ਸਾਡੇ ਵੀਰ ਗੁਰਮੀਤ ਸਿੰਘ ਬੱਬਰ, ਜਿਹੜੇ ਇਨਸਾਫ ਮੋਰਚੇ ਦੇ ਵਿੱਚ ਗੱਲ ਦੇ ਵਿੱਚ ਉਹਨਾਂ ਨੇ ਵੱਡਾ ਨਕਸ਼ਾ 1.5 ਲੱਖ ਮੁਰੱਬਾ ਮੀਲ ਦਾ ਮਹਾਰਾਜਾ ਰਣਜੀਤ ਸਿੰਘ ਪੀਰੀਅਡ ਦਾ ਉਹ ਪਾਇਆ ਹੁੰਦਾ, ਉੱਥੇ ਪਹੁੰਚ ਜਾਂਦੇ ਨੇ। ਟੀਵੀ 84 ਦੀ ਟੀਮ ਨੇ ਉਹਨਾਂ ਨੂੰ ਇੰਟਰਵਿਊ ਵੀ ਕੀਤਾ ਔਰ ਇਹ ਸਾਡੇ ਬੜੇ ਖੈਰ ਖਾਹ ਨੇ ਔਰ ਪੂਰੇ ਇਨਫੋਰਮਡ। ਉਹਨਾਂ ਨੇ ਕਿਹਾ ਜੇ ਅਸੀਂ ਵੀ ਪ੍ਰੋਗਰਾਮ ਦੇਖਦੇ ਹਾਂ ਔਰ ਅੱਗੇ ਫਾਰਵਰਡ ਕਰਦੇ ਹਾਂ। ਇਸੇ ਤਰ੍ਹਾਂ ਵੀਰ ਬਲਕਾਰ ਸਿੰਘ ਉਹਨਾਂ ਨੇ ਔਰ ਇੱਕ ਸਾਡੇ ਵੀਰ ਗੁਰਦਾਸਪੁਰ ਤੋਂ ਉਹਨਾਂ ਨੇ ਕਿਹਾ ਕਿ ਜੀ ਅਸੀਂ ਤੁਹਾਨੂੰ ਲਗਾਤਾਰਤਾ ਨਾਲ ਦੇਖਦੇ ਹਾਂ ਔਰ ਅੱਗੇ ਵੀ ਫਾਰਵਰਡ ਕਰਦੇ ਹਾਂ। ਔਰ ਇਸੇ ਤਰ੍ਹਾਂ ਸਮਰਜੀਤ ਸਿੰਘ ਔਰ ਪ੍ਰਿਤਪਾਲ ਸਿੰਘ ਛੀਨਾ ਜਿਹੜੇ ਬਹੁਤ ਪੁਰਾਣੇ ਸਾਡੇ ਵਿਊਅਰ ਨੇ ਔਰ ਹਮੇਸ਼ਾ ਬੜੇ ਹੌਸਲੇ ਵਾਲੇ ਕਮੈਂਟ ਉਹਨਾਂ ਦੇ ਹੁੰਦੇ ਨੇ। ਬਲਜੀਤ ਵੜੈਚ ਔਰ ਰਾਜਨ ਪ੍ਰੀਤ ਸਿੰਘ, ਅਸੀਂ ਸਾਰਿਆਂ ਦਾ ਹੀ ਸ਼ੁਕਰੀਆ ਅਦਾ ਕਰਦੇ ਹਾਂ। ਵਾਟਰ ਐਜ਼ ਅ ਵੈਪਨ, ਹੁਣ ਇਹ ਬਹੁਤਿਆਂ ਨੂੰ ਲੱਗੇਗਾ ਵੀ ਹਥਿਆਰ ਤਾਂ ਕਦੇ ਅਸੀਂ ਨਿਊਕਲੀਅਰ ਜੰਗ ਦੇ ਫੀਅਰ ਦੀ ਗੱਲ ਕਰਦੇ ਹਾਂ ਜਿਹੜੀ ਮਾਈਕ ਪੋਂਪੀਓ ਨੇ ਵੀ ਕੀਤੀ ਕਿ ਵੀ ਇੰਡੀਆ ਔਰ ਪਾਕਿਸਤਾਨ 2019 ਦੇ ਵਿੱਚ ਜਦੋਂ ਇਹਨਾਂ ਨੇ ਬਾਲਾਕੋਟ ਸਟ੍ਰਾਈਕ ਕੀਤਾ ਆਲਮੋਸਟ ਕੇਮ ਵੈਰੀ ਕਲੋਜ਼ਰ। ਲੇਕਿਨ ਵਾਟਰ ਐਜ਼ ਅ ਵੈਪਨ ਕਦੋਂ ਕਿੱਥੇ ਯੂਜ਼ ਹੋਇਆ, ਜੇ ਤੁਸੀਂ ਇਹਨਾਂ ਦਾ ਦਰਾਵੜਾਂ ਦੇ ਅਗੇਂਸਟ ਸਟਰਗਲ ਦੇਖੋਗੇ ਵੇਦਾਂ 'ਚ ਤੇ ਤੁਹਾਨੂੰ ਨਜ਼ਰ ਆਏਗਾ ਕਿ ਵੀ ਇਹਨਾਂ ਨੇ ਉਦੋਂ ਵੀ ਵਾਟਰ ਐਜ਼ ਅ ਵੈਪਨ ਯੂਜ਼ ਕੀਤਾ ਸੀ ਡੋਬ ਕੇ ਮਾਰਨ ਦੇ ਲਈ। ਲੇਕਿਨ ਜੇ ਅਸੀਂ ਸਿੱਖ ਕੌਮ ਦੀ ਜਿਹੜੀ ਸਟਰਗਲ ਹੈ ਆਪਣੀ ਆਜ਼ਾਦੀ ਦੀ ਉਹਦੇ 'ਚ ਦੇਖੋ ਤੇ ਫਿਰ 1988 ਦੇ ਵਿੱਚ ਜਦੋਂ ਲਗਾਤਾਰ ਇੱਕ ਹਫ਼ਤਾ ਮੀਂਹ ਪੰਜਾਬ ਦੇ ਵਿੱਚ ਪਏ, ਇਹਨਾਂ ਨੇ ਭਾਖੜਾ ਦੇ ਦਰਵਾਜ਼ੇ ਜਿਹੜੇ ਨੇ ਡੈਮ ਦੇ ਅੱਡ-ਅੱਡ ਥਾਵਾਂ ਤੋਂ ਬਿਨਾਂ ਵਾਰਨਿੰਗ ਦਿੱਤੇ ਖੋਲ ਦਿੱਤੇ ਸੀ। 1988 ਐਂਡ ਦੀ ਗੱਲ ਹੈ। ਉਸ ਵੇਲੇ ਇੱਕ ਰਿਟਾਇਰਡ ਮੇਜਰ ਜਨਰਲ ਜਿਹੜਾ ਉਹ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦਾ ਚੇਅਰਮੈਨ ਸੀ ਔਰ ਪੰਜਾਬ ਦੇ ਬਹੁਤ ਸਾਰੇ ਹਿੱਸਿਆਂ ਦੇ ਵਿੱਚ 8-8 ਫੁੱਟ ਪਾਣੀ ਆਇਆ। ਨਤੀਜੇ ਦੇ ਤੌਰ ਤੇ 10,000 ਤੋਂ ਜ਼ਿਆਦਾ ਪੰਜਾਬੀ, ਜਿਨ੍ਹਾਂ 'ਚ ਜ਼ਾਹਰ ਹੈ ਮੈਜੋਰਟੀ ਸਿੱਖ, ਮਰੇ। 1 ਲੱਖ ਤੋਂ ਜ਼ਿਆਦਾ ਪਸ਼ੂ ਮਰੇ। ਇਹ ਪਹਿਲੀ ਵਾਰ ਸੀ ਕਿ ਪੰਜਾਬ ਦੇ ਵਿੱਚ ਉਹਨਾਂ ਨੇ ਭਾਖੜੇ ਨੂੰ ਇੱਕ ਵੈਪਨ ਦੇ ਤੌਰ ਤੇ ਇਸਤੇਮਾਲ ਕੀਤਾ। ਇਹ ਵੱਖਰੀ ਗੱਲ ਹੈ ਔਰ ਇਹ ਗੱਲ ਮੈਂ ਨਹੀਂ ਕਹਿ ਰਿਹਾ। ਉਸ ਵੇਲੇ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਦੇ ਪ੍ਰੋਫੈਸਰਾਂ ਦੀ ਇੱਕ ਇਨਵੈਸਟੀਗੇਟਿਵ ਟੀਮ ਬਣੀ ਜਿਨ੍ਹਾਂ ਨੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਨੂੰ ਜ਼ਿੰਮੇਵਾਰ ਦੱਸਿਆ ਕਿ ਡੈਲੀਬਰੇਟਲੀ ਔਰ ਬਿਨਾਂ ਵਾਰਨਿੰਗ ਮੀਂਹ ਪੈ ਰਿਹਾ, ਆਫ ਕੋਰਸ ਕਈ ਵਾਰ ਤੁਹਾਨੂੰ ਪਾਣੀ ਛੱਡਣਾ ਹੈ, ਤੁਸੀਂ ਲੋਕਾਂ ਨੂੰ ਵਾਰਨ ਤਾਂ ਕਰੋ। ਸੋ ਉਹਨਾਂ ਨੇ ਕਿਹਾ ਸੀ ਕਿ ਡੈਲੀਬਰੇਟ ਕੀਤਾ ਗਿਆ। ਸੋ ਜਦੋਂ ਇਹ ਆਇਆ ਤਾਂ ਫਿਰ ਸਿੰਘਾਂ ਨੇ, ਜਿੱਥੇ ਅਸੀਂ ਬਹੁਤ ਸਾਰੇ ਸਿੰਘਾਂ ਦੇ ਫੁੰਡੇ ਨਿਸ਼ਾਨਿਆਂ ਦੀ ਗੱਲ ਕਰਦੇ ਹਾਂ, ਇਹਦੀ ਗੱਲ ਘੱਟ ਹੁੰਦੀ ਹੈ, ਉਹੀ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦਾ ਚੇਅਰਮੈਨ ਮੇਜਰ ਜਨਰਲ ਕਿ ਲੈਫਟੀਨੈਂਟ ਜਨਰਲ ਸੀ, ਸ਼ਾਇਦ ਮੇਜਰ ਜਨਰਲ ਹੀ ਸੀ, ਉਹਨੂੰ ਵੀ ਖਾਲਸੇ ਨੇ ਫਿਰ ਇਨਸਾਫ ਦਿੱਤਾ ਸੀ ਸਿੰਘਾਂ ਨੇ ਕਿ ਭਾਈ ਤੂੰ ਜ਼ਿੰਮੇਵਾਰ ਹੈ। 10,000 ਤੋਂ ਜ਼ਿਆਦਾ ਲੋਕ ਪਾਣੀ 'ਚ ਡੋਬ ਕੇ ਮਾਰੇ ਨੇ ਔਰ 1 ਲੱਖ ਤੋਂ ਜ਼ਿਆਦਾ ਜਿਹੜੇ ਪਸ਼ੂ। ਔਰ ਹੁਣ ਜਦੋਂ ਅਸੀਂ ਈਵਨ ਮੁਲਕਾਂ ਦੀ ਗੱਲ ਦੇਖਦੇ ਹਾਂ ਕਿ ਵੀ ਕਿਵੇਂ ਵਾਟਰ ਆਉਣ ਵਾਲੇ ਪੀਰੀਅਡ, ਜੇ ਤੁਸੀਂ UN ਦੂਸਰੀਆਂ ਰਿਪੋਰਟਸ ਦੇਖੋ, ਦੁਨੀਆ 'ਚ ਅੱਜ ਤੋਂ 70 ਸਾਲ ਪਹਿਲਾਂ 2 ਬਿਲੀਅਨ ਲੋਕ ਰਹਿੰਦੇ ਸੀ ਇਸ ਪਲੈਨਟ ਤੇ, ਹੁਣ 8 ਬਿਲੀਅਨ ਨੇ। ਬਿਲਕੁਲ। ਔਰ ਪਾਣੀ ਉਨਾ ਹੀ ਹੈ, ਸਾਧਨ ਉਨਾ ਹੀ ਨੇ। ਵਾਟਰ ਦੀ ਸਕ੍ਰੈਸਿਟੀ ਤਾਂ ਬਹੁਤ ਵੱਡੀ ਪ੍ਰੋਬਲਮ ਹੈ ਔਰ ਇਹੀ UN ਰਿਪੋਰਟਸ ਨੇ ਕਿ ਇਸ ਸਦੀ ਦੇ ਵਿੱਚ ਜਿਹੜੀਆਂ ਬਹੁਤ ਸਾਰੀਆਂ ਜੰਗਾਂ ਹੋਣਗੀਆਂ ਉਹ ਪਾਣੀ ਦੇ ਮੁੱਦੇ ਤੇ ਹੋਣਗੀਆਂ। ਵਾਟਰ ਵਿਲ ਬੀ ਦਾ। ਹੁਣ ਜੇ ਅਸੀਂ ਆਪਣੀ ਗੱਲ ਦੇਖੀਏ ਵੀ SYL ਕੈਨਾਲ ਜਾਂ ਪੰਜਾਬ ਦੇ ਪਾਣੀ ਜਾਂ ਅੱਜ ਡੈਜ਼ਰਟ ਵੱਲ ਬਣਨ ਵੱਲ ਵੱਧ ਰਿਹਾ ਪੰਜਾਬ,
ਤੇ ਇਹ ਵੀ ਵਾਟਰ ਨੂੰ ਦੁਸ਼ਮਣ ਜਿਹੜਾ ਦਿੱਲੀ ਤਖਤ ਐਜ਼ ਅ ਵੈਪਨ ਹੀ ਯੂਜ਼ ਕਰ ਰਿਹਾ ਹੈ ਕਿ ਪਹਿਲਾਂ ਉਹਨਾਂ ਨੇ ਔਰ ਇਮੀਡੀਏਟਲੀ ਬਾਅਦ ਅੱਧਿਓਂ ਜ਼ਿਆਦਾ ਪਾਣੀ ਰਾਜਸਥਾਨ ਨੂੰ ਮੁਫਤ ਦੇਣਾ ਔਰ ਜਿਹੜਾ ਹੈ ਉਹਨੂੰ ਵੀ ਹੁਣ ਅੱਗੋਂ ਜਿਹੜਾ ਹਰਿਆਣੇ ਨੂੰ 3.5 ਮਿਲੀਅਨ ਏਕੜ ਫੁੱਟ ਪਾਣੀ ਦੇ ਦਿੱਤਾ ਹੁਣ ਅੱਗੋਂ ਦੇਣ ਲਈ ਜਿਹੜਾ ਰਹਿੰਦਾ ਪਾਣੀ ਹੈ ਉਹ SYL ਕੈਨਾਲ ਕੇ ਬਣਾ ਕੇ ਦਿਓ ਜੀ ਤੁਸੀਂ ਗੰਗਾ ਜਮਨਾ ਚੋਂ ਦਿਓ ਆਪਣੇ ਜਮਨਾ ਤੋਂ ਉੱਥੋਂ ਵਗਦੀ ਹੈ ਹਰਿਆਣੇ ਚੋਂ ਉਹਦਾ ਪਾਣੀ ਦਿਓ ਪੰਜਾਬ ਨੂੰ ਪਰ ਇਹ ਇਹਨਾਂ ਨੇ ਔਰ ਪੰਜਾਬ ਦੇ ਕੋਲ ਤਾਂ ਸਾਡੇ ਦੌਲਤ ਹੀ ਇੱਕੋ ਇੱਕ ਹੈ ਕੋਈ ਸੋਨਾ ਚਾਂਦੀ ਕੋਲਾ ਕੋਈ ਹੋਰ ਮਿਨਰਲ ਕੋਈ ਸਾਡੇ ਕੋਲ ਨਹੀਂ ਹੈ ਹੁਣ ਇੱਕ ਪਾਸੇ ਅਸੀਂ ਆਪਣੀ ਬਰਬਾਦੀ ਵੀ ਦੇਖ ਰਹੇ ਹਾਂ ਪਰ ਮੈਂ ਕਿਉਂਕਿ ਸਾਡੇ ਭਾਵੇਂ ਪਾਕਿਸਤਾਨੀ ਭਰਾ ਭੈਣਾਂ ਅੱਜ ਕੱਲ ਵੱਖਰੀ ਕਿਸਮ ਦੀ ਸਿਚੁਏਸ਼ਨ ਦੇ ਨਾਲ ਡੀਲ ਕਰ ਰਹੇ ਨੇ ਪਰ ਇਸ ਗੱਲ ਦਾ ਧਿਆਨ ਰੱਖੋ ਕਿ ਭਾਈ ਦੁਸ਼ਮਣ ਵਾਰ ਉਦੋਂ ਹੀ ਕਰੇਗਾ ਜਦੋਂ ਤੁਸੀਂ ਕਮਜ਼ੋਰ ਹੋ ਤੁਹਾਡਾ ਧਿਆਨ ਇਸ ਪਾਸੇ ਨਹੀਂ ਹੈ ਔਰ ਮੈਂ ਯਾਦ ਦਹਾਨੀ ਕਰਵਾ ਦਿਆਂ ਕਿਉਂਕਿ ਸਾਡੇ ਬਹੁਤ ਸਾਰਿਆਂ ਨੂੰ ਵੀ ਜਦੋਂ ਭਾਰਤ ਪਾਕਿਸਤਾਨ ਜੰਗਾਂ ਦੀ ਗੱਲ ਹੁੰਦੀ ਹੈ ਤੇ ਉਹ ਬਹੁਤਿਆਂ ਨੂੰ ਲੱਗਦਾ ਜੀ ਕਸ਼ਮੀਰ ਨਹੀਂ ਕਸ਼ਮੀਰ ਦੇ ਵਿੱਚ ਪਾਕਿਸਤਾਨ ਦਾ ਕਲੇਮ ਹੈ ਕਿ ਪਲੇਬਿਸਾਈਡ ਕਰੋ ਔਰ ਇੰਡੀਆ ਨੇ ਦੱਬਿਆ ਹੋਇਆ ਹੈ ਔਰ ਉਹ ਉੱਥੇ ਜਿਹੜਾ ਇਹ ਨਹੀਂ ਕਸ਼ਮੀਰ ਆਪਣੀ ਥਾਂ ਦੇ ਉੱਤੇ ਉਹਨਾਂ ਲੋਕਾਂ ਦੇ ਹੱਕਾਂ ਦੀ ਗੱਲ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਦੀ ਆਪਣੀ ਥਾਂ ਪਰ ਜਿਵੇਂ ਅਸੀਂ ਗੱਲ ਕੀਤੀ ਕਿ ਜੇ ਭੂਟਾਨ ਨਾਲ ਚਾਈਨਾ ਐਗਰੀਮੈਂਟ ਕਰ ਰਿਹਾ ਹੈ ਕਿ ਸਿਲੀਗੁੜੀ ਕੋਰੀਡੋਰ ਤੱਕ ਉਹਦੀ ਐਕਸੈਸ ਹੋ ਜਾਂਦੀ ਹੈ ਵਿਦ ਦਾ ਸਵੈਪਿੰਗ ਆਫ ਦਾ ਟੈਰੀਟੋਰੀ ਔਰ ਉਹ ਚਾਈਨਾ ਦੇ ਕੋਲ ਜਿਹੜਾ ਹੈ ਉਹ ਉਹਨਾਂ ਦੀ ਜਗਲਰ ਵੇਨ ਸ਼ਾਹ ਰਗ ਜਿਹੜੀ ਹੈ ਉਹਨਾਂ ਦੇ ਹੱਥ 'ਚ ਆ ਜਾਂਦੀ ਕਿਉਂਕਿ ਜਦੋਂ ਮਰਜ਼ੀ ਸਿਲੀਗੁੜੀ ਤੋਂ ਇਹਨਾਂ ਦਾ ਜਿਹਨੂੰ ਚਿਕਨ ਨੈਕ ਕਹਿੰਦੇ ਨੇ ਕਰਕੇ 7 ਸੂਬਿਆਂ ਨੂੰ ਉਹ ਕੱਟਦੇ ਈਵਨ ਚਾਈਨਾ ਨੇ ਜਿਸ ਅੰਦਾਜ਼ ਦੇ ਵਿੱਚ ਡੈਮ ਬ੍ਰਹਮਪੁੱਤਰਾ ਦਰਿਆ ਜਿਹੜਾ ਭਾਰਤ ਦੇ ਕਿੰਨੇ ਸੂਬਿਆਂ ਦੀ ਲਾਈਫ ਲਾਈਨ ਹੈ ਉਸ ਦੇ ਉੱਤੇ ਉਹਨਾਂ ਨੇ ਕੰਮ ਸ਼ੁਰੂ ਕੀਤਾ ਹੈ ਉਹ ਵੀ ਦੇਖ ਰਹੇ ਨੇ ਵੀ ਉਹਨਾਂ ਨੇ ਕੀ ਕਰਨਾ ਹੈ ਇਸ ਤੋਂ ਪਹਿਲਾਂ ਇੱਕ ਵਾਰ ਸਤਲੁਜ ਦਰਿਆ ਦੇ ਵਿੱਚ ਵੀ ਹਾਲਾਂਕਿ ਸਤਲੁਜ ਕਿਉਂਕਿ ਚਾਈਨਾ ਜੋ ਤਿੱਬਤ ਚੋਂ ਨਿਕਲਦਾ ਹੈ ਮਾਨਸਰੋਵਰ ਔਰ ਉਹਦੇ ਨਾਲ ਉਹ ਚਾਈਨਾ ਦਾ ਹਿੱਸਾ ਹੈ ਤਿੱਬਤ ਉਹਨਾਂ ਨੇ ਆਲਰੇਡੀ ਇੱਕ ਅਟੈਂਪਟ ਇਸ ਦੇ ਉੱਤੇ ਚਾਈਨਾ ਨੇ ਟਰਾਈ ਕਰ ਲਿਆ ਹੋਇਆ ਕਿ ਵੀ ਜੇ ਉਹਨਾਂ ਨੇ ਵਾਟਰ ਐਜ਼ ਅ ਵੈਪਨ ਯੂਜ਼ ਕਰਨਾ ਹੈ ਭਾਰਤ ਦੇ ਅਗੇਂਸਟ ਤੇ ਉਹਨਾਂ ਨੇ ਕਿਵੇਂ ਸਤਲੁਜ ਦੇ ਪਾਣੀਆਂ ਨੂੰ ਵਰਤਣਾ ਲੇਕਿਨ ਜਿਹੜੀ ਗੱਲ ਵੱਲ ਮੈਂ ਇਸ਼ਾਰਾ ਕਰਨਾ ਚਾਹੁੰਦਾ ਕਿ ਭਾਈ ਪਾਕਿਸਤਾਨ ਦਾ ਕਸ਼ਮੀਰ ਕਿਉਂ ਇੰਪੋਰਟੈਂਟ ਹੈ ਕਿਉਂਕਿ ਚਨਾਬ ਔਰ ਜੇਹਲਮ ਜਿਹੜੇ ਦੋ ਦਰਿਆ ਪਾਕਿਸਤਾਨ ਦੀ ਲਾਈਫ ਲਾਈਨ ਨੇ ਉਹਨਾਂ ਦੇ ਨਹਿਰੀ ਸਿਸਟਮ ਦੀ ਉਹਨਾਂ ਦੇ ਸਾਰੇ ਉਹ ਕਸ਼ਮੀਰ ਚੋਂ ਨਿਕਲਦੇ ਨੇ ਔਰ ਆਲਰੇਡੀ ਕਿਉਂਕਿ 47 ਤੋਂ ਇੱਕਦਮ ਬਾਅਦ ਜਿਹੜੀ ਪਹਿਲੀ ਜੰਗ ਭਾਰਤ ਔਰ ਪਾਕਿਸਤਾਨ ਦੀ ਆਲਮੋਸਟ ਹੋਣ ਜਾ ਰਹੀ ਸੀ ਪਾਣੀਆਂ ਦੇ ਇਸ਼ੂ ਤੇ ਕਿਉਂਕਿ ਇਹਨਾਂ ਨੇ ਵਾਟਰ ਵਰਕਸ ਤੋਂ ਪਾਣੀ ਸਪਲਾਈ ਬੰਦ ਕਰਤਾ ਸੀ ਪਾਕਿਸਤਾਨ ਨੂੰ ਹੁਣ ਜਿਹੜਾ ਰਾਵੀ ਹੈ ਰਾਵੀ ਦਾ ਜਿਹੜਾ ਹੈਡ ਵਰਕਸ ਨੇ ਉਹ ਮਾਧੋਪੁਰ ਹੈ ਮਾਧੋਪੁਰ ਆਲਮੋਸਟ ਪੰਜਾਬ ਔਰ ਜੰਮੂ ਕਸ਼ਮੀਰ ਦੀ ਬਾਰਡਰੀ ਤੇ ਲਖਨਪੁਰ ਤੋਂ ਬਾਰਡਰ ਇਹਨਾਂ ਦਾ ਪ੍ਰੋਪਰ ਬਾਉਂਡਰੀ ਸ਼ੁਰੂ ਹੁੰਦੀ ਹੈ ਔਰ ਇਸੇ ਤਰ੍ਹਾਂ ਜਿਹੜੇ ਸਤਲੁਜ ਦੇ ਪਾਣੀਆਂ ਦਾ ਹੈਡ ਵਰਕਸ ਆ ਫਿਰੋਜ਼ਪੁਰ ਹੈ ਔਰ ਇੰਡੀਆ ਨੇ ਦੋਨੋਂ ਹੀ ਕਿਉਂਕਿ ਚੋਕ ਕਰਨ ਦੀ ਲਾਈਨ ਉਹਨਾਂ ਨੇ ਲੈ ਲਈ ਔਰ ਆਲਮੋਸਟ ਜੰਗ ਹੋਣ ਜਾ ਰਹੀ ਜਦੋਂ ਅਮਰੀਕਾ ਨੇ ਵਰਲਡ ਬੈਂਕ ਦੇ ਥਰੂ ਇੰਟਰਵੀਨ ਕੀਤਾ ਔਰ ਉਸ ਦੇ ਥਰੂ ਫਿਰ ਇੱਕ ਸਮਝੌਤਾ ਹੋਇਆ ਪਾਣੀਆਂ ਦੇ ਉੱਤੇ ਜਿਹਨੂੰ ਇੰਡਸ ਵਾਟਰ ਟ੍ਰੀਟੀ ਕਹਿੰਦੇ ਨੇ ਔਰ ਉਹ ਟ੍ਰੀਟੀ ਸਾਈਨ ਕਰਨ ਦੇ ਲਈ ਨਹਿਰੂ ਫਲਾਈ ਕਰਕੇ ਕਰਾਚੀ ਗਿਆ ਉਦੋਂ ਕਰਾਚੀ ਪਾਕਿਸਤਾਨ ਦੀ ਕੈਪੀਟਲ ਸੀ ਅਯੂਬ ਖਾਨ ਪ੍ਰੈਜ਼ੀਡੈਂਟ ਸੀ ਉਹਨਾਂ ਦਾ ਔਰ ਇਹ ਇੰਡਸ ਵਾਟਰ ਟ੍ਰੀਟੀ 1960 ਦੇ ਵਿੱਚ ਸਾਈਨ ਹੋਈ ਔਰ ਉਹਦੇ ਇਵਜ਼ ਦੇ ਵਿੱਚ ਉਹਨਾਂ ਇਸ ਸਮਝੌਤੇ ਨੂੰ ਵਰਲਡ ਬੈਂਕ ਨੇ ਅੱਜ ਵੀ ਉਹਨਾਂ ਦੇ ਪੂਰੇ ਅਬਜ਼ਰਵਰ ਨੇ ਇੰਡਸ ਵਾਟਰ ਟ੍ਰੀਟੀ ਨੂੰ ਜਿਹੜਾ ਹੈ ਉਹ ਪਿਛਲੇ 1960 ਤੋਂ ਬਾਅਦ ਤੁਸੀਂ ਦੇਖ ਲਓ ਕਿ ਵੀ 63 ਸਾਲ ਹੋ ਗਏ ਨੇ ਉਹ ਮਾਨੀਟਰ ਕਰਦੇ ਨੇ ਔਰ ਉਹਦੇ ਇਵਜ਼ ਦੇ ਵਿੱਚ ਫਿਰ ਜਿਹੜਾ ਫਾਈਨੈਂਸ ਕੀਤਾ ਜਿਹੜਾ ਭਾਖੜਾ ਡੈਮ ਬਣਿਆ ਇਹ ਵਰਲਡ ਬੈਂਕ ਨੇ ਫਾਈਨੈਂਸ ਕੀਤਾ ਇੰਡੀਆ ਨੂੰ ਔਰ ਮੰਗਲਾ ਡੈਮ ਜਿਹੜਾ ਪਾਕਿਸਤਾਨੀ ਕਸ਼ਮੀਰ ਆਜ਼ਾਦ ਕਸ਼ਮੀਰ ਜਿਹਨੂੰ ਕਹਿੰਦੇ ਨੇ ਉਸ ਦੇ ਵਿੱਚ ਜਿਹੜਾ ਉਹ ਜੇਹਲਮ ਦੇ ਉੱਤੇ ਬਣਿਆ ਹੋਇਆ ਹੈ ਉਹ ਮੰਗਲਾ ਡੈਮ ਨੂੰ ਫਾਈਨੈਂਸ ਵਰਲਡ ਬੈਂਕ ਨੇ ਕੀਤਾ ਹੁਣ ਇਹ ਸਾਰੇ ਅਬਜ਼ਰਵਰ ਦੂਜੇ ਤੀਜੇ ਚੱਲ ਰਹੇ ਨੇ ਸਾਰੇ ਪੀਰੀਅਡ ਚ ਔਰ ਇਹ ਜਿਹੜਾ ਐਗਰੀਮੈਂਟ ਵਰਕਆਊਟ ਹੋ ਰਿਹਾ ਸੀ ਔਰ ਉਹਦੇ ਥੱਲੇ ਜਿਹੜਾ ਉਹਦਾ ਰਫਲੀ ਸੀ ਕਿ ਜਿਹੜੇ 3 ਦਰਿਆ ਸਤਲੁਜ ਬਿਆਸ ਔਰ ਰਾਵੀ ਕਿਉਂਕਿ ਬਿਆਸ ਇੱਕੋ ਇੱਕ ਦਰਿਆ ਜਿਹੜਾ ਪਾਕਿਸਤਾਨ 'ਚ ਨਹੀਂ ਜਾਂਦਾ ਬਿਆਸ ਹਰੀਕੇ ਦੇ ਉੱਤੇ ਸਤਲੁਜ ਦੇ ਨਾਲ ਮਿਲ ਜਾਂਦਾ ਔਰ ਫਿਰ ਅੱਗੇ ਜਾ ਕੇ ਪਾਕਿਸਤਾਨ ਦੇ ਵਿੱਚ ਪੰਜ ਨਦ ਥਾਂ ਹੈ ਜਿੱਥੇ ਪੰਜਾਂ ਦੇ ਇਕੱਠੇ ਹੋਣ ਦੀ ਗੱਲ ਹੈ ਪਰ ਬਿਆਸ ਦਾ ਹੀ ਰਾਊਟ ਹੈ ਲੇਕਿਨ ਸਤਲੁਜ ਔਰ ਰਾਵੀ ਪਾਕਿਸਤਾਨ ਦੇ ਵਿੱਚ ਆਉਂਦੇ ਨੇ ਚਨਾਬ ਜੇਹਲਮ ਉਹ ਤਾਂ ਜਾਂਦੇ ਹੀ ਜਾਂਦੇ ਨੇ ਉਹ ਤਾਂ ਵੱਡੇ ਦਰਿਆ ਨੇ
ਹੁਣ ਇਹ ਜਿਹੜਾ ਇੰਡਸ ਵਾਟਰ ਟ੍ਰੀਟੀ ਸੀ 1960 ਦੀ, ਇਹਦੇ ਥੱਲੇ 3 ਦਰਿਆ ਸਤਲੁਜ, ਬਿਆਸ ਤੇ ਰਾਵੀ, ਇਹ ਐਕਸਕਲੂਸਿਵਲੀ ਪੰਜਾਬ ਦੇ ਮੰਨੇ ਗਏ, ਇੰਡੀਅਨ ਆਕੂਪਾਈਡ ਪੰਜਾਬ ਦੇ। ਅਪਰ ਰਾਈਪੇਰੀਅਨ ਵੀ, ਲੋਅਰ ਰਾਈਪੇਰੀਅਨ ਵੀ, ਕਿ ਪਾਕਿਸਤਾਨ ਜੇ ਸਾਰੇ ਦੇ ਸਾਰੇ ਪਾਣੀ ਨੂੰ ਵੀ ਪੰਜਾਬ ਇਧਰਲਾ ਰੋਕ ਲਏ, ਅਪਰ ਪੰਜਾਬ, ਤੇ ਪਾਕਿਸਤਾਨ ਦਾ ਕੋਈ ਕਲੇਮ ਨਹੀਂ ਹੈ। ਦੂਸਰੇ ਪਾਸੇ ਚਨਾਹ, ਜੇਹਲਮ ਔਰ ਇੰਡਸ, ਇਹ 3 ਦਰਿਆ ਪਾਕਿਸਤਾਨ ਦੇ ਮੰਨੇ ਗਏ, ਭਾਵੇਂ ਚਨਾਹ ਔਰ ਜੇਹਲਮ ਜਿਹੜੇ ਨੇ ਉਹ ਜੰਮੂ ਕਸ਼ਮੀਰ ਚੋਂ ਨਿਕਲਦੇ ਨੇ, ਇੰਡੀਅਨ ਆਕੂਪਾਈਡ ਉੱਪਰੋਂ ਨਿਕਲਦੇ ਨੇ, ਪਰ ਭਾਰਤ ਉਹਨਾਂ ਦੇ ਕੋਈ ਵੱਡਾ ਡੈਮ ਨਹੀਂ ਬਣਾ ਸਕਦਾ। ਜਿਹੜੀ ਲੋਕਲ ਪੋਪੂਲੇਸ਼ਨ ਹੈ ਉਹਦਾ ਇਸਤੇਮਾਲ ਇਰੀਗੇਸ਼ਨ ਲਈ ਜਾਂ ਬਾਕੀ ਵਰਤੋਂ ਲਈ ਹੈ, ਉਹਨਾਂ ਦਰਿਆਵਾਂ ਦੇ ਕੋਰਸ ਨੂੰ ਉਹ ਬਦਲ ਨਹੀਂ ਸਕਦੇ, ਰੋਕ ਨਹੀਂ ਸਕਦੇ। ਇਹਦੇ ਬਾਵਜੂਦ ਇੰਡੀਆ ਨੇ ਬਗਲਿਆੜ ਡੈਮ ਤੇ ਪਤਾ ਨਹੀਂ ਕ੍ਰਿਸ਼ਨਾ ਕੇ ਕੀ ਡੈਮ ਔਰ ਇਹ ਉਹ ਬਣਾਉਣ ਦੀ ਕੋਸ਼ਿਸ਼ ਕੀਤੀ, ਪਰ ਇੱਕ ਪੂਰਾ ਟ੍ਰਿਬਿਊਨਲ ਹੈ ਜਿਹਦੇ ਸਾਹਮਣੇ ਪਾਕਿਸਤਾਨ ਕੇਸ ਲੈ ਕੇ ਗਿਆ, ਔਰ ਉਹ ਸਾਰੇ ਤੋਂ ਬਾਅਦ ਕੁਝ ਜਿਹੜੇ ਨੇ ਉਹ ਆਰਬਿਟ੍ਰੇਸ਼ਨ ਕਰ ਦਿੰਦੇ ਨੇ। ਹੁਣ ਜਦੋਂ ਪਿਛਲੀਆਂ ਪਾਰਲੀਮੈਂਟ ਚੋਣਾਂ ਸੀ 2019 ਵਾਲੀਆਂ, ਉਦੋਂ ਅਮਿਤ ਸ਼ਾਹ ਨੇ ਵੀ, ਮੋਦੀ ਨੇ ਪੰਜਾਬ 'ਚ ਆ ਕੇ, ਕਿਉਂਕਿ ਪੰਜਾਬ 'ਚ ਵਾਟਰ ਇਸ਼ੂ ਹਮੇਸ਼ਾ ਰਿਹਾ जी, फिक्र मत कीजिए आप, हम ये आपको चनाब और झेलम का पानी कश्मीर से ला के पंजाब के खेतों में होगा, दूसरा होगा। उदों भी असी ये कहा सी कि भाई इन्हां दी ये बदनीयती है, इन्हां ने पानी नूं एज ए वैपन यूज करदे हैं इंडस वाटर ट्रीटी नूं स्क्रैप करन वाल जाना है। और दूजा ਬਿਆਨਬਾਜ਼ੀ ਹੋਈ ਪੂਰੀ ਕਿ ਭਾਈ ਤੁਸੀਂ ਸਾਨੂੰ ਰਹਿਣ ਦਿਓ, ਜਿਹੜਾ ਸਾਡਾ ਪੰਜਾਬ ਦਾ ਪਾਣੀ ਹੈ ਉਹ ਸਾਡੇ ਤੁਸੀਂ ਖੋਹ ਰਹੇ ਹੋ, ਤੁਸੀਂ ਉੱਥੋਂ ਲਿਆਓਗੇ ਤੇ ਤੁਸੀਂ ਲਿਆ ਹੀ ਨਹੀਂ ਸਕਦੇ ਹੋ, ਤਾਂ ਤੁਹਾਡਾ ਹੱਕ ਵੀ ਨਹੀਂ ਬਣਦਾ। ਹੁਣ ਅੱਜ ਜਿਹੜੀ ਖਬਰ ਮੇਨਲੀ ਜਿਹਦੇ ਕਰਕੇ ਮੈਂ ਇਹਨੂੰ ਅੱਜ ਦਾ ਇਸ਼ੂ ਬਣਾਇਆ ਹੈ, ਇੰਡੀਆ ਇਸ਼ੂਜ਼ ਨੋਟਿਸ ਟੂ ਪਾਕਿਸਤਾਨ ਫॉर ਮੋਡੀਫਿਕੇਸ਼ਨ ਆਫ ਇੰਡਸ ਵਾਟਰ ਟ੍ਰੀਟੀ। The Indian intention has been conveyed via a notice sent on January 25th through respective Commissioner for Indus ਵਾਟਰਸ। 25 ਜਨਵਰੀ ਨੂੰ ਇੰਡੀਆ ਨੇ ਇਸ ਇੰਡਸ ਵਾਟਰ ਕਮਿਸ਼ਨਰ ਰਾਹੀਂ ਨੋਟਿਸ ਪਾਕਿਸਤਾਨ ਨੂੰ ਭਿਜਵਾਇਆ, ਔਰ ਉਹਨਾਂ ਨੂੰ ਇਹ ਕਿਹਾ ਕਿ ਜੀ ਇਹ ਹੁਣ ਬੜੀ ਦੇਰ ਹੋ ਗਈ ਇਸ ਟ੍ਰੀਟੀ ਨੂੰ ਸਾਈਨ ਕੀਤੇ, ਔਰ ਦਾ ਆਬਜੈਕਟਿਵ ਆਫ ਦਾ ਨੋਟਿਸ ਫॉर ਮੋਡੀਫਿਕੇਸ਼ਨ ਇਜ਼ ਟੂ ਪ੍ਰੋਵਾਈਡ ਪਾਕਿਸਤਾਨ ਐਨ ਓਪਰਚੁਨਿਟੀ to enter into inter-governmental negotiations within 90 days to rectify the material breach of IWT। ਕਿ ਤੁਸੀਂ ਪਾਕਿਸਤਾਨ ਨੂੰ ਕਿਹਾ ਵੀ ਤੁਸੀਂ ਇੰਡਸ ਵਾਟਰ ਟ੍ਰੀਟੀ ਨੂੰ ਬ੍ਰੀਚ ਕੀਤਾ, 90 ਦਿਨ ਦਾ ਨੋਟਿਸ ਹੈ ਤੁਹਾਨੂੰ ਕਿ ਵੀ ਤੁਸੀਂ ਜਿਹੜਾ ਇਹਨੂੰ ਨੈਗੋਸ਼ੀਏਟ ਕਰੋ, ਔਰ ਉਸ ਦੇ ਵਿੱਚ ਜਿਹੜਾ ਇਹ 62 ਸਾਲ ਹੋ ਗਏ ਨੇ ਇਸ ਟ੍ਰੀਟੀ ਨੂੰ, ਹੁਣ ਅਸੀਂ ਇਹਨੂੰ ਰੀਨੈਗੋਸ਼ੀਏਟ ਕਰੀਏ, ਅਸੀਂ ਇਹ ਦੇਖੀਏ। They didn't elaborate that were the lessons learned or how the material breach of Indus Water Treaty would be rectified। ਵੀ ਕੀ ਹੋਇਆ ਐਸਾ ਕਿ ਬਈ ਇਹਨੂੰ ਤੁਸੀਂ ਰੀਨੈਗੋਸ਼ੀਏਟ ਕਰਨਾ ਚਾਹੁੰਦੇ ਹੋ ਜਾਂ ਦੂਜਾ। ਔਰ ਉਹਨਾਂ ਨੇ ਇੰਡੀਅਨ ਸਾਈਡ said it was forced to make the move after Pakistan took unilateral action for examining its objections to India। ਔਰ ਇਹ ਜਿਹੜਾ ਯੂਨੀਲੈਟਰਲ ਪਾਕਿਸਤਾਨ ਨੇ ਕੀਤਾ, ਇਸ ਲਈ ਹੁਣ ਅਸੀਂ ਜਿਹੜਾ ਇਹਨੂੰ ਰੀਨੈਗੋਸ਼ੀਏਟ ਕਰਨਾ ਚਾਹੁੰਦੇ ਹਾਂ। ਸੋ ਇਹ ਇਨਫੈਕਟ ਰੀਨੈਗੋਸ਼ੀਏਟ ਜਾਂ ਦੂਜਾ ਤਾਂ ਕੀ ਕਰਨਾ, ਇਹ ਇਨਫੈਕਟ ਇਹ ਜਿਹੜੀ 2019 ਚ ਮੋਦੀ ਔਰ ਅਮਿਤ ਸ਼ਾਹ ਨੇ ਕਿਹਾ ਸੀ ਇਹਨਾਂ ਨੇ ਸਕ੍ਰੈਪ ਕਰਨੀ ਹੈ ਇੰਡਸ ਵਾਟਰ ਟ੍ਰੀਟੀ। ਔਰ ਪਾਕਿਸਤਾਨ ਦੀ ਇਹ ਕਸ਼ਮੀਰ ਤਾਂ ਇੱਕ ਟੈਰੀਟਰੀ ਹੈ, ਉਹ ਉਹਨਾਂ ਨੂੰ ਮਿਲਦੀ ਹੈ ਨਹੀਂ ਮਿਲਦੀ, ਇਹ ਇੱਕ ਵੱਖਰਾ ਵਿਸ਼ਾ। ਲੇਕਿਨ ਜੇ ਪਾਣੀ ਨੂੰ ਹੀ ਚੋਕ ਕਰ ਲੈਣ ਔਰ ਉਸ ਨੂੰ ਹੀ ਡਾਈਵਰਟ ਕਰਨ ਦੀ ਉਹਨਾਂ ਦੀ ਲਾਈਨ ਹੋਏ ਕਿ ਜੀ ਨਹੀਂ ਦਿੰਦੇ ਕਰ ਲਓ ਤੁਸੀਂ, ਤੇ ਇਹ ਫੇਰ ਉਸੇ ਸਿਨੈਰੀਓ ਵੱਲ ਲਿਜਾ ਰਿਹਾ ਜਿਹੜੀ ਮਾਈਕ ਪੋਂਪੀਓ ਨੇ ਕਿਹਾ ਸੀ ਕਿ ਇਹਨਾਂ ਨੇ ਬਾਲਾਕੋਟ ਤੇ ਕੀਤਾ, ਉਹ ਨਿਊਕਲੀਅਰ ਆਪਸ਼ਨ ਦੇਖ ਰਹੇ ਸੀ, ਇਹਨਾਂ ਦੀ ਘਬਰਾਹਟ ਸੀ। ਔਰ ਇਹ ਜੇ ਪਾਕਿਸਤਾਨ ਨੂੰ ਤੁਸੀਂ ਚੋਕ ਹੀ ਕਰ ਦੇਣਾ ਉਹਦਾ ਪਾਣੀ ਬੰਦ ਕਰਕੇ, ਤੇ ਪਾਕਿਸਤਾਨ ਦੇ ਕੋਲ ਫਿਰ ਨਿਊਕਲੀਅਰ ਤੋਂ ਬਿਨਾਂ ਹੋਰ ਤਾਂ ਕੋਈ ਤਰੀਕਾ ਹੀ ਨਹੀਂ ਹੋਣਾ ਕਰਨ ਦਾ। ਸੋ ਇਹ ਹੈ ਜਦੋਂ ਅਸੀਂ ਕਹਿੰਦੇ ਆ, ਪਹਿਲੇ ਸੈਗਮੈਂਟ 'ਚ ਵੀ ਅਸੀਂ ਡਿਸਕਸ ਕੀਤਾ ਕਿ ਭਾਈ ਜਦੋਂ ਕੋਈ ਤਾਕਤ ਅੰਨੀ ਹੁੰਦੀ ਹੈ ਔਰ ਉਹਨਾਂ ਨੂੰ ਕੋਈ ਰੋਕਣ ਵਾਲਾ ਨਹੀਂ ਹੁੰਦਾ, ਉਹਨਾਂ ਦੀ ਪਿੱਠ ਬਾਹਰਲੇ ਠੋਕਰੇ ਹੁੰਦੇ ਨੇ, ਤੇ ਫਿਰ ਇਸ ਕਿਸਮ ਦੇ ਹੀ ਵਰਤਾਰੇ ਹੁੰਦੇ ਨੇ ਜੋ ਨਾਜ਼ੀਆਂ ਨੇ ਕੀਤਾ। ਜਿਸ ਲਾਈਨ ਵੱਲ ਇਹ ਹਿੰਦੂਤਵੀ ਜਾ ਰਹੇ ਨੇ, ਇਹ ਅਲਟੀਮੇਟਲੀ ਤਬਾਹੀ ਦੇ ਕਗਾਰ ਦੇ ਉੱਤੇ ਸਾਊਥ ਏਸ਼ੀਆ ਨੂੰ ਇਹਨਾਂ ਨੇ ਲਿਆ ਕੇ ਖੜਾ ਕਰ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਥ ਲੈਣੇ ਬ੍ਰੇਕ। ਵਿਊਅਰਸ ਤੁਸੀਂ ਨਾਲ ਇਸੇ ਤਰ੍ਹਾਂ ਜੁੜੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਕੀ ਤੁਸੀਂ
ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ, ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ, 701 ਨਾਰਥ ਪੋਰਟ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸ। ਯੂਕੇ, ਜਨੇਵਾ, ਇਟਲੀ, ਆਸਟਰੀਆ ਅਤੇ ਕੈਨੇਡਾ ਤੋਂ ਬਾਅਦ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਦਾ ਅਗਲਾ ਪੜਾਅ ਆਸਟ੍ਰੇਲੀਆ। ਆਸਟ੍ਰੇਲੀਆ ਵਿੱਚ ਖਾਲਿਸਤਾਨ ਰੈਫਰੈਂਡਮ ਦੇ ਪਹਿਲੇ ਪੜਾਅ ਦੀਆਂ ਵੋਟਾਂ 29 ਜਨਵਰੀ ਦਿਨ ਐਤਵਾਰ ਨੂੰ ਮੈਲਬਰਨ ਦੇ ਫੈਡਰੇਸ਼ਨ ਸਕੁਅਰ ਵਿੱਚ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਪੈਣਗੀਆਂ। ਹੋਰ ਜਾਣਕਾਰੀ ਲਈ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਾਂਗੇ ਕਿ BBC ਦੀ ਨਰਿੰਦਰ ਮੋਦੀ ਨੂੰ ਲੈ ਕੇ ਬਣਾਈ ਗਈ ਡਾਕੂਮੈਂਟਰੀ ਤੇ ਬਵਾਲ ਅਜੇ ਵੀ ਜਾਰੀ ਹੈ। ਸੋ ਜਦੋਂ ਕਿ ਮੋਦੀ ਦੇ ਚਹੇਤੇ ਅਡਾਨੀ ਬਿਜ਼ਨਸ ਗਰੁੱਪ ਦਾ ਜਿਹੜਾ ਫਰਾਡ ਵੀ ਸਾਹਮਣੇ ਆ ਗਿਆ ਹੈ, ਸੋ ਇਸ ਨੂੰ ਲੈ ਕੇ ਭਾਰਤ ਦੀ ਸਟਾਕ ਮਾਰਕੀਟ ਥੱਲੇ ਵੱਲ ਡਿੱਗ ਰਹੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, BBC ਦੀ 2 ਪਾਰਟ ਦੀ ਡਾਕੂਮੈਂਟਰੀ ਤੇ ਇਹਨਾਂ ਦੀ ਗਲੇ ਦੀ ਹੱਡੀ ਬਣ ਗਿਆ ਔਰ ਉਹਨਾਂ ਦੇ ਜਿਹੜੇ ਸੀਰੀਅਸ ਵੈਲਵਿਸ਼ਰ ਵੀ ਨੇ ਹਿੰਦੂ ਤਵੀਆਂ ਦੇ, ਉਹ ਵੀ ਕਹਿੰਦੇ ਨੇ ਕਿ ਵੀ ਜੇ ਤੁਸੀਂ ਚੁੱਪ ਹੀ ਰਹਿੰਦੇ ਇਹਦੇ ਕੋਲੋਂ, ਨੋ ਕਮੈਂਟ ਕਰ ਦਿੰਦੇ ਤਾਂ ਤੁਹਾਡਾ ਬਚਾਅ ਹੋ ਜਾਂਦਾ ਸੀ। ਔਰ ਇੱਕ ਗੱਲੋਂ ਤਾਰੀਫ ਵੀ ਕਰਨੀ ਬਣਦੀ ਹੈ, ਖਾਸ ਤੌਰ ਤੇ ਸਟੂਡੈਂਟ ਕਮਿਊਨਿਟੀ ਦੀ, ਜਿੱਥੇ ਹਕੂਮਤ, ਮੀਡੀਆ ਔਰ ਜੁਡੀਸ਼ਰੀ ਉਹ ਬਿਲਕੁਲ ਜਿਹੜੀ ਹੈ ਉਹ ਗੂੰਗੀ ਹੋਈ ਹੈ, ਜਾਂ ਇਹਨਾਂ ਨੇ ਜਿਹੜੀ ਹੈ ਉਹ ਚੁੱਪ ਕਰਾਈ ਹੈ, ਡਰਾਈ ਹੈ, ਖਰੀਦੀ ਹੈ। ਉੱਥੇ ਜਿਸ ਅੰਦਾਜ਼ ਦੇ ਵਿੱਚ ਸਟੂਡੈਂਟਸ ਥਾਂ ਦੇ ਉੱਤੇ ਨਿਕਲ ਕੇ ਆਪਣੀਆਂ ਯੂਨੀਵਰਸਿਟੀਆਂ ਦੇ ਵਿੱਚ, ਕੈਂਪਸਿਸ ਦੇ ਵਿੱਚ ਉਹਨੂੰ ਡਿਸਪਲੇ ਕਰ ਰਹੇ ਨੇ ਮੂਵੀ ਨੂੰ, ਔਰ ਉਸ ਨੂੰ ਜਿਹੜਾ ਉਹ ਡਿਫਾਈ ਕਰ ਰਹੇ ਨੇ, ਔਰ ਜਿਸ ਸਖਤੀ ਦੇ ਨਾਲ ਉਹਨਾਂ ਨੂੰ ਕੁਚਲ ਰਹੇ ਨੇ। ਘੱਟੋ ਘੱਟ ਜਿਹੜੇ ਵੈਸਟ ਦੇ ਵਿੱਚ ਬੈਠੇ ਥੋੜੇ ਨਿਊਟਰਲ ਕਿਸਮ ਦੇ ਲੋਕ ਨੇ, ਉਹਨਾਂ ਨੂੰ ਜ਼ਰੂਰ ਸਮਝ ਆ ਰਹੀ ਹੈ ਕਿ ਵੀ ਵਾਕਿਆ ਹੀ। ਔਰ ਇਹ ਇੱਕ ਗੱਲ ਹੋਰ ਵੀ ਪੋਜ਼ਿਟਿਵ ਹੈ ਕਿ G20 ਮੁਲਕ ਜਿਨ੍ਹਾਂ ਦੀ ਸਮਿਟ ਅਗਲੇ ਸਾਲ ਇੰਡੀਆ ਦੇ ਵਿੱਚ ਹੋਣੀ ਹੈ, ਇਹਨਾਂ ਨੇ ਕਈ ਸਾਈਟਸ ਦੇ ਉੱਤੇ ਉਹਨੂੰ ਕਰਨ ਦਾ, ਕਸ਼ਮੀਰ 'ਚ ਵੀ ਕਰਨਾ ਚਾਹੁੰਦੇ ਸੀ ਡਰਾਮਾ ਦੱਸਣ ਨੂੰ ਕਿ ਕਸ਼ਮੀਰ ਸਭ ਕੁਝ ਨਾਰਮਲ ਹੈ। ਉਹ ਸਭ ਕੀਨਲੀ ਵਾਚ ਕਰ ਰਹੇ ਨੇ ਵੀ ਇਹ ਕਿਹੜੀ ਡੈਮੋਕ੍ਰੇਸੀ ਹੈ ਜਿੱਥੇ ਇੱਕ ਡਾਕੂਮੈਂਟਰੀ ਨੂੰ ਦਿਖਾਉਣ ਨੂੰ ਲੈ ਕੇ ਤੁਸੀਂ ਜਿਹੜਾ ਉਹ ਲਾਠੀ ਚਾਰਜ ਕਰ ਰਹੇ ਹੋ, ਦੂਸਰਾ ਸਾਰਾ ਕਰ ਰਹੇ ਹੋ। ਔਰ ਪਹਿਲਾਂ ਤਾਂ ਜਿਹੜੀਆਂ ਖਬਰਾਂ ਇਹ ਸਾਰੇ ਦੇ ਨਾਲ ਹੀ ਨੇ, ਜਿਹੜਾ ਈਵਨ ਹਿੰਦੂ ਅਖਬਾਰ ਦਾ ਇਸ ਦੇ ਉੱਤੇ ਪੂਰਾ ਐਡੀਟੋਰੀਅਲ ਵੀ ਹੈ ਕਿ portentous overkill on the government blocking access to BBC documentary on PM Modi, arrests and blocking of access to British Broadcasting Corporation documentary were unwarranted। ਇਹ ਉਹਦੇ ਦੇ ਉੱਤੇ ਪੂਰੀ ਡੀਟੇਲ ਹੈ, ਮੇਰੇ ਕੋਲ ਵਕਤ ਨਹੀਂ ਹੈ ਕਿ ਮੈਂ ਇਹ ਡਿਸਕਸ ਕਰਾਂ। ਫਿਰ ਅਸੀਂ ਦੇਖਦੇ ਹਾਂ BBC documentary on PM Modi screened at Hyderabad University again। ਦੁਬਾਰਾ ਉਹਨਾਂ ਨੇ ਕਿਹਾ ਜੀ ਅਸੀਂ ਇਹਨੂੰ ਦਿਖਾ ਰਹੇ, ਔਰ ਜਿਹੜੀ ਇੱਕ ਬੜੀ ਹਾਰਟ ਟਚਿੰਗ ਪਿਕਚਰ ਅੱਜ ਸਾਹਮਣੇ ਦਿੱਲੀ ਦੀ, ਸਿੱਖ ਸਟੂਡੈਂਟ ਹੈ ਦਿੱਲੀ ਯੂਨੀਵਰਸਿਟੀ ਦਾ, ਔਰ ਉਹਦੇ ਤੇ ਜਿਵੇਂ ਪੁਲਿਸ ਵਾਲੇ ਨੇ ਉਸ ਦੀ ਕਮੀਜ਼ ਫੜੀ ਹੋਈ ਹੈ, ਜੇ ਪਿਕਚਰ ਟੈਕਨੀਕਲ ਟੀਮ ਦਿਖਾ ਸਕੇ। Delhi police detain 24 students from Delhi University Arts Faculty for planning to screen film। The action comes days after a similar ruckus at Jawaharlal Nehru University and Jamia Millia Islamia। ਹੁਣ ਇਹ ਦੋਨਾਂ 'ਚ ਸੀ, ਔਰ ਇਹਦੇ 'ਚ ਦਿੱਲੀ ਪੁਲਿਸ ਨੇ 24 ਸਟੂਡੈਂਟਸ ਨੂੰ ਦਿੱਲੀ ਯੂਨੀਵਰਸਿਟੀ ਦੀ ਆਰਟਸ ਫੈਕਲਟੀ ਦੇ ਨੇ, ਉਹਨਾਂ ਨੂੰ ਗ੍ਰਿਫਤਾਰ ਕੀਤਾ ਹੈ ਕਿ ਉਹ ਪਲਾਨ ਕਰ ਰਹੇ ਸੀ ਕੰਟਰੋਵਰਸ਼ੀਅਲ BBC ਡਾਕੂਮੈਂਟਰੀ ਗੋਦਰਾ ਰਾਈਟਸ ਦੇ ਉੱਤੇ ਦਿਖਾਉਣ ਦੀ। ਔਰ ਉਹਨਾਂ ਨੇ ਕਿਹਾ, ਡਿਪਟੀ ਕਮਿਸ਼ਨਰ ਆਫ ਪੁਲਿਸ
ਸਾਗਰ ਸਿੰਘ ਕਲਸੀ ਸੈਡ ਕੇ ਜੀ ਸਾਨੂੰ 4 ਵਜੇ ਦੇ ਕਰੀਬ ਅਸੀਂ ਦੇਖਿਆ ਕਿ 20 ਸਟੂਡੈਂਟ ਬਾਹਰ ਆ ਰਹੇ ਨੇ ਆਰਟ ਫੈਕਲਟੀ ਗੇਟ ਤੋਂ ਉਹਨਾਂ ਨੇ ਜਿਹੜਾ ਸਕਰੀਨ ਕਰਨੀ ਹੈ ਫਿਲਮ, ਕਿਉਂਕਿ ਇਸ ਦੇ ਉੱਤੇ ਅਸੀਂ ਬੈਨ ਲਾਇਆ ਹੋਇਆ ਔਰ ਉਹਨਾਂ ਨੂੰ ਡਿਸਪਰਸ ਹੋਣ ਲਈ ਕਿਹਾ ਸੀ। ਵੈਨ ਦੇ ਡਿਡ ਨਾਟ, ਦੇ ਵਰ ਪੀਸਫੁਲੀ ਡਿਟੇਨਡ। ਟੋਟਲ ਆਫ 24 ਪੀਪਲ ਵਰ ਡਿਟੇਨਡ। ਔਰ ਫਿਰ ਪਿਕਚਰ ਦਿਖਾਈ ਹਾਂਜੀ ਕਿ ਵੀ ਜਿਵੇਂ ਉਹਨੇ ਕਾਲਾ ਪਟਕਾ ਬੰਨਿਆ ਹੋਇਆ, ਜਿਵੇਂ ਖੌਫ ਹੈ ਔਰ ਜਿਵੇਂ ਜਿਸ ਬਰੂਟੈਲਿਟੀ ਦੇ ਨਾਲ ਉਹਦੀ ਉਹ ਕਮੀਜ਼ ਪਾੜ ਰਿਹਾ ਹੈ, ਇਸ ਤੋਂ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਕਿ ਇਹ ਜਿਹੜੇ ਪੁਲਿਸ ਦੇ ਸਾਰੇ ਹੀ ਪਾਰਟ ਨੇ ਉਹਨਾਂ ਦੇ ਲੋਅਰ ਲੈਵਲ ਤੇ, ਔਰ ਇਹ ਐਸਪੀ ਲੈਵਲ ਦਾ ਬੰਦਾ ਮੌਕੇ ਦੇ ਉੱਤੇ ਮੌਜੂਦ ਹੈ। ਔਰ ਇਸੇ ਤਰ੍ਹਾਂ ਦਿੱਲੀ ਪੁਲਿਸ ਪਰਸਨਲ ਐਂਟਰਡ ਦਾ ਅੰਬੇਦਕਰ ਯੂਨੀਵਰਸਿਟੀ campus to stop Students Federation of India activists from screening the ਅੰਬੇਦਕਰ ਯੂਨੀਵਰਸਿਟੀ 'ਚ ਵੀ ਜਾ ਵੜੇ। ਔਰ ਉਸ ਤੋਂ ਪਹਿਲਾਂ ਜਿਹੜਾ ਉਹਨਾਂ ਦਾ ਹੋਰ ਵੀ ਕਿੰਨੀਆਂ ਯੂਨੀਵਰਸਿਟੀਆਂ ਦੇ ਨਾਂ ਨੇ। ਸੋ ਇਹ ਕਮੈਂਡੇਬਲ ਹੈ ਕਿ ਵੀ ਇਹਦੇ ਬਾਵਜੂਦ ਕਿ ਇੱਕ ਪਾਸੇ, ਔਰ ਇਹੀ ਜਦੋਂ ਕੋਈ ਮੁਲਕ ਬਚਦੇ ਨੇ ਜਾਂ ਉਹਨਾਂ ਦੀਆਂ ਕੋਈ ਇੰਸਟੀਟਿਊਸ਼ਨਸ ਜਿਹੜੀਆਂ ਨੇ ਉਹਨਾਂ ਦੀ ਕ੍ਰੈਡੀਬਿਲਿਟੀ ਰਹਿੰਦੀ ਹੈ ਤੇ ਇਸੇ ਹੀ ਬਦੌਲਤ ਰਹਿੰਦੀ ਹੈ ਕਿ ਭਾਈ ਉਹਨਾਂ ਨੇ, ਇਹ ਨਹੀਂ ਹੈ ਕਿ ਵੀ ਸਾਰੇ ਸਟੂਡੈਂਟਸ ਨੇ ਉਸ ਨੂੰ ਚੈਲੰਜ ਕੀਤਾ ਹੈ। ਲੇਕਿਨ ਜਿਹੜੀ ਖਬਰ ਪਿਛਲੇ 2 ਦਿਨਾਂ ਤੋਂ ਜਿਨ੍ਹਾਂ ਨੇ ਇਹਨਾਂ ਦੀ ਸਟਾਕ ਮਾਰਕੀਟ ਇੰਨੀ ਬੁਰੀ ਤਰ੍ਹਾਂ ਜਿਹੜੀ ਪਿਛਲੇ ਪੂਰੇ ਮਹੀਨੇ 'ਚ ਵੀ ਵਰਸਟ ਹੈ, 600 ਪੁਆਇੰਟ ਥੱਲੇ ਡਿੱਗ ਰਹੇ ਨੇ। ਹੁਣ ਇੱਕ ਪਾਸੇ ਅਜੇ 2 ਹਫ਼ਤੇ ਪਹਿਲਾਂ ਤੱਕ ਤਾਂ ਖਬਰਾਂ ਸੀ ਅਡਾਨੀ ਦੁਨੀਆ ਦੇ ਅਮੀਰ ਬੰਦਿਆਂ ਚੋਂ ਇੰਨੀ ਲਿਸਟ ਤੇ ਫਲਾਣਾ ਵੀ ਉਹਨੇ ਲੈ ਲਿਆ, ਫਲਾਣੀ ਚੀਜ਼ ਵੀ ਉਹਨੂੰ, ਈਵਨ NDTV ਜਿਹੜਾ ਇੱਕੋ ਇੱਕ ਆਪੋਜੀਸ਼ਨ ਲਾ ਉਹਨੂੰ ਉਹਦੇ ਵੀ ਇੰਨੇ % ਸ਼ੇਅਰ ਖਰੀਦ ਲਏ। ਹੁਣ ਦੁਨੀਆ ਦੀ ਫਲਾਂ ਮਾਰਕੀਟ ਚ ਐਂਟਰ ਕਰ ਗਏ, ਟਿਮਕੀ ਚ ਐਂਟਰ ਕਰ ਗਏ। ਸੋ ਉਹਨਾਂ ਨੇ ਅਡਾਨੀ ਜਿਹੜੇ ਕਿ ਮੋਦੀ ਦੇ ਹੀ ਜਿਹੜੇ ਨੇ, ਮੋਦੀ ਉਹਨਾਂ ਦਾ ਹੀ ਬਣਾਇਆ ਹੋਇਆ ਔਰ ਉਹ ਮੋਦੀ ਉਹਨਾਂ ਨੂੰ ਬਣਾ ਰਿਹਾ, ਮੁਲਕ ਵੀ ਵੇਚ ਰਹੇ ਨੇ। ਉਹ ਸਾਰੀ ਜਿਹੜੀ ਰਫੇਲ ਡੀਲ ਔਰ ਦੂਜੀ ਤੀਜੀ ਉਹਨਾਂ ਸਾਰਿਆਂ 'ਚ ਹੀ ਇਹ ਅੰਬਾਨੀ ਅਡਾਨੀ, ਮੈਂ ਤਾਂ ਇਹਨਾਂ 'ਚ ਡਿਸਟਿੰਗੁਇਸ਼ ਵੀ ਨਹੀਂ ਕਰਦਾ, ਪਰ ਇਹ ਹੁਣ ਅਡਾਨੀ ਗਰੁੱਪ ਜਿਹਦੇ ਡਾਇਰੈਕਟ ਤੌਰ ਦੇ ਉੱਤੇ ਮੋਦੀ ਦੇ ਨਾਲ ਹੈ, ਇਹਨਾਂ ਦਾ ਵੀ ਫਰਾਡ ਸਾਹਮਣੇ ਆਇਆ ਕਿ ਭਾਈ ਇਹਨਾਂ ਦਾ ਕਿੰਨਾ ਕਰਜ਼ਾ ਹੈ ਇਹਨਾਂ ਦੇ ਸਿਰ ਤੇ, ਕਿਵੇਂ ਇਹਨਾਂ ਨੇ ਕਾਗਜ਼ਾਂ 'ਚ ਹੇਰਾਫੇਰੀ ਕਰਕੇ ਆਪਣੇ ਨੂੰ। ਔਰ ਹੁੰਦਾ ਇਹ ਹੈ ਕਿ ਵੀ ਪੈਸਾ ਆਪਣਾ ਤਾਂ ਹੁੰਦਾ ਨਹੀਂ, ਤੁਸੀਂ ਜਾਂ ਸਰਕਾਰੀ ਬੈਂਕਾਂ ਤੋਂ ਲੈ ਰਹੇ ਹੁੰਦੇ ਹੋ ਜਾਂ ਪ੍ਰਾਈਵੇਟ ਇਨਵੈਸਟਰ ਜਿਹੜੇ ਸ਼ੇਅਰ ਬਾਏ ਕਰ ਰਹੇ ਹੁੰਦੇ ਨੇ। ਔਰ ਉਹ ਜਦੋਂ ਇਹ ਹੁੰਦਾ ਇੱਕਦਮ ਪੈਨਿਕ ਹੁੰਦਾ, ਸ਼ੇਅਰ ਵਾਲੇ ਵਾਪਸ ਲੈਣਾ, ਸ਼ੇਅਰ ਇੱਕਦਮ ਡਿੱਗ ਪਏ। ਹੁਣ ਇਹ ਡੀਟੇਲ ਬੜੀ ਰਿਪੋਰਟ ਹੈ ਔਰ ਮੈਂ ਇਹਦੇ ਨਾਲ ਜਸਟਿਸ ਤਾਂ ਨਹੀਂ ਕਰ ਪਾਵਾਂਗਾ ਕਿਉਂਕਿ ਇੱਕ ਫੁੱਲ ਇਸ਼ੂ ਸੀ। ਹੁਣ ਅਮਰੀਕਾ ਦੀ ਇਹ ਜਿਹੜੀ ਹੈ ਇੱਕ ਹਿਡਨਬਰਗ ਰਿਸਰਚ ਗਰੁੱਪ ਹੈ, ਉਹਨਾਂ ਨੇ ਪਿਛਲੇ ਦਿਨਾਂ 'ਚ ਆਪਣੀ ਰਿਪੋਰਟ ਕੱਢੀ ਔਰ ਆਲਮੋਸਟ 2 ਸਾਲ ਦੀ ਉਹਨਾਂ ਦੀ ਇਸ ਦੇ ਉੱਤੇ ਇਨਵੈਸਟੀਗੇਸ਼ਨ ਸੀ ਅਡਾਨੀ ਗਰੁੱਪ ਦੇ ਉੱਤੇ। ਇਹ ਗੁਜਰਾਤ ਬੇਸਡ ਕੰਗਲੋਮੈਰੇਟ ਗਰੁੱਪ ਉਹਨਾਂ ਨੇ ਕਿਹਾ ਔਰ ਉਹਨਾਂ ਨੇ ਕਿਉਂਕਿ US ਬੇਸਡ ਹੈ ਔਰ ਉਹਨਾਂ ਨੇ US ਔਰ ਇੰਡੀਅਨ ਲਾਜ਼ ਉਹਨਾਂ ਸਾਰਿਆਂ ਦੇ ਥੱਲੇ ਦੇਖ ਕੇ ਉਹਨਾਂ ਨੇ ਇਸ ਦੇ ਉੱਤੇ ਜਿਹੜੀ ਰਿਪੋਰਟ ਦੇ ਮੁਤਾਬਕ ਇਹ ਹੋਇਆ ਕਿ ਅਡਾਨੀ ਗਰੁੱਪ ਦੀ ਉਹਨਾਂ ਨੇ ਪੋਲ ਖੋਲੀ, ਹਾਲਾਂਕਿ ਕਿਸੇ ਦੀ ਇਹਦੇ ਤੇ ਬੜੀ ਡੀਟੇਲ ਹੈ। ਅਡਾਨੀ ਗਰੁੱਪ, how the world's 3rd richest man is pulling the largest con in corporate history. Con ਬੇਈਮਾਨੀ ਦਾ ਇਸੇ ਕਰਕੇ, ਅਦਰਵਾਈਜ਼ ਅਡਾਨੀ ਨੂੰ ਦੁਨੀਆ ਦਾ ਤੀਸਰਾ ਸਭ ਤੋਂ ਅਮੀਰ ਬੰਦਾ ਐਲਾਨਿਆ ਗਿਆ, ਪਰ ਇਹ ਜਿਹੜਾ ਕਿਵੇਂ ਇਹਨੇ ਉਹ ਸਾਰਾ ਕੀਤਾ। ਔਰ ਇਹ ਟੁਡੇ ਵੀ ਰਿਵੀਲ ਦਾ ਫਾਈਂਡਿੰਗਸ ਆਫ ਆਵਰ 2-year ਇਨਵੈਸਟੀਗੇਸ਼ਨ ਪ੍ਰੈਜ਼ੈਂਟਿੰਗ ਐਵੀਡੈਂਸ that INR 17.8 trillion US ਦੇ $218 billion Indian conglomerate Adani Group has engaged in a brazen stock manipulation and accounting fraud scheme over the course of decades. ਕਈ ਦਹਾਈਆਂ ਤੋਂ ਇਹਨਾਂ ਦਾ ਇਹ ਫਰਾਡ ਚੱਲ ਰਿਹਾ। Gautam Adani, founder and chairman of Adani Group, has amassed a net worth of roughly 120 billion, adding over 100 billion in past 3 years, largely through stock price appreciation in the group's 7 key listed companies, which have spiked an average of 819% in that period. ਇਹ ਮੈਂ ਕਿਸੇ ਦਿਨ ਭਾਵੇਂ ਇਸੇ ਦੇ ਉੱਤੇ ਇੱਕ ਸਪੈਸੀਫਿਕ ਫੋਕਸ ਕਰਾਂਗਾ ਕਿਉਂਕਿ ਇੰਨੇ ਡਿਟੇਲ ਪੁਆਇੰਟ ਨੇ ਔਰ ਸਮਹਾਉ ਮੇਰਾ ਕੋਈ ਬਹੁਤਾ ਇਸ ਦੇ ਉੱਤੇ ਅੱਜ ਫੋਕਸ ਵੀ ਨਹੀਂ ਹੋ ਸਕਿਆ। ਪਰ ਕਿਉਂਕਿ ਕੱਲ ਖਬਰ ਸੀ ਜਦੋਂ ਅੱਜ ਵੀ ਲੱਗੀ ਤੇ ਪਹਿਲਾਂ ਤਾਂ ਅਡਾਨੀ ਗਰੁੱਪ ਨੇ ਜਿਵੇਂ ਉਹਨਾਂ ਉੱਥੇ ਹੁੰਦਾ ਹੈ ਧਮਕੀ ਦਿੱਤੀ ਕਿ ਜੀ ਅਸੀਂ ਕਾਨੂੰਨੀ ਕਾਰਵਾਈ ਕਰਾਂਗੇ, ਅਸੀਂ ਅਮਰੀਕਾ 'ਚ ਵੀ ਕੰਸਲਟ ਕਰ ਰਹੇ ਹਾਂ ਵਕੀਲਾਂ ਨੂੰ, ਇੰਡੀਆ 'ਚ ਵੀ ਕਰ ਰਹੇ ਹਾਂ। ਔਰ ਇਸ ਦੇ ਉੱਤੇ ਅੱਜ ਉਹਨਾਂ ਨੇ ਜਿਨ੍ਹਾਂ ਦੀ ਇਹ ਰਿਸਰਚ ਰਿਪੋਰਟ ਹੈ
हिडनबर्ग वेलकम्स अडानी ग्रुप्स लीगल थ्रेट। उन्होंने स्वागत किया, उन्होंने कहा जी वेलकम और उन्होंने कहा वी फुली स्टैंड बाय अवर रिपोर्ट एंड बिलीव एनी लीगल एक्शन टेकन अगेंस्ट अस वुड बी मैरिटलैस। भी उस चो कुछ नहीं, असी बिल्कुल जो भी असी ये कहा असी उहदे नाल खड़े हैं। और हुण जिहड़ा अडानी ग्रुप ने अडानी ने इस दे उत्ते प्रेस स्टेटमेंट भी दित्ती है, उहदे च उरला परला के जी ईवन कुछ हिंदू तो भी कहण लग गए कि ये भारत की चढ़त देख के CIA की साजिश है। मैं क्या उत्थे जो कुछ वापरदा है तुसीं ISI दे खाते च पाओ। हुण दुनिया का जिन्हों तुसीं सब तो तीजा अमीर आदमी बना के और सारे बैंकों का पैसा ही इंडिया का इन्हों दिता होया। और ये जिहड़ा ये मंगदा है वक्त ये सारे नूं कि भाई जिहड़ी 2 साल की इन्हां दी स्टडी है उहदे च उन्होंने ये साबित किया है कि इस वेले सब तो वड्डा कौन आर्टिस्ट इंटरनेशनली और सब डाटा भी मैनिपुलेट किया है और किस लैवल का। तो उहदे जिहड़े शेयर होल्डर ने उन्होंने तो शेयर डिग पे एकदम नाल दी नाल स्टॉक मार्केट डिग पे। जी डॉक्टर साहब तुहाडा बहुत बहुत शुक्रिया। सो इत्थे लेना ब्रेक। व्यूअर्स तुसीं किते नहीं जाना, मिलते हैं आफ्टर दिस शॉर्ट ब्रेक। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ। ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ। ਬੌਬਟੇਲ ਤੁਹਾਡੀਆਂ ਇਨਵੌਇਸਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ, no contract, no reserve and no hidden fees। ਅੱਜ ਹੀ ਕਾਲ ਕਰੋ ਬੌਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084 ਅਗੇਨ 410 204 2084। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸ ਕੇਵ, ਵਰਜੀਨੀਆ 24486। ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਵਿਊਅਰਸ ਐਂਡ ਵਾਲੇ ਸੈਕਸ਼ਨ ਵਿੱਚ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤ ਸਰਕਾਰ ਕੌਮੀ ਇਨਸਾਫ ਮੋਰਚੇ ਦੀਆਂ ਜਾਇਜ਼ ਮੰਗਾਂ ਮੰਨਣ ਦੀ ਥਾਂ ਸਿੱਖ ਕੌਮ ਨਾਲ ਕੋਝੇ ਮਜ਼ਾਕ ਕਰ ਰਹੀ ਹੈ। ਹੁਣ ਹਰਿਆਣਾ ਸਰਕਾਰ ਵੱਲੋਂ 26 ਜਨਵਰੀ ਦੀ ਖੁਸ਼ੀ ਵਿੱਚ ਕਾਤਲ ਤੇ ਬਲਾਤਕਾਰੀ ਸੌਦਾ ਸਾਧ ਦੀ 3 ਮਹੀਨੇ ਦੀ ਸਜ਼ਾ ਜਿਹੜੀ ਹੈ ਉਹ ਮੁਆਫ ਕਰ ਦਿੱਤੀ ਗਈ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ? देखो इस वेले जो वरतारा मोदी सरकार और उस दियां एजेंसियां सिख कौम दे नाल कर रही ने, ਇਹੋ ਜਿਹਾ ਵਰਤਾਰਾ ਤਾਂ ਅਸੀਂ ਅੰਗਰੇਜ਼ੀ ਰਾਜ ਦੇ ਵੇਲੇ ਦਾ ਵੀ ਜੇ ਉਹਨਾਂ ਦਾ ਲਗਭਗ 98 ਸਾਲ ਦਾ ਟਰੈਕ ਰੈਕਡ ਦੇਖੀਏ ਜੀ ਇਹ ਠੀਕ ਹੈ ਵੀ ਮਹੰਤਾਂ ਦਾ ਇਸ਼ੂ ਉਹਨਾਂ ਨੇ ਇਨਡਾਇਰੈਕਟਲੀ ਉਹਨਾਂ ਨੂੰ ਖੜੇ ਕੀਤਾ। ਕਲਮੀ ਮਾਰ ਦੇ ਰਾਹੀਂ ਉਹਨਾਂ ਨੇ ਜਿਹੜਾ ਹੈ ਉਹ ਸਿੱਖਾਂ ਨੂੰ ਸਬਡਿਊ ਰੱਖਣ ਦੇ ਲਈ ਆਪਣੇ ਜ਼ੇਰ ਰੱਖਣ ਦੇ ਲਈ ਨੀਤੀਆਂ ਬਣਾਈਆਂ ਅਪਣਾਈਆਂ। ਲੇਕਿਨ ਇੱਕ ਪਾਸੇ ਅਸੀਂ ਸ਼ਰੇਆਮ ਜਾਂ ਖੁੱਲ੍ਹੇਆਮ ਨਸਲਕੁਸ਼ੀ ਜਿਹੜੀ ਇੰਦਰਾ ਗਾਂਧੀ ਨੇ ਸ਼ੁਰੂ ਕੀਤੀ ਜੂਨ 84 ਫਿਰ ਰਾਜੀਵ ਗਾਂਧੀ ਨੇ ਕੈਰੀ ਔਨ ਕੀਤਾ ਉਸ ਵੱਲ ਦੇਖਦੇ ਹਾਂ ਤੇ ਉਸ ਤੋਂ ਲੈ ਕੇ ਹੁਣ ਜਿਸ ਅੰਦਾਜ਼ ਦੇ ਵਿੱਚ ਇਹਨਾਂ ਨੇ ਸਿੱਧੇ ਸਾਡੇ ਗੁਰਦੁਆਰਿਆਂ 'ਚ ਦਖਲਅੰਦਾਜ਼ੀ ਕਰਕੇ ਕਿਵੇਂ ਪਟਨਾ ਸਾਹਿਬ ਹਜ਼ੂਰ ਸਾਹਿਬ ਬੋਰਡ ਤਾਂ ਪਹਿਲਾਂ ਹੀ ਇਹਨਾਂ ਦੇ ਹਵਾਲੇ ਸੀ, ਹਰਿਆਣਾ ਕਮੇਟੀ ਦੇ ਨਾਂ ਥੱਲੇ 50 ਤੋਂ ਜ਼ਿਆਦਾ ਇਤਿਹਾਸਕ ਗੁਰਦੁਆਰੇ ਖੋਹ ਕੇ ਔਰ ਖੱਟੜ ਨੇ ਅਮੈਂਡਮੈਂਟ ਕਰਕੇ ਸਿੱਧੀ ਇੰਟਰਮ ਕਮੇਟੀ ਬਣਾ ਕੇ ਆਪਣਾ ਸਿੱਧਾ ਕੰਟਰੋਲ ਕਰ ਲਿਆ। ਔਰ ਪੰਜਾਬ ਦੇ ਵਿੱਚ ਅਕਾਲੀ ਦਲ ਨੂੰ ਵੈਸੇ ਹੀ ਉਹ ਆਪਣੀਆਂ ਕਰਤੂਤਾਂ ਕਰਕੇ ਵੀ ਰੈਲੇਵੈਂਟ ਹੋਏ। ਸਰਕਾਰ ਵੀ ਉਸ ਹੱਦ ਤੱਕ ਪੁਸ਼ ਕਰ ਰਹੀ ਹੈ ਕਿ ਸਿੱਖਾਂ ਦੇ ਵਿੱਚ ਵੀ ਇੰਨੀਆਂ ਕੁ ਤਰ੍ਹਾਂ ਇਸ ਵੇਲੇ ਲੀਡਰਸ਼ਿਪ ਦੀ ਰੇਸ ਦੇ ਵਿੱਚ ਆ ਗਈਆਂ ਨੇ। ਇਹ ਨਹੀਂ ਵੀ ਦੌੜ ਰਹੀਆਂ ਨੇ ਲੀਡਰਸ਼ਿਪ ਲਈ, ਲੇਕਿਨ ਜਿਹੜੇ ਪਾਵਰ ਸੈਂਟਰ ਅਪੀਅਰ ਹੋ ਰਹੇ ਨੇ ਅਕਾਲੀ ਦਲ ਉਹਦੇ 'ਚ ਇਰਰੈਲੇਵੈਂਟ ਹੋ ਰਿਹਾ। ਔਰ ਐਨ ਮੌਕੇ ਦੇ ਉੱਤੇ ਉਹਨਾਂ ਨੇ ਸ਼੍ਰੋਮਣੀ ਕਮੇਟੀ ਜਿਹੜੀ ਉਹ ਖੋਹਣ ਦੇ ਲਈ ਅਲਟੀਮੇਟਲੀ BJP ਆਪਣਾ ਸਭ ਕੁਝ ਜਿਹੜਾ ਹੈ ਉਹ ਅੱਗੇ ਲੈ ਕੇ ਆਏਗੀ, ਜਿਹੜਾ ਅਨਰੇਵਲ ਹੋ ਰਿਹਾ ਹੌਲੀ ਹੌਲੀ। ਹੁਣ ਇਸ ਸਾਰੇ 'ਚ ਸਿੱਧੇ ਤੌਰ ਤੇ ਭੜਕਾਟ ਬ੍ਰਿਟਿਸ਼ਰਸ ਨੂੰ ਵੀ ਜਦੋਂ ਕੋਈ ਐਕਸ਼ਨ ਕਰਦੇ, ਜਦੋਂ ਗੁਰਦੁਆਰਾ ਮੂਵਮੈਂਟ ਚੱਲ ਵੀ ਰਹੀ ਸੀ
ਤੇ ਖਾਲਸਾ ਕਾਲਜ ਅੰਮ੍ਰਿਤਸਰ ਦਾ ਗੋਰਾ ਪ੍ਰਿੰਸੀਪਲ ਸੀ ਮਿਸਟਰ ਬਾਈਡਨ ਜਾਂ ਬੈਡਨ ਉਹਦਾ ਨਾਂ ਸੀ, ਉਹ ਉਹਨਾਂ ਨੂੰ ਵਰਜ ਦਿੰਦੇ ਸੀ ਵੀ ਇਹ ਪਾਰਟ ਤੋਂ ਰੁਕੋ, ਸਿੱਖ ਜਿਹੜੇ ਨੇ ਭੜਕ ਜਾਣਗੇ ਔਰ ਇਹਦਾ ਸਾਡੇ ਰਾਜ ਦੇ ਉੱਤੇ ਮਾੜਾ ਅਸਰ ਹੋਏਗਾ। ਹੁਣ ਸੌਦਾ ਸਾਹਿਬ ਨੂੰ ਖੜਾ ਵੀ ਏਜੰਸੀਆਂ ਨੇ ਕੀਤਾ। ਬਿਲਕੁਲ 10ਵੇਂ ਪਾਤਸ਼ਾਹ ਦਾ ਪਹਿਰਾਵਾ ਜਿਹੜਾ ਹੈ ਔਰ ਉਹਦੇ ਰਾਹੀਂ ਉਹ ਜਾਮੇ ਇਨਸਾਨ ਔਰ ਉਹ ਸਾਰੀ ਡਰਾਮੇਬਾਜ਼ੀ, ਫਿਰ ਇਹਨਾਂ ਦੀਆਂ ਅਦਾਲਤਾਂ ਨੇ ਉਸ ਨੂੰ ਦੋਸ਼ੀ ਮੰਨਿਆ ਔਰ ਦੋਸ਼ ਵੀ ਜਿਹਦਾ ਕਤਲ ਦੇ ਵਿੱਚ ਸਜ਼ਾ ਭੋਗ ਰਿਹਾ ਹੈ, ਉਹ ਛਤਰਪਤੀ ਨਾਂ ਦਾ ਇੱਕ ਹਿੰਦੂ ਪੱਤਰਕਾਰ ਸਿਰਸੇ ਦੇ ਉਸ ਇਲਾਕੇ ਜਿਹਦੇ ਕੋਲ ਅੰਦਰੋਂ ਜਿਹੜੀ ਕਿ ਇਹਦੀ ਕੋਈ ਸਾਧਵੀ ਜਿਹੜੀ ਵਿਚਾਰੀ ਸਫ਼ਰ ਕਰ ਰਹੀ ਸੀ, ਇਹਦੀ ਹਵਸ ਦਾ ਸ਼ਿਕਾਰ ਸੀ, ਉਹਨੇ ਚਿੱਠੀ ਲਿਖੀ ਕਿ ਭਾਈ ਆਹ ਹੋ ਰਿਹਾ ਔਰ ਉਹਦਾ ਭਰਾ ਜਿਹੜਾ ਸੀ ਰਣਜੀਤ ਸਿੰਘ ਜਾਂ ਕੋਈ ਉਹ ਇਹਦਾ ਸੇਵਾਦਾਰ ਵੀ ਸੀ, ਉਹਦੀ ਭੈਣ ਨਾਲ ਹੀ ਜਦੋਂ ਇਵੇਂ ਹੋਇਆ ਤੇ ਇਹਨੇ ਉਹਨੂੰ ਸੱਦ ਕੇ ਪਹਿਲਾਂ ਧਮਕਾਇਆ ਛਤਰਪਤੀ ਨੂੰ, ਜਦੋਂ ਨਹੀਂ ਮੰਨਿਆ ਉਹਦਾ ਕਤਲ ਕਰ ਦਿੱਤਾ, ਰਣਜੀਤ ਸਿੰਘ ਦਾ ਵੀ ਕਤਲ ਕਰ ਦਿੱਤਾ ਔਰ ਉਹਨਾਂ ਬੀਬੀਆਂ ਦੇ ਨਾਲ ਜੋ ਵਾਪਰਿਆ ਉਹਦੇ ਤੇ ਬੇਸਡ ਰੇਪ ਦੇ ਕੇਸ ਰਜਿਸਟਰ ਹੋਏ ਔਰ ਉਹਦੇ 'ਚ ਵੀ ਸਜ਼ਾ ਹੋਈ। ਹੁਣ ਇਹ ਜਿਹੜਾ ਇਹ ਨਹੀਂ ਹੈ ਕਿ ਵੀ ਇਹਦਾ ਟ੍ਰਾਇਲ ਹੈ, ਕਨਵਿਕਟਡ ਬੰਦਾ ਉਹਨੂੰ ਜਿਵੇਂ ਪਿਛਲੇ ਕੁਝ ਮਹੀਨਿਆਂ 'ਚ 2-2 ਮਹੀਨੇ ਬਾਅਦ ਹੀ ਆਲਮੋਸਟ ਉਹ ਪੈਰੋਲ ਤੇ ਛੱਡਣ ਦੀ ਲਾਈਨ ਹੈ। ਹੁਣ ਜਦੋਂ ਪੈਰੋਲ ਤੇ ਛੱਡਿਆ ਬਾਹਰ ਆ ਕੇ ਅਗਲੇ ਦਿਨ ਜਿਹੜੀ ਉਹਦੇ ਤੋਂ ਕਰਤੂਤ ਕਰਵਾਈ, ਕਿਉਂਕਿ ਇੱਕ ਪਾਸੇ 10ਵੇਂ ਪਾਤਸ਼ਾਹ ਦਾ ਬਾਣਾ ਪਵਾ ਕੇ ਤਾਂ ਜੋ ਕਰਵਾਇਆ ਹੀ ਕਿ ਉਹ ਆਪਣੀ ਰਿਹਾਈ ਦਾ ਕੇਕ ਕਿਰਪਾਨ ਦੇ ਨਾਲ ਕੱਟ ਰਿਹਾ, 3 ਫੁੱਟੀ ਕਿਰਪਾਨ ਨਾਲ। ਹੁਣ ਇਹ ਸਿੱਖਾਂ ਦੀ ਕਿਰਪਾਨ ਦਾ ਮਜ਼ਾਕ ਉਡਾਉਣਾ ਹੀ ਹੈ, ਪ੍ਰੋਵੋਕੇਸ਼ਨ ਹੈ ਕਿ ਲਓ ਜੀ ਤੁਸੀਂ ਤਾਂ ਇਹਨੂੰ ਬੜਾ ਕਿਰਪਾ ਤੇ ਆਨ ਤੇ ਦੂਜਾ ਮੈਂ ਤਾਂ ਇਹਦੇ ਨਾਲ ਕੇਕ ਕੱਟਦਾ, ਕਰ ਲਓ ਮੇਰਾ ਕੀ ਕਰਨਾ। ਹੁਣ ਔਰ ਉਸ ਨੂੰ ਸਾਰੇ ਵੀਡੀਓਜ਼ ਰਾਹੀਂ ਔਰ ਮੀਡੀਆ ਰਾਹੀਂ ਦਿਖਾਇਆ ਗਿਆ, ਐਕਸਟ੍ਰੀਮ ਪ੍ਰੋਵੋਕੇਸ਼ਨ। ਹੁਣ ਜਿਉਂ ਹੀ ਉਹ ਆਂਦਾ ਅਗਲੇ ਦਿਨ ਇਹ ਖਬਰ ਆਂਦੀ ਹੈ ਹਰਿਆਣਾ ਸਰਕਾਰ ਵੱਲੋਂ ਰਾਮ ਰਹੀਮ ਦੀ 90 ਦਿਨ ਦੀ ਸਜ਼ਾ ਮੁਆਫ ਕਿ ਜੀ 26 ਜਨਵਰੀ ਹੈ ਤੇ 26 ਜਨਵਰੀ ਦੀ ਖੁਸ਼ੀ 'ਚ 24 ਕਿ 25 ਨੂੰ ਉਹਨੂੰ ਰਿਲੀਜ਼ ਕਰਦੇ ਨੇ, 24 ਨੂੰ 25 ਨੂੰ 26 ਨੂੰ ਉਹਨੂੰ ਖੁਸ਼ਖਬਰੀ ਦਿੱਤੀ ਜਾਂਦੀ ਹੈ ਕਿ ਤੇਰੀ ਜਿਹੜੀ ਸਜ਼ਾ ਤੂੰ ਭੋਗ ਰਿਹਾ ਉਹਦੇ 'ਚ 3 ਮਹੀਨੇ ਦੀ ਅਸੀਂ 26 ਜਨਵਰੀ ਦੀ ਖੁਸ਼ੀ ਦੇ ਵਿੱਚ ਜਿਹੜੀ ਆ ਉਹ ਕਟੌਤੀ ਕਰ ਰਹੇ। ਹੁਣ ਇੱਕ ਪਾਸੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸਿੱਖ ਸੰਗਤਾਂ ਠੰਡ ਦੇ ਵਿੱਚ ਮੀਂਹ ਵੀ ਪੈਂਦਾ ਹੈ ਉੱਥੇ ਬੈਠੀਆਂ ਨੇ, ਇਨਸਾਫ ਮਾਰਚ 'ਚ ਹਜ਼ਾਰਾਂ ਸਿੱਖ ਸੰਗਤਾਂ ਨੇ ਸ਼ਮੂਲੀਅਤ ਕੀਤੀ। ਦੁਨੀਆ ਭਰ ਦੇ ਵਿੱਚ ਸਿੱਖਾਂ ਨੇ ਜਿਹੜੀਆਂ ਨੇ ਪ੍ਰੋਟੈਸਟ ਰੈਲੀਆਂ ਕਿ ਇਹਨਾਂ ਦੀ ਕੰਨਾਂ ਦੇ ਉੱਤੇ ਕੋਈ ਜੂੰ ਨਹੀਂ ਸਰਕਦੀ। ਪਰ ਇੱਕ ਪ੍ਰੋਵੋਕੇਸ਼ਨ ਪਹਿਲਾਂ ਉਹਨੂੰ ਦੁਬਾਰਾ ਐਨ ਪੈਰੋਲ ਦੇਣਾ ਅਗੇਨ, ਅਜੇ ਹੁਣੇ ਹੀ ਅੰਦਰ ਗਿਆ ਸੀ, ਫਿਰ ਦੂਜਾ ਉਹ ਕਿਰਪਾਨ ਨਾਲ ਕੇਕ ਕੱਟਣ ਦਾ, ਔਰ ਤੀਸਰੀ ਹੁਣ ਇਹਨੂੰ ਤੁਸੀਂ ਪ੍ਰੋਵੋਕੇਸ਼ਨ ਵੀ ਛੋਟਾ ਲਫ਼ਜ਼ ਪੈ ਜਾਂਦਾ ਹੈ। ਇਹ ਸਿੱਖਾਂ ਨੂੰ ਸਮਝਣ ਦੀ ਲੋੜ ਹੈ ਕਿ ਭਾਈ ਅਸੀਂ ਇਸ ਹੱਦ ਤੱਕ ਸਾਨੂੰ ਇਹ ਜ਼ਲਾਲਤ ਦੇ ਰਹੇ ਨੇ, ਇਹ ਕੋਈ ਜ਼ਖਮਾਂ ਤੇ ਲੂਣ ਛਿੜਕਣਾ ਤੱਕ ਨਹੀਂ ਰਹਿ ਗਿਆ, ਇਹ ਤਾਂ ਸਾਨੂੰ ਇੰਨੇ ਕੱਟ ਦੇ ਰਹੇ ਨੇ ਸਾਡੇ ਜ਼ਿਹਨ ਦੇ ਉੱਤੇ, ਸਾਡੇ ਵਜੂਦ ਦੇ ਉੱਤੇ ਕਿ ਇਹਨਾਂ ਦਾ ਮੂੰਹ ਮੋੜਨਾ ਪਏਗਾ, ਨਹੀਂ ਤਾਂ ਜਿਹੜਾ ਇਸ ਦਾ ਅਸੀਂ ਇਹ ਕਿਸੇ ਕੰਡੇ ਗੱਲ ਨਹੀਂ ਲੱਗੇਗੀ। ਔਰ ਤੁਸੀਂ ਵੀ ਘੜੀ ਦੇਖ ਰਹੇ ਹੋ ਤਾਂ ਮੇਰਾ ਖਿਆਲ ਹੈ ਕਿ ਬਈ ਇੱਥੇ ਬਸ ਕਰ ਦਈਏ। ਹਾਂਜੀ ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇਸ ਦਿਨ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਤੋਂ ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।